ਪੰਜਾਬੀ ਰੇਡੀਓ US ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ। ਕੁਝ ਖਬਰਾਂ ਤੇ ਸਾਡੇ ਨਾਲ ਹੋਣਗੇ ਬਲਤੇਜ ਪੰਨਾ ਜੀ, ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਚੱਲ ਰਿਹਾ। ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਬਾਅਦ ਜੇ ਤੁਹਾਡਾ ਵੀ ਕੋਈ ਸਵਾਲ ਆ ਤੁਸੀਂ ਕਾਲ ਕਰ ਸਕਦੇ ਹੋ 4082725200 408 272 5200 ਤੇ ਕਾਲ ਕਰਕੇ ਸਵਾਲ ਪੁੱਛ ਸਕਦੇ ਹੋ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਹਾਂ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਬਹਾਦਰ ਸਿੰਘ ਗਿੱਲ, ਫੌਲਰ, ਸਤਨਾਮ ਸਿੰਘ ਸ਼ੇਰਗਿੱਲ, ਸਲਮਾ, ਗੁਰਦੀਪ ਸਿੰਘ ਬਿਰਦੀ, ਕਲੋਬਸ, ਖਾਲਸਾ ਇੰਸ਼ੋਰੈਂਸ ਜੋ ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ। 4082722500 ਸਰਬਜੀਤ ਸਿੰਘ ਚੋਕਰ ਠਲਕ, ਅਵਤਾਰ ਸਿੰਘ, ਰਣਜੀਤ ਕੌਰ ਸਿੱਧੂ, ਬੇਕਰਸਫੀਲਡ, ਜਗਤਾਰ ਸਿੰਘ ਆਨੰਦਪੁਰੀ, ਫਰੀਮੌਂਟ। ਬਹੁਤ ਬਹੁਤ ਧੰਨਵਾਦ ਕਰਦੇ ਹਾਂ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨਾ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਜੀ ਧੰਨਵਾਦ ਜੀ, ਬਹੁਤ ਮਿਹਰਬਾਨੀ। ਤੇ ਆਪਾਂ ਪੰਜਾਬ ਦੀ ਗੱਲ ਕਰਦੇ ਹਾਂ। ਗਹਿ ਚ ਹੋਇਆ ਪਿਆ ਇੰਨੀਆਂ ਰੈਲੀਆਂ, ਰੈਲੀ ਤੇ ਰੈਲੀ ਹੋ ਰਹੀ ਆ ਤੇ ਵੱਡੇ ਨੇਤਾ ਆ ਉਹਨਾਂ ਨੇ ਵੀ ਪੰਜਾਬ ਵੱਲ ਵਹੀਰਾਂ ਘੱਤੀਆਂ ਰੈਲੀਆਂ ਕਰਨ ਲਈ। ਥੋੜੀ ਇਸ ਲਈ ਇਹ ਹੈ ਕਿ ਇਸ ਵੇਲੇ ਕੀ ਕਹਿ ਲਓ ਕਿ ਪੰਜਾਬ ਜਿਹੜਾ ਜੀ ਉਹ ਸਹੀ ਮਾਇਨਿਆਂ ਦੇ ਵਿੱਚ ਰਣ ਮੈਦਾਨ ਜਿਹੜਾ ਜੀ ਉਹ ਬਣ ਗਿਆ। ਔਰ ਵੱਖ ਵੱਖ ਜਿਹੜੇ ਪਾਰਟੀਆਂ ਦੇ ਵੱਡੇ ਨੇਤਾ ਨੇ ਉਹਨਾਂ ਨੇ ਰੁੱਖ ਕੀਤਾ ਜੀ ਇਸ ਵੇਲੇ ਪੰਜਾਬ ਦਾ। ਔਰ ਉਹ ਪੰਜਾਬ ਦੇ ਵਿੱਚ ਥਾਂ ਥਾਂ ਦੇ ਉੱਤੇ ਰੈਲੀਆਂ ਕਰ ਰਹੇ ਨੇ। ਪਾਟੀਦਾਰ ਅੰਦੋਲਨ ਦੇ ਵਿੱਚੋਂ ਉੱਭਰੇ ਨੇਤਾ ਹਾਰਦਿਕ ਪਟੇਲ ਨੇ ਚੰਡੀਗੜ੍ਹ ਦੇ ਵਿੱਚ ਆ ਕੇ ਉਹ ਰੈਲੀ ਕੀਤੀ। ਰਾਹੁਲ ਗਾਂਧੀ ਹੋਰਾਂ ਨੇ ਜਿਹੜਾ ਸੀਗਾ ਜੀ ਇੱਥੇ 2 ਰੈਲੀਆਂ ਕੀਤੀਆਂ। ਪ੍ਰਿਅੰਕਾ ਗਾਂਧੀ ਵਾਡਰਾ ਉਹ ਇੱਥੇ ਰੈਲੀ ਕਰਨ ਦੇ ਵਾਸਤੇ ਕੱਲ੍ਹ ਨੂੰ ਜਿਹੜਾ ਜੀ ਉਹ ਆ ਰਹੇ ਆ ਠਿੰਡੇ ਦੇ ਵਿੱਚ। ਰਾਹੁਲ ਗਾਂਧੀ ਹੋਰਾਂ ਨੇ ਖੰਨੇ ਦੇ ਨੇੜੇ ਰੈਲੀ, ਦੂਜੀ ਰੈਲੀ ਉਹਨਾਂ ਨੇ ਹੁਸ਼ਿਆਰਪੁਰ ਦੇ ਵਿੱਚ ਜਿਹੜੀ ਸੀ ਉਹ ਕੀਤੀ। ਉਹਨਾਂ ਨੇ ਸੈਮ ਪਿਤਰੋਦਾ ਦੇ ਵੱਲੋਂ ਦਿੱਤੇ ਹੋਏ ਬਿਆਨ ਦੇ ਬਾਰੇ ਦੇ ਵਿੱਚ ਸਖਤ ਭਾਸ਼ਾ ਵਰਤੀ। ਇੱਥੋਂ ਤੱਕ ਕਿਹਾ ਕਿ ਸੈਮ ਪਿਤਰੋਦਾ ਨੂੰ ਅਜਿਹਾ ਬਿਆਨ ਦੇਣ ਸਮੇਂ ਸ਼ਰਮ ਆਉਣੀ ਚਾਹੀਦੀ ਸੀ। ਜਦੋਂ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਦੀ ਜਿਹੜੀ ਰੈਲੀ ਸੀ ਉਹ ਅਜੀਬੋ ਗਰੀਬ ਦੀ ਰਹੀ। ਉਹ ਅਜੀਬੋ ਗਰੀਬ ਇਸ ਤਰ੍ਹਾਂ ਰਹੀ ਕਿ ਹੁਸ਼ਿਆਰਪੁਰ ਦੇ ਵਿੱਚ ਕੀਤੀ ਰੈਲੀ ਜਿਹੜੀ ਸੀ ਨਰਿੰਦਰ ਮੋਦੀ ਹੋਰਾਂ ਦੀ ਬੜੀ ਠੰਡੀ ਰਹੀ। ਹਾਲਾਤ ਇਹੋ ਜਿਹੇ ਬਣੇ ਕਿ ਅਕਾਲੀ ਦਲ ਦੇ ਪ੍ਰਧਾਨ ਨੂੰ ਉੱਥੇ ਜਾਣਾ ਪਿਆ ਔਰ ਆਪਣੇ ਹਲਕਾ ਇੰਚਾਰਜਾਂ ਦੀ ਖਿਚਾਈ ਕਰਨੀ ਪਈ ਕਿ ਉਹ ਕਿੱਥੇ ਸੀਗੇ ਇਸ ਰੈਲੀ ਦੇ ਦੌਰਾਨ, ਤੇ ਉਹ ਉੱਥੋਂ ਦੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਦੀ ਮਦਦ ਕਰ ਰਹੇ ਨੇ ਜਾਂ ਨਹੀਂ। ਬਠਿੰਡਾ ਦੇ ਵਿੱਚ ਆਏ। ਬਠਿੰਡਾ ਦੇ ਵਿੱਚ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਹੁੰਚੇ ਤਾਂ ਉਹਨਾਂ ਦੇ ਪਹੁੰਚਣ ਦੇ ਉੱਤੇ 5 ਵਾਰੀ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਬੋਲਣਾ ਸੀ, ਜਿਨ੍ਹਾਂ ਦੇ ਪੈਰੀ ਹੱਥ ਲਾ ਕੇ ਨਰਿੰਦਰ ਮੋਦੀ ਹੋਰੀ ਬਾਰ-ਬਾਰ ਇਹ ਜਤਾਉਣ ਦੀ ਕੋਸ਼ਿਸ਼ ਕਰਦੇ ਆ ਕਿ ਉਹਨਾਂ ਦੇ ਮਨਾਂ ਦੇ ਵਿੱਚ ਵੱਡਿਆਂ ਦਾ ਬੜਾ ਸਤਿਕਾਰ ਹੈ। ਨਾਮ ਸਿਕੰਦਰ ਮਲੂਕੇ ਨੇ ਬੋਲ ਦਿੱਤਾ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦਾ ਰੈਲੀ ਤੋਂ। ਤਾਂ ਇਦੋਂ ਪਹਿਲਾਂ ਕਿ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੂੰ 4 ਬੰਦੇ ਉਠਾਉਂਦੇ ਤੇ ਉਠਾ ਕੇ ਫਿਰ ਉਹਨਾਂ ਨੂੰ ਪੋਡੀਅਮ ਤੱਕ ਲੈ ਕੇ ਜਾਂਦੇ, ਉਦੋਂ ਪਹਿਲਾਂ ਹੀ ਜਾ ਕੇ ਝੱਟ ਦੇਣੀ ਉੱਠ ਕੇ ਨਰਿੰਦਰ ਮੋਦੀ ਹੋਰਾਂ ਨੇ ਮਾਈਕ ਸੰਭਾਲ ਲਿਆ, ਪ੍ਰਕਾਸ਼ ਸਿੰਘ ਬਾਦਲ ਨੂੰ ਬੋਲਣ ਨਾ ਦਿੱਤਾ। 17 ਮਿੰਟ ਜਿਹੜਾ ਸੀ ਉਹ ਤਵਾ ਕਾਂਗਰਸ ਦੇ ਉੱਤੇ ਲਾਇਆ। 1984 ਦੇ ਬਾਰੇ ਦੇ ਵਿੱਚ ਜਿਹੜਾ ਜੀ ਉਹ ਬੋਲਿਆ, ਬਾਰ-ਬਾਰ ਬੋਲਿਆ। ਉੱਥੋਂ ਹੀ ਉੱਤਰ ਕੇ ਸਟੇਜ ਤੋਂ ਉੱਤਰ ਕੇ ਹੋ ਗਏ ਪਤਾ ਹੀ ਨਾ ਲੱਗਿਆ। ਨਾ ਹਰਸਿਮਰਤ ਕੌਰ ਬਾਦਲ ਨੂੰ ਬੋਲਣ ਦਾ ਮੌਕਾ ਮਿਲਿਆ, ਨਾ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੂੰ ਜਿਹੜਾ ਸੀ ਉਹ ਬੋਲਣ ਦਾ ਮੌਕਾ ਮਿਲਿਆ। ਇਸ ਰੈਲੀ ਦੇ ਵਿੱਚੋਂ ਕੀ ਖੱਟਿਆ ਕੀ ਹੋਇਆ ਇਹਦੇ ਜਮਾ ਘਟਾਓ ਜਿਹੜੇ ਜੀ ਉਹ ਹੁੰਦੇ ਰਹਿਣਗੇ। ਪਰ ਨਰਿੰਦਰ ਮੋਦੀ ਹੋਰਾਂ ਦਾ ਜਿਹੋ ਜਿਹਾ ਜਿਹੜਾ ਜੀ ਉਹ ਬਿਹੇਵ ਸੀਗਾ ਉਹਦੇ ਤੋਂ ਇੱਕ ਗੱਲ ਤਾਂ ਜਿਹੜੀ ਉਹ ਦੀਦੀ ਆ ਕਿ ਜੇ ਅਗਲੇ ਦਿਨਾਂ ਦੇ ਵਿੱਚ ਵੀ ਕੁਛ ਰੈਲੀਆਂ ਹੁੰਦੀਆਂ ਨੇ ਉਹਨਾਂ ਰੈਲੀਆਂ ਦੇ ਵਿੱਚੋਂ ਕੱਢਣ ਪਾਉਣ ਨੂੰ ਕੀ ਹੋਊਗਾ ਜੀ। ਬਿਲਕੁਲ ਉੱਦਾਂ ਵੀ ਗੁੱਸੇ ਹੋ ਜਾਂਦੇ ਜੇ ਬੰਦੇ ਘੱਟ ਹੋਣ ਤੇ ਅੱਗੇ ਗੱਲ ਕਰਦੇ ਹਾਂ ਜੀ ਹੁਣ ਨਵਜੋਤ ਸਿੱਧੂ ਦੀ। ਕਾਂਗਰਸ ਦੀ ਜਿਹੜੀ ਅੰਦਰੂਨੀ ਲੜਾਈ ਆ ਉਸਨੇ ਸਿੱਧੂ ਦਾ ਗਲਾ ਹੀ ਖਰਾਬ ਕਰ ਦਿੱਤਾ। ਹੁਣ ਤੇ ਪੰਜਾਬ ਦੀ ਵਾਰੀ ਆਈ ਸੀ। ਪਹਿਲਾਂ ਇੱਕ ਦਿਨ ਤੇਰਾ ਜੀ ਸਾਂਝਾ ਕੀਤਾ ਸੀਗਾ ਕਿ ਅਸਲ ਕਹਾਣੀ ਜਿਹੜੀ ਆ ਜੀ ਉਹ ਪਰਦੇ ਪਿਛਲੀ ਹੋਰ ਹੈ। ਜਿਸ ਤਰੀਕੇ ਦੇ ਨਾਲ ਨਵਜੋਤ ਸਿੰਘ ਸਿੱਧੂ ਹੋਰਾਂ ਨੂੰ ਪੰਜਾਬ ਦੇ ਵਿੱਚੋਂ ਪ੍ਰਚਾਰ ਕਰਨ ਤੋਂ ਆਊਟ ਕੀਤਾ ਗਿਆ, ਕਲੀਨ ਬੋਲਡ ਕੀਤਾ ਗਿਆ, ਇਹ ਕਾਂਗਰਸ ਨੂੰ ਕਿੰਨਾ ਭੁਗਤਣਾ ਪੈਂਦਾ ਇਹ ਅਸਲ ਦੇ ਵਿੱਚ 23 ਤਰੀਕ ਜਿਹੜੀ ਆ ਜੀ ਉਹ ਦੱਸੂਗੀ। ਕਿਤੇ ਨਾ ਕਿਤੇ ਕਹਿ ਸਕਦੇ ਹੋ ਤੁਸੀਂ ਕਿ ਮਿਸ਼ਨ 13 ਦਾ ਜਿਹੜਾ ਟਾਰਗੇਟ ਲੈ ਕੇ ਤੁਰੀ ਕਾਂਗਰਸ ਇਸ ਵੇਲੇ ਇਹੋ ਜਿਹੀਆਂ ਆਪ ਹੁਦਰੀਆਂ ਕਰਕੇ ਉਹਨੇ 13 ਦੀਆਂ 13 ਸੀਟਾਂ ਫਸਾ ਰਹੀਆਂ ਨੇ। ਕੋਈ ਵੀ ਸੀਟ ਇਸ ਤਰ੍ਹਾਂ ਦੀ ਨਹੀਂ ਜਿਹੜੀ ਹਿੱਕ ਠੋਕ ਕੇ ਕਾਂਗਰਸ ਆਕੇ ਵੀ ਆਹ ਤਾਂ ਵੱਟ ਤੇ ਪਈ ਆ। ਉਹਦਾ ਕਾਰਨ ਇਹੀ ਆ ਕਿ ਇੱਕ ਦੂਜੇ ਤੋਂ ਅੱਗੇ ਲੰਘਣ ਦੀ ਹੋੜ
ਹਾਈ ਕਮਾਂਡ ਦੇ ਕੋਲੇ ਇਹਦਾ ਕ੍ਰੈਡਿਟ ਕੌਣ ਲਊਗਾ? ਇਹਦੀ ਹੋੜ ਨੇ ਨਵਜੋਤ ਸਿੰਘ ਸਿੱਧੂ ਨੂੰ ਦੌੜ ਦੇ ਵਿੱਚੋਂ ਬਾਹਰ ਕੱਢ ਦਿੱਤਾ। ਨਵਜੋਤ ਸਿੰਘ ਸਿੱਧੂ ਜਿਵੇਂ ਕਿ ਪਿਛਲੇ 28 ਦਿਨਾਂ ਦੇ ਵਿੱਚ ਵੱਖੋ ਵੱਖਰੇ ਰਾਜਾਂ ਦੇ ਵਿੱਚ 80 ਤੋਂ ਵੱਧ ਰੈਲੀਆਂ ਕੀਤੀਆਂ ਨੇ ਔਰ ਥਾਂ ਥਾਂ ਦੇ ਉੱਤੇ ਉਹਨੇ ਭੀੜਾਂ ਖਿੱਚੀਆਂ ਨੇ, ਉਹਨੂੰ ਲੋਕ ਸੁਣਨ ਜਾਂਦੇ ਆ। ਜਿੰਨਾ ਨਿਸ਼ਾਨਾ ਫੈਕਟਸ ਐਂਡ ਫਿਗਰਸ ਦੇ ਨਾਲ ਨਰਿੰਦਰ ਮੋਦੀ ਹੋਰਾਂ ਦੇ ਉੱਤੇ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਲਾਇਆ, ਜੇ ਤੁਸੀਂ ਉਹ ਰੈਲੀਆਂ ਸੁਣ ਲਓ, ਰਿਪੋਰਟਾਂ ਜਿਹੜੀਆਂ ਦੀ ਉਹ ਦੇਖ ਲਓ, ਤਾਂ ਇੱਕ ਗੱਲ ਤੁਸੀਂ ਮੰਨੋਗੇ ਕਿ ਸ਼ਾਇਦ ਇੰਨਾ ਫੈਕਟਸ ਐਂਡ ਫਿਗਰਸ ਦੇ ਨਾਲ ਨਿਸ਼ਾਨਾ ਰਾਹੁਲ ਗਾਂਧੀ ਹੋਰਾਂ ਨੇ ਵੀ ਮੋਦੀ ਦੇ ਉੱਤੇ ਨਹੀਂ ਲਾਇਆ ਜਾਂ ਉਹਨਾਂ ਲਾਉਣ ਦੇ ਵਿੱਚ ਸਫਲ ਉਹ ਨਹੀਂ ਹੋਏ। ਇਹਦੇ ਬਾਵਜੂਦ ਕਿਉਂਕਿ ਪੰਜਾਬ ਦੇ ਵਿੱਚ ਇੱਕ ਅਹਿਮ ਜਿਹੜਾ ਜੀ ਉਹ ਚੱਲਦਾ, ਉਹ ਕਰਤਾਰਪੁਰ ਦਾ ਲਾਂਘਾ। ਨਰਿੰਦਰ ਮੋਦੀ ਵੀ ਕਾਂਗਰਸ ਦੇ ਉੱਤੇ ਸਿੱਧਾ ਨਿਸ਼ਾਨਾ ਲਾਉਂਦੇ ਕਰਤਾਰਪੁਰ ਵਾਲੇ ਲਾਂਘੇ ਨੂੰ ਲੈ ਕੇ ਕਿ ਕਾਂਗਰਸ ਦੀ ਨਲਾਇਕੀ ਸੀ। ਬਠਿੰਡਾ ਰੈਲੀ 'ਚ ਵੀ ਉਹਨਾਂ ਜ਼ਿਕਰ ਕੀਤਾ ਕਿ ਕਾਂਗਰਸ ਦੀ ਨਲਾਇਕੀ ਸੀਗੀ ਕਿ ਉਹਨਾਂ ਨੇ ਕਰਤਾਰਪੁਰ ਪਾਕਿਸਤਾਨ ਵਾਲੀ ਸਾਈਡ ਤੇ ਜਾਣ ਦਿੱਤਾ। ਪਤਾ ਨਹੀਂ ਇਹ ਉਹਨਾਂ ਦਾ ਕਿੱਥੋਂ ਕੱਢਿਆ ਹੋਇਆ ਇਹ ਜਿਹੜਾ ਜੀ ਤਰਕ ਹੈ। ਤਰਕ ਉਹਨਾਂ ਦੇ ਕਿਹੋ ਜਿਹੇ ਆ ਉਹ ਸਭ ਨੂੰ ਪਤਾ ਜੀ, ਉਹ ਤਾਂ ਇਸ ਵੇਲੇ ਚੁਟਕਲੇ ਬਣੇ ਹੋਏ ਤਰਕ। ਖੈਰ, ਉਹਦੇ ਜੇ ਕਾਟ ਉਹਦੀ ਲੱਭਣੀ ਹੁੰਦੀ ਤਾਂ ਕਰਤਾਰਪੁਰ ਵਾਲੇ ਲਾਂਘੇ ਦੇ ਵਿੱਚ ਇੱਕ ਰੋਲ ਜਿਹੜਾ ਉਹਨੂੰ ਨਿਭਾਉਣ ਦੇ ਵਿੱਚ ਇੱਕ ਵੱਡਾ ਰੋਲ ਨਵਜੋਤ ਸਿੰਘ ਸਿੱਧੂ ਹੋਰਾਂ ਦਾ ਹੈਗਾ। ਕੋਈ ਇਹਨੂੰ ਮੰਨੇ ਜਾਂ ਨਾ ਮੰਨੇ, ਕਮ ਸੇ ਕਮ ਇਹਦੀ ਕਾਟ ਗੁਰਦਾਸਪੁਰ ਦੇ ਵਿੱਚ ਤਾਂ ਬਹੁਤ ਵੱਡੀ, ਸੁਨੀਲ ਜਾਖੜ ਹੋਰਾਂ ਦੇ ਵਾਸਤੇ ਦਿੱਤੀ ਜਾ ਸਕਦੀ ਸੀ, ਬਹੁਤ ਵੱਡੀ। ਨਵਜੋਤ ਸਿੰਘ ਸਿੱਧੂ ਹੋਰੀ ਜੇ ਇੱਥੇ ਰੈਲੀਆਂ ਨੂੰ ਸੰਬੋਧਨ ਕਰਦੇ, ਹੁਣ ਇਹ ਆਖਿਆ ਗਿਆ ਕਿ ਨਵਜੋਤ ਸਿੰਘ ਸਿੱਧੂ ਹੋਰਾਂ ਦਾ ਗਲਾ ਹੋ ਗਿਆ ਖਰਾਬ ਔਰ ਇਹ ਕਿਹਾ ਗਿਆ ਕਿ ਵੋਕਲ ਕਾਰਡ ਦੇ ਵਿੱਚ ਉਹਨਾਂ ਨੂੰ ਮੁਸ਼ਕਲ ਆ ਰਹੀ ਆ। 2 ਦਿਨ ਦੇ ਵਾਸਤੇ ਉਹਨਾਂ ਨੂੰ ਜਿਹੜਾ ਜੀ ਉਹ ਰੈਸਟ ਲਿਖਿਆ ਡਾਕਟਰਾਂ ਨੇ। ਮੋਗੇ ਦੇ ਵਿੱਚ ਕਿੱਲੀ ਚਹਿਲਾਂ 'ਚ ਹੋਈ ਰੈਲੀ ਜਿੱਥੇ ਨਵਜੋਤ ਸਿੰਘ ਸਿੱਧੂ ਹੋਰਾਂ ਨੂੰ ਨਹੀਂ ਸੀ ਬੋਲਣ ਦਿੱਤਾ ਗਿਆ, ਉਦੋਂ ਤੋਂ ਨਵਜੋਤ ਸਿੰਘ ਸਿੱਧੂ ਤੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਵਿਚਾਲੇ 751 ਕਿਸੇ ਨੂੰ ਭੁੱਲੀ ਨਹੀਂ। ਨਵਜੋਤ ਸਿੰਘ ਸਿੱਧੂ ਹੋਰਾਂ ਨੇ ਕਿਹਾ ਕਿ ਬਿਨਾਂ ਬੁਲਾਏ ਸਿਰਫ ਉਹ ਦਰਬਾਰ ਸਾਹਿਬ ਜਾਂਦੇ ਆ, ਹੋਰ ਜਗ੍ਹਾ ਦੇ ਉੱਤੇ ਬਿਨਾਂ ਬੁਲਾਏ ਤੋਂ ਕਦੀ ਨਹੀਂ ਜਾਂਦੇ। ਉਹਨਾਂ ਨੇ ਇਹ ਵੀ ਕਿਹਾ ਸੀਗਾ ਕਿ ਜਦੋਂ ਵੱਡੇ ਵੱਡੇ ਸਟਾਰ ਪ੍ਰਚਾਰਕ ਪੰਜਾਬ 'ਚ ਹੈਗੇ ਆ, ਕੈਪਟਨ ਅਮਰਿੰਦਰ ਸਿੰਘ ਹੋਰੀ ਤੇ ਆਸ਼ਾ ਕੁਮਾਰੀ ਹੋਰਾਂ ਵਰਗੇ, ਤੇ ਫਿਰ ਹਾਥੀ ਦੇ ਪੈਰ 'ਚ ਸਾਰਿਆਂ ਦਾ ਪੈਰ, ਇਹ ਉਹਨਾਂ ਨੇ ਕਹਿ ਕੇ ਸਟਾਰ ਜਿਹੜਾ ਜੀ ਉਹ ਕੀਤਾ ਸੀਗਾ। ਹੁਣ ਇਹ ਦੱਸਿਆ ਕਿ ਜਿਹੜੀ ਲਿਸਟ ਬਣੀ ਆ ਉਹਦੇ ਵਿੱਚ ਨਵਜੋਤ ਸਿੰਘ ਸਿੱਧੂ ਹੋਰਾਂ ਦਾ ਨਾਮ ਜਿਹੜਾ ਉਹ ਆਖਰੀ ਦੌਰ ਦੀਆਂ ਮੀਟਿੰਗਾਂ ਦੇ ਵਿੱਚ ਵੀ ਹੈ ਨੀਗਾ। ਕਾਂਗਰਸ ਕੌਨਫੀਡੈਂਟ, ਓਵਰ ਕੌਨਫੀਡੈਂਟ ਜਿਹੜੀ ਆ ਜੀ ਉਹ ਕਹੀ ਜਾ ਸਕਦੀ ਆ। ਖਾਸ ਤੌਰ ਦੇ ਉੱਤੇ ਜਿਹੜੀ ਸੀਟ ਦਾ ਮੈਂ ਜ਼ਿਕਰ ਕੀਤਾ ਗੁਰਦਾਸਪੁਰ ਵਾਲੀ ਦਾ, ਜੇ ਨਵਜੋਤ ਸਿੰਘ ਸਿੱਧੂ ਹੋਰੀ ਉੱਥੇ ਪ੍ਰਚਾਰ ਕਰਦੇ ਆ ਜਾਂ ਜਿਵੇਂ ਉਹ ਬਾਦਲਾਂ ਨੂੰ ਘੇਰਦੇ ਆ, ਬਠਿੰਡੇ ਦੇ ਵਿੱਚ ਉਹ ਪ੍ਰਚਾਰ ਕਰਦੇ ਆ, ਤੇ ਮੈਂ ਇਹ ਨਹੀਂ ਕਹਿੰਦਾ ਕਿ ਉਹ ਪਾਸਾ ਪਲਟਣ ਦੇ ਸਮਰੱਥ ਨੇ, ਪਰ ਉਹ ਬਹੁਤ ਵੱਡਾ ਫੈਕਟਰ ਜਿਹੜਾ ਜੀ ਉੱਥੇ ਸਿੱਧ ਹੋ ਸਕਦੇ ਸੀ। ਪਰ ਕੌਣ ਸਮਝਾਵੇ ਇਹਨਾਂ ਦੇ ਲੀਡਰਾਂ ਨੂੰ। ਤੇ ਅੱਗੇ ਗੱਲ ਕਰਦੇ ਆ, ਅਕਾਲੀ ਦਲ ਨੇ ਜਿਹੜੇ ਬੇਅਦਬੀ ਦਾ ਕਾਂਡ ਆ ਉਹ ਹੁਣ ਲੋਕ ਆਵਾਜ਼ ਚੱਕ ਰਹੇ ਆ, ਨਾਲ ਹੀ ਕਾਂਗਰਸ ਵੀ ਚੱਕ ਰਹੀ ਆ। ਉਸ ਨੂੰ ਦੱਬਣ ਲਈ 1984 ਦੀ ਪੀੜਤ ਜਗਦੀਸ਼ ਕੌਰ ਦਾ ਸਹਾਰਾ ਲਿਆ ਇਹਨਾਂ ਨੇ। ਐਕਚੁਅਲੀ ਮੈਂ ਕਿਹਾ ਕਿ ਜਿਹੜੇ ਪ੍ਰਧਾਨ ਮੰਤਰੀ ਨੇ ਉਹ ਵੀ 84 ਦੀ ਗੱਲ ਕਰਦੇ ਆ। ਬੇਅਦਬੀ ਦੀਆਂ ਘਟਨਾਵਾਂ ਦਾ ਜ਼ਿਕਰ ਤੱਕ ਕਿਤੇ ਨਾ ਪ੍ਰਧਾਨ ਮੰਤਰੀ ਹੋਰਾਂ ਨੇ ਇੱਥੇ ਜਿਹੜਾ ਜੀ ਕੀਤਾ, ਜਿਹੜਾ ਕਿ ਪੰਜਾਬ ਦੇ ਵਿੱਚ ਬਹੁਤ ਵੱਡਾ ਮੁੱਦਾ ਬਣ ਕੇ ਜਿਹੜਾ ਉਭਰਿਆ। ਦੇਖੋ, ਇਹ ਵੀ ਇੱਕ ਅਸਲੀਅਤ ਹੈ ਕਿ ਇਹ ਚੋਣਾਂ ਤੋਂ ਬਾਅਦ ਜਿਹੜਾ ਜੀ ਕੀ ਇਹ ਮੁੱਦਾ ਬਣੂਗਾ, ਇਹ ਸਵਾਲ ਹੈ। ਇਹਦੇ ਚਾਂਸਿਸ ਘੱਟ ਲੱਗਦੇ ਆ ਕਿ ਇਹ ਮੁੱਦਾ ਰਹੂਗਾ। ਉਹ ਚਾਂਸਿਸ ਇਸ ਪੱਖੋਂ ਵੀ ਥੋੜੇ ਘੱਟ ਲੱਗਦੇ ਆ ਕਿ ਮੁੱਖ ਮੰਤਰੀ ਸਾਹਿਬ ਕਹਿੰਦੇ ਆ ਕਿ ਜੀ ਚੋਣਾਂ ਖਤਮ ਹੋਣ ਦਿਓ, ਅਸੀਂ ਕੁੰਵਰ ਵਿਜੇ ਪ੍ਰਤਾਪ ਹੋਰਾਂ ਨੂੰ ਤੁਰੰਤ ਲਿਆਵਾਂਗੇ, ਫਿਰ ਉਹ ਕਰਨਗੇ ਸਾਰਾ ਕੁਝ। SIT ਤੇ ਤਾਂ ਕੋਈ ਪਾਬੰਦੀ ਨਹੀਂ ਗੀ, SIT ਦੇ ਉੱਤੇ ਕੋਈ ਸਟੇ ਨਹੀਂਗਾ, ਉਹਦੀ ਕਾਰਵਾਈ ਦੇ ਉੱਤੇ ਕੋਈ ਸਟੇ ਨਹੀਂਗਾ ਤੇ ਉਹਦੀ ਕਾਰਵਾਈ ਨਹੀਂ ਹੋ ਸਕਦੀ ਜੀ। ਕੁੰਵਰ ਵਿਜੇ ਪ੍ਰਤਾਪ ਹੋਰੀ ਹੈ ਨਹੀਂ ਤੇ ਬਾਕੀ ਮੈਂਬਰ ਕੀ ਕਰਦੇ ਆ, ਜਿੱਥੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਹੋਣਾ ਇਹਦੇ ਉੱਤੇ ਬਹੁਤਾ ਕੁਝ ਜਿਹੜਾ ਜੀ ਉਹ ਨਹੀਂ ਗਾ, ਜਿਹੋ ਜਿਹੇ ਹਾਲਾਤ ਬਣ ਰਹੇ ਆ। ਇਹਦੇ ਬਾਵਜੂਦ ਅਕਾਲੀ ਦਲ ਜਿਹੜਾ ਕਿ ਇਸ ਵੇਲੇ ਡਰਿਆ ਹੋਇਆ ਇਸ ਸਾਰੀਆਂ ਜਿੰਨਾ ਇਹਦਾ ਵਿਰੋਧ ਹੋ ਰਿਹਾ। ਬਠਿੰਡੇ ਦੇ ਵਿੱਚ ਹਰਸਿਮਰਤ ਕੌਰ ਬਾਦਲ ਹੋਰਾਂ ਨੂੰ ਇੱਕ ਪਿੰਡ ਦੇ ਵਿੱਚ ਵੜਨ ਤੱਕ ਜਿਹੜਾ ਜੀ ਉਹ ਨਹੀਂ ਦਿੱਤਾ ਗਿਆ, ਬਾਹਰ ਧਰਨਾ ਲਾ ਕੇ ਬੈਠੇ ਰਹੇ। ਧਮਕੀਆਂ ਜਿਹੜੀਆਂ ਜੀ ਉਹ ਕੁੰਵਰ ਵਿਜੇ ਪ੍ਰਤਾਪ ਨੂੰ ਦੇ ਰਹੇ ਆ। ਬਿਕਰਮ ਸਿੰਘ ਮਜੀਠੀਆ ਹੋਰਾਂ ਦੀ ਇੱਕ ਵੀਡੀਓ ਵਾਇਰਲ ਹੋਈ ਆ। ਅੱਜ ਸਰਕਾਰ ਨੇ ਕਿਹਾ ਕਿ ਬਿਕਰਮ ਸਿੰਘ ਮਜੀਠੀਆ ਹੋਰਾਂ ਦੇ ਉੱਤੇ ਪਰਚਾ ਦਰਜ ਕਰੋ ਕਿ ਉਹਨਾਂ ਨੇ ਕਿਸੇ ਅਫਸਰ ਨੂੰ ਧਮਕੀ ਕਿਉਂ ਦਿੱਤੀ ਆ। ਉਹ ਕਰਨ ਕੀ, ਧਮਕੀਆਂ ਦੇਣਗੇ, ਇਹਦੋਂ ਇਲਾਵਾ ਹੋਰ ਕੁਝ ਕਰਨ ਨੂੰ ਹੈ ਨਹੀਂ। ਇੱਕ ਕਾਟ ਹੋਰ ਲੱਭੀ ਗਈ। ਕਾਟ ਕੀ ਲੱਭੀ ਗਈ ਕਿ 1984 ਦੀ ਜਿਹੜੀ ਦੀ ਪੀੜਤ ਔਰਤ ਜਿਹਨੇ ਬੜੀ ਦਲੇਰੀ ਦੇ ਨਾਲ ਜਿਹੜਾ ਜੀ ਅਦਾਲਤ ਦੇ ਵਿੱਚ ਡਟ ਕੇ ਆਪਣੀ ਗਵਾਹੀ ਜਿਹੜੀ ਦਿੱਤੀ, ਜਗਦੀਸ਼ ਕੌਰ, ਉਹਨੂੰ ਬਠਿੰਡੇ ਲਿਆਂਦਾ ਗਿਆ।
ਪ੍ਰਧਾਨ ਮੰਤਰੀ ਦੀ ਰੈਲੀ ਦੇ ਵਾਸਤੇ। ਪ੍ਰਧਾਨ ਮੰਤਰੀ ਹੋਰਾਂ ਦੀ ਰੈਲੀ ਦੇ ਵਾਸਤੇ ਜਗਦੀਸ਼ ਕੌਰ ਹੋਰਾਂ ਨੂੰ ਬਠਿੰਡੇ ਲਿਆ ਕੇ ਸਟੇਜ ਤੇ ਬਿਠਾਇਆ ਗਿਆ। 7 ਮਿੰਟ ਉਹਦੇ ਤੋਂ ਭਾਸ਼ਣ ਕਰਵਾਇਆ ਗਿਆ ਤਾਂ ਕਿ ਬੇਅਦਬੀ ਕਾਂਡ ਨੂੰ ਕੱਟਿਆ ਜਾ ਸਕੇ। ਜਗਦੀਸ਼ ਕੌਰ ਹੋਈ ਬੁਲਾਰੇ ਤਾਂ ਹੈ ਨਹੀਂ ਗੇ, ਰਿਸਪੈਕਟ ਬਹੁਤ ਆ ਉਸ ਔਰਤ ਦੀ, ਇਹਦੇ 'ਚ ਕੋਈ ਸ਼ੱਕ ਨਹੀਂ ਗਾ, ਪਰ ਉਹ ਕੋਈ ਬੁਲਾਰੀ ਨਹੀਂ। ਉਹ ਕਿਵੇਂ ਇਸ ਸਿਆਸਤ ਦੇ ਵਿੱਚ ਜਿਹੜਾ ਦੀ ਉਹ ਘੜੀਸੀ ਗਈ, ਲਿਆਂਦੀ ਗਈ, ਪਰਦੇ ਪਿਛਲੀਆਂ ਕਹਾਣੀਆਂ ਤਾਂ ਕੋਈ ਜਾਣਦਾ ਨਹੀਂ। 7 ਮਿੰਟ ਬੋਲੀ, 3 ਵਾਰੀ ਉਹਨੇ ਬਾਰ-ਬਾਰ ਇਹ ਗੱਲ ਦਾ ਜ਼ਿਕਰ ਕੀਤਾ ਕਿ ਜੇ ਕਾਂਗਰਸ ਨੂੰ ਵੋਟ ਪਾਈ ਤਾਂ ਉਹ ਗਾਂਧੀ ਪਰਿਵਾਰ ਨੂੰ ਵੋਟ ਜਾਊਗੀ। ਇਹਦਾ ਬਾਰ-ਬਾਰ ਜ਼ਿਕਰ ਕੀਤਾ ਨਹੀਂ ਗਿਆ, ਕਰਵਾਇਆ ਗਿਆ ਤਾਂ ਕਿ ਕਾਟ ਜਿਹੜੀ ਆ ਉਹ ਲੱਭੀ ਜਾ ਸਕੇ। ਹੋ ਸਕਦਾ ਸੁਣਨ ਵਾਲਿਆਂ ਨੂੰ ਭੁੱਲ ਨਾ ਗਿਆ ਹੋਵੇ, 1984 ਤੋਂ ਬਾਅਦ ਚਾਹੇ ਵਿਧਾਨ ਸਭਾ ਦੀਆਂ ਚੋਣਾਂ ਸੀ, ਚਾਹੇ ਲੋਕ ਸਭਾ ਦੀਆਂ ਚੋਣਾਂ ਸੀ, ਅਕਾਲੀ ਦਲ ਬਾਦਲ ਜਿਹੜਾ 1984 ਦੇ ਪੀੜਤਾਂ ਨੂੰ ਵਰਤਦਾ ਰਿਹਾ। ਮੈਨੂੰ ਚੰਗੀ ਤਰ੍ਹਾਂ ਯਾਦ ਹੈ, ਗੁਰਦਾਸਪੁਰ ਦੇ ਵਿੱਚ ਵੀ ਜਦੋਂ ਚੋਣ ਸੀਗੀ ਵਰ੍ਹਿਆਂ ਪਹਿਲਾਂ, ਉਦੋਂ ਖੁੱਲੇ ਟਰੱਕਾਂ ਦੇ ਉੱਤੇ ਵਿਧਵਾਵਾਂ ਜਿਹੜੀਆਂ ਸੀ ਉਹ ਖੜੀਆਂ ਕਰ ਕਰਕੇ ਉਹਨਾਂ ਨੂੰ ਫੇਰਿਆ ਜਾਂਦਾ ਸੀ ਬਾਜ਼ਾਰਾਂ ਦੇ ਵਿੱਚ ਕਿ ਇਹ 1984 ਦੀਆਂ ਪੀੜਤਾਂ ਨੇ। ਇਸ ਮੁੱਦੇ ਦੇ ਉੱਤੇ ਅਕਾਲੀ ਦਲ ਜਿਹੜਾ ਦੀ ਉਹ ਵੋਟ ਲੈਂਦਾ ਰਿਹਾ ਬਾਰ-ਬਾਰ। ਉਹੀ ਕੁਛ ਹੁਣ ਓਦਾਂ ਤਾਂ ਨਹੀਂ ਸੀ ਕਰ ਸਕਦਾ। ਜਗਦੀਸ਼ ਕੌਰ ਹੋਰਾਂ ਨੂੰ ਜਿਹੜਾ ਦੀ ਇੱਥੇ ਲਿਆ ਕੇ ਵਰਤਿਆ ਗਿਆ। ਹੁਣ ਸਵਾਲ ਜਿਹੜਾ ਦੀ ਵੱਡਾ ਇਹ ਖੜਾ ਕਿ ਕੀ ਜਗਦੀਸ਼ ਕੌਰ ਹੋਰਾਂ ਨੂੰ ਪਤਾ ਨਹੀਂ ਹੋਊਗਾ ਜੀ ਕਿ ਇੱਥੇ ਜਿਹੜੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਕਿਵੇਂ ਵਾਪਰੀਆਂ, ਉਹਦੇ ਵਾਸਤੇ ਜ਼ਿੰਮੇਵਾਰ ਕੌਣ ਲੋਕ ਸਨ, ਜਿਨ੍ਹਾਂ ਨੇ ਕਾਨੂੰਨਨ ਕਾਰਵਾਈ ਨਹੀਂ ਕੀਤੀ, ਉਹਦੇ ਉੱਤੇ ਕੋਈ ਐਕਸ਼ਨ ਨਹੀਂ ਲਿਆ। ਸ਼ਾਇਦ ਹੋ ਸਕਦਾ ਜੀ ਉਹਨੂੰ ਪਤਾ ਹੋਵੇ, ਸ਼ਾਇਦ ਹੋ ਸਕਦਾ ਉਹਨੂੰ ਨਾ ਪਤਾ ਹੋਵੇ। ਉਹ ਭੋਲੀ ਔਰਤ ਜਿਹੜੀ ਆ ਜੀ ਉਹਨੂੰ ਸਿਆਸਤ ਨੇ ਇੱਕ ਕਿਸਮ ਦੇ ਨਾਲ ਵਰਤ ਲਿਆ। ਕਿੰਨਾ ਕੁ ਇਸ ਪੱਤੇ ਦਾ ਅਸਰ ਪੈਂਦਾ, ਉਹ ਰੈਲੀ ਕਿੰਨੀ ਕੁ ਪ੍ਰਭਾਵਸ਼ਾਲੀ ਸੀ, ਡਿਟੇਲ ਮੈਂ ਪਹਿਲਾਂ ਹੀ ਜਿਹੜੀ ਜੀ ਉਹ ਦੱਸ ਦਿੱਤੀ। ਪਰ ਇਹ ਪੱਤਾ ਜਿਹੜਾ ਜੀ ਕੱਟਣ ਦੇ ਵਾਸਤੇ ਵਰਤਿਆ ਗਿਆ। ਹੁਣ ਪਤਾ ਨਹੀਂ ਅਗਲੇ ਦਿਨਾਂ ਦੇ ਦੌਰਾਨ, ਰੈਲੀਆਂ ਦੇ ਦੌਰਾਨ ਜਗਦੀਸ਼ ਕੌਰ ਹੋਰਾਂ ਨੂੰ ਹੋਰ ਇੱਥੇ ਬਠਿੰਡੇ ਦੇ ਵਿੱਚ ਵਰਤਿਆ ਜਾਂਦਾ ਜਾਂ ਨਹੀਂ। ਪਰ ਇਹਨਾਂ ਜ਼ਰੂਰ ਆ ਜੀ ਕਿ ਅਕਾਲੀ ਦਲ ਜਿਹੜਾ ਘਬਰਾਇਆ ਹੋਇਆ ਇਸ ਵੇਲੇ, ਬਾਦਲ ਅਕਾਲੀ ਦਲ ਜਿਹੜੀਆਂ ਬੇਅਦਬੀ ਦੀਆਂ ਘਟਨਾਵਾਂ ਦੇ ਮੁੱਦੇ ਤੋਂ ਉਹ ਕੋਈ ਨਾ ਕੋਈ ਇਹਦਾ ਤੋੜ ਲੱਭਣ ਦੇ ਯਤਨ ਜੀ। ਦੇਖੋ ਹੁਣ ਆ 2-4 ਦਿਨ ਤਾਂ ਬਹੁਤ ਕੁਛ ਹੋਊਗਾ। ਤੇ ਅੱਗੇ ਗੱਲ ਕਰਦੇ ਹਾਂ, 10 ਦਿਨਾਂ ਦੇ ਰਿਮਾਂਡ ਦੇ ਬਾਵਜੂਦ ਵੀ ਇਹ ਜਿਹੜੇ ਪਾਦਰੀ ਵਾਲੇ ਪੈਸਿਆਂ ਦਾ ਰੌਲਾ ਪੈਂਦਾ ਉਹ ਪੁਲਿਸ ਤੋਂ ਵਸੂਲ ਨਹੀਂ ਹੋਏ। ਇਹ ਬੜਾ ਅਹਿਮ ਹੈ। ਇੱਕ ਤਾਂ ਜਿਹੜੀ ਪੁਲਿਸ ਦੀ ਕਹਾਣੀ ਉਹ ਪਹਿਲੇ ਦਿਨੋਂ ਹੀ ਸ਼ੱਕੀ ਸੀਗੀ ਕਿ ਨਾਕੇ ਦੇ ਉੱਤੇ ਖੜੇ ਸੀ ਜੀ, ਉੱਥੇ ਨਾਕੇ ਤੇ ਖੜੋਤਿਆਂ ਕਾਰ ਨੂੰ ਰੁਕਣ ਦਾ ਇਸ਼ਾਰਾ ਕੀਤਾ, ਉਹਦੇ ਵਿੱਚੋਂ ਇੰਨਾ ਕੈਸ਼ ਜਿਹੜਾ ਨਹੀਂ ਮਿਲਿਆ। ਪਰ ਉਹ ਸਾਰਾ ਕੁਝ ਬਾਅਦ ਦੇ ਵਿੱਚ ਗਲਤ ਸਾਬਤ ਹੋਇਆ ਕਿਉਂਕਿ ਸੀਡੀ ਫੁਟੇਜ ਜਿਹੜੀਆਂ ਸੀ ਉਹ ਸਾਹਮਣੇ ਆ ਗਈਆਂ, ਜਿਹੜੀਆਂ ਇਹ ਕਹਿੰਦੀਆਂ ਕਿ ਏਦਾਂ ਦੀ ਕੋਈ ਕਾਰ ਉੱਥੋਂ ਨਹੀਂ ਲੰਘੀ, ਬਲਕਿ ਜਿਹੜੇ ਪਾਦਰੀ ਦੇ ਪੈਸੇ ਸੀਗੇ ਉਹ ਤਾਂ ਉਹਦੇ ਘਰੋਂ ਜਿਹੜੇ ਸੀ ਉਹ ਚੁੱਕੇ ਗਏ। ਔਰ ਇਹ ਪੈਸੇ ਕਿੰਨੇ ਸੀਗੇ, ਇਹ ਜਿਹੜਾ ਜੀ ਇੱਕ ਵੱਡਾ ਸਵਾਲ ਖੜਾ ਹੋ ਗਿਆ। ਔਰ ਇਹ ਪਤਾ ਲੱਗਿਆ ਕਿ 5.5 ਕਰੋੜ ਰੁਪਈਏ ਦੇ ਕਰੀਬ ਜਿਹੜਾ ਪੈਸਾ ਸੀਗਾ ਉਹ ਗਾਇਬ ਕਰ ਦਿੱਤਾ। ਉਹ ਦੱਸਿਆ ਹੀ ਨਹੀਂ ਕਿਤੇ। 2 ਇਸ ਤਰ੍ਹਾਂ ਹੀ ਭੱਜ ਗਏ। ਕੇਰਲਾ ਦੇ ਵਿੱਚੋਂ ਜਾ ਕੇ ਜਿਹੜਾ ਜੀ ਇਹਨਾਂ ਨੂੰ ਫੜਿਆ ਗਿਆ ਔਰ ਫੜ ਕੇ 10 ਦਿਨ ਦਾ ਰਿਮਾਂਡ ਇਹਨਾਂ ਦੇ ਕੋਲੇ ਰਿਹਾ, ਸਿੱਟ ਦੇ ਕੋਲੇ। ਹੈਰਾਨੀ ਵਾਲੀ ਗੱਲ ਜਿਹੜੀ ਇਹ ਰਹੀ ਕਿ ਇਹਦੇ ਵਿੱਚ 5 ਕਰੋੜ 78 ਲੱਖ ਰੁਪਈਆ ਜਿਹੜਾ ਲੁੱਟਿਆ ਗਿਆ ਸੀਗਾ। ਲੁੱਟਿਆ ਤਾਂ ਕਿਉਂਕਿ ਇਹਦੇ ਵਿੱਚ ਡਾਕੇ ਦੀ ਧਾਰਾ ਜਿਹੜੀ ਆ ਉਹ ਜੋੜੀ ਹੋਈ ਆ। ਇਹਦੇ ਵਿੱਚੋਂ ਜਿਹੜਾ ਬਰਾਮਦ ਕੀਤਾ ਗਿਆ 1 ਕਰੋੜ 28 ਲੱਖ ਬਰਾਮਦ ਕੀਤਾ ਜਾ ਸਕਿਆ। ਬਾਕੀ ਪੈਸਾ ਕਿੱਥੇ ਗਿਆ? 3 ਲੱਖ ਰੁਪਈਆ ਉਹ ਕਹਿੰਦੇ ਅਸੀਂ ਖਰਚ ਲਿਆ। 1.25 ਕਰੋੜ ਰੁਪਈਆ ਹੋ ਰਹਿੰਦਾ, ਉਹ ਕਿੱਥੇ ਗਏ ਪੈਸੇ? ਇਹ ਕੀ ਇਹ ਭੇਦ ਹੀ ਜਿਹੜਾ ਜੀ ਉਹ ਬਣ ਕੇ ਰਹਿ ਜਾਊਗਾ? ਜਿਹੜੀ ਜਾਂਚ ਅਧਿਕਾਰੀ ਆ ਉਹ ਇਹ ਕਹਿੰਦੇ ਆ ਕਿ ਅਜੇ ਜਿਹੜਾ ਨਿਰਮਲ ਸਿੰਘ ਸੀਗਾ ਜਿਹਦੇ ਕੋਲੋਂ ਇਹ ਜਿਹੜਾ ASI ਦਾ ਇੱਕ ਦਾ ਰਿਸ਼ਤੇਦਾਰ ਆ, ਉਹਦੇ ਕੋਲੋਂ ਪੈਸਾ ਜਿਹੜਾ ਜੀ ਬਰਾਮਦ ਹੋਇਆ ਸੀਗਾ ਵੀ ਉਹ ਗ੍ਰਿਫਤਾਰ ਨਹੀਂ ਹੋਇਆ। ਹੋ ਸਕਦਾ ਇਹਦੇ ਉੱਤੇ ਜਿਹੜਾ ਜੀ ਉਹਨੂੰ ਗ੍ਰਿਫਤਾਰ ਕਰਕੇ ਜਿਹੜਾ ਉਹ ਪੁੱਛਿਆ ਜਾਵੇ ਕਿ ਬਾਕੀ ਪੈਸੇ ਜਿਹੜੇ ਉਹ ਕਿੱਥੇ ਆ। ਇਹ ਕਿਹਾ ਗਿਆ ਕਿ 10 ਦਿਨ ਦੇ ਰਿਮਾਂਡ ਦੇ ਉੱਤੇ ASI ਜਿਹੜੇ ਆ ਜੀ ਉਹ ਇਹ ਕਹਿੰਦੇ ਆ ਕਿ ਉਹਨਾਂ ਨੇ 4 ਕਰੋੜ 51 ਲੱਖ 50 ਲੱਖ ਰੁਪਈਏ ਜਿਹੜੇ ਜੀ ਉਹ ਲੁੱਟੇ ਸੀਗੇ। ਪੁਲਿਸ ਕਹਿੰਦੀ ਆ ਉਹਨਾਂ ਨੂੰ ਇਹਦੀ ਗੱਲ ਦੇ ਉੱਤੇ ਯਕੀਨ ਨਹੀਂ ਗਾ। ਜਿਹੜੇ ਫੈਕਟ ਸਾਹਮਣੇ ਆਏ ਆ ਉਹ ਕੁਝ ਹੋਰ ਨੇ। ਇਹ ਪੈਸਾ ਬਾਕੀ ਦਾ ਕਿੱਥੇ ਗਿਆ? ਕੀ ਕਦੀ ਉਹ ਬਰਾਮਦ ਹੋ ਸਕੂਗਾ? ਇਹ ਬਹੁਤ ਵੱਡਾ ਜਿਹੜਾ ਜੀ ਉਹ ਸਵਾਲ ਹੈ। ਲੋਕ ਇਸ ਪੱਖੋਂ ਵੀ ਜਿਹੜੇ ਜੀ ਉਹ ਸਵਾਲ ਖੜੇ ਕਰ ਰਹੇ ਆ ਕਿ ਇੱਕ ਲੁੱਟ ਉਹ ਹੋਈ ਸੀ, ਇੱਕ ਲੁੱਟ ਦੁਬਾਰਾ ਤਾਂ ਨਹੀਂ ਕਿਸੇ ਹੋਰ ਤਰੀਕੇ ਦੀ ਜਿਹੜੀ ਹੋ ਗਈ? ਪਹਿਲਾਂ ਗਾਇਬ ਜਿਹੜੇ ਉਹ ਕੀਤੇ ਗਏ, ਹੁਣ ਜਿਹੜੇ ਉਹ ਕਿੰਨੇ ਗਾਇਬ ਹੋਏ? ਕਿਉਂਕਿ ਕੈਸ਼ ਪੈਸਾ ਸੀਗਾ, ਢੇਰਾਂ ਦੇ ਰੂਪ ਦੇ ਵਿੱਚ, ਬੋਰੀਆਂ ਦੇ ਰੂਪ ਦੇ ਵਿੱਚ ਜਿਹੜਾ ਸੀ ਉਹ ਬਰਾਮਦ ਕੀਤਾ ਗਿਆ, ਉੱਥੋਂ ਇਕੱਠਾ ਕੀਤਾ ਗਿਆ।
ਤੇ ਜਦੋਂ ਫਿਰ ਪੁਰਾਣੀ ਕਹਾਵਤ ਹੈ ਕਿ ਚੋਰਾਂ ਦਾ ਕੱਪੜਾ ਲਾਠੀਆਂ ਦੇ ਗੱਜ, ਹੁਣ ਲਾਠੀਆਂ ਦੇ ਗੱਜ ਕਿੱਥੇ ਕਿੱਥੇ ਜਿਹੜੇ ਜੀ ਉਹ ਵਰਤੇ ਗਏ, ਉਹਦੇ ਕਰਕੇ ਹੀ ਇਹ ਕਿਹਾ ਜਾ ਸਕਦਾ ਆ ਕਿ ਜਿੰਨਾ ਪੈਸਾ ਸੀਗਾ ਇਹ ਉਹਨਾਂ ਬਰਾਮਦ ਨਹੀਂ ਹੋਇਆ, ਔਰ ਹੁਣ ਅੱਗੋਂ ਬਰਾਮਦ ਹੋਣ ਦੇ ਆਸਾਰ ਵੀ ਘੱਟ ਨੇ ਜੀ। ਹਾਂ, ਤੇ ਅੱਗੇ ਗੱਲ ਕਰਦੇ ਹਾਂ ਕਿ ਇਲੈਕਸ਼ਨ ਆਇਆ ਤੇ ਜਿਹੜੇ ਲੀਡਰ ਆ ਉਹ ਵਾਅਦੇ ਤੋਂ ਵਾਅਦਾ ਕਰੀ ਜਾਂਦੇ, ਪਰ ਕਿਸਾਨਾਂ ਦੀਆਂ ਖੁਦਕਸ਼ੀਆਂ ਅਜੇ ਵੀ ਜਾਰੀ। ਉਹਦੀ ਇੱਕ ਜਿਹੜੀ ਰੱਲਾ ਦੀ ਰਹਿਣ ਵਾਲੀ ਵਿਧਵਾ ਹੈ, ਉਹਨੇ ਇੱਕ ਕਿਸਮ ਦੇ ਨਾਲ ਧਿਆਨ ਤਾਂ ਜਿਹੜਾ ਜੀ ਉਹ ਖਿੱਚਿਆ ਵੀਰਪਾਲ ਕੌਰ ਰੱਲਾ ਨੇ। ਉਹਨੇ ਧਿਆਨ ਇਸ ਪੱਖੋਂ ਖਿੱਚਿਆ ਕਿ ਉਹ ਉਮੀਦਵਾਰ ਬਣ ਗਈ ਬਠਿੰਡੇ ਤੋਂ, ਖਾਲੀ ਘੜਾ ਲੈ ਕੇ ਉਹ ਪ੍ਰਚਾਰ ਆਪਣਾ ਕਰਦੀ ਆ। ਸ਼ਾਇਦ ਐਡੇ ਵੱਡੇ ਵੋਟਾਂ ਦੇ ਰਾਮ ਰੌਲੇ ਦੇ ਵਿੱਚ ਵੀਰਪਾਲ ਕੌਰ ਰੱਲਾ ਦੀ ਆਵਾਜ਼ ਰਾਜਨੀਤਾਂ ਤੱਕ ਨਾ ਪਹੁੰਚ ਸਕੇ, ਪਰ ਇੰਨਾ ਜ਼ਰੂਰ ਹੈ ਕਿ ਉਹ ਆਪਣੇ ਵੱਲੋਂ ਕੋਸ਼ਿਸ਼ ਜਿਹੜੀ ਹੈ ਜੀ ਉਹ ਕਰ ਰਹੀ ਹੈ। ਔਰ ਜਿਹੜੇ ਕਿਸਾਨ ਨੇ ਉਹਨਾਂ ਦੀਆਂ ਖੁਦਕੁਸ਼ੀਆਂ ਜਿਉਂ ਦੀਆਂ ਤਿਉਂ ਜਾਰੀ ਨੇ। ਥਾਣਾ ਸੰਗਤ ਦੇ ਵਿੱਚ ਪਿੰਡ ਮੱਲਵਾਲਾ ਪੈਂਦਾ ਹੈ, ਜਿੱਥੇ ਕਿ ਇੱਕ ਕਿਸਾਨ ਨੇ ਜ਼ਹਿਰੀਲੀ ਚੀਜ਼ ਖਾ ਕੇ ਖੁਦਕੁਸ਼ੀ ਕਰ ਲਈ। ਬਲਕਾਰ ਸਿੰਘ 35 ਸਾਲਾਂ ਦਾ ਸੀਗਾ, 8 ਏਕੜ ਜ਼ਮੀਨ ਦਾ ਮਾਲਕ ਸੀਗਾ, ਜ਼ਮੀਨ ਠੇਕੇ ਤੇ ਦੇ ਕੇ ਪਰਿਵਾਰ ਪਾਲਦਾ ਸੀਗਾ। ਉਹਦੇ ਪਿਓ ਦੀ ਮੌਤ ਹੋ ਚੁੱਕੀ ਆ, ਉਹਦੇ ਸਿਰ ਆੜ੍ਹਤੀਆਂ ਦਾ, ਸਹਿਕਾਰੀ ਸਭਾ ਦਾ, ਬੈਂਕਾਂ ਦਾ 8 ਲੱਖ ਰੁਪਏ ਦੇ ਕਰੀਬ ਕਰਜ਼ਾ ਸੀਗਾ। ਪਰੇਸ਼ਾਨ ਰਹਿੰਦਾ ਸੀ ਔਰ ਮੋਟਰ ਤੇ ਜਾ ਕੇ ਕੋਈ ਜ਼ਹਿਰੀਲੀ ਚੀਜ਼ ਜਿਹੜੀ ਉਹ ਖਾ ਲਈ ਤੇ ਦੁਨੀਆ ਤੋਂ ਤੁਰ ਗਿਆ। ਉਹਦੇ ਪਿੱਛੇ ਇੱਕ ਤੇ ਪਤਨੀ ਜਿਹੜੀਆਂ ਦੀ ਉਹ ਰਹਿ ਗਈਆਂ, 2 ਔਰਤਾਂ ਭੁਗਤਣਗੀਆਂ ਔਰ ਉਹਨਾਂ ਦੀ ਕੋਈ ਸਾਰ ਲਊਗਾ, ਕਿਸੇ ਨੂੰ ਕੁਛ ਨਹੀਂ ਜਿਹੜਾ ਦੀ ਉਹ ਪਤਾ। ਦੂਜੀ ਖੁਦਕੁਸ਼ੀ ਪਾਤੜਾਂ ਦੇ ਪਿੰਡ ਚਨਾਗਰਾ ਦੇ ਵਿੱਚ ਭਾਖੜਾ ਨਹਿਰ ਛਾਲ ਮਾਰ ਕੇ ਇੱਕ ਕਿਸਾਨ ਨੇ ਜਿਹੜੀ ਉਹ ਕੀਤੀ ਹੈ। ਇਹ ਦੱਸਿਆ ਜਾ ਰਿਹਾ ਕਿ 4 ਏਕੜ ਉਹਦੀ ਜ਼ਮੀਨ ਸੀਗੀ, 15 ਲੱਖ ਰੁਪਏ ਦਾ ਉਹਦੇ ਸਿਰ ਕਰਜ਼ਾ। ਗੁਰਚਰਨ ਸਿੰਘ ਖੁਦਕੁਸ਼ੀ ਕਰਨ ਵਾਲਾ ਸੀਗਾ, ਜਿਹਨੇ ਦੱਸਿਆ ਕਿ ਭਾਖੜਾ ਦੇ ਵਿੱਚ ਉਹਨੇ ਜਿਹੜੀ ਜੀ ਛਾਲ ਮਾਰਤੀ। ਵੇਖਣ ਵਾਲਿਆਂ ਨੇ ਜਿਹੜਾ ਜੀ ਉਹ ਦੱਸਿਆ ਉਹਦੇ ਪਿਓ ਦੀ ਜਿਹੜੀ ਸੀ ਉੱਥੋਂ ਮਿਲੀ ਮੋਬਾਇਲ ਫੋਨ, ਪਰਸ, ਸਾਰਾ ਕੁਛ ਜਿਹੜਾ ਜੀ ਬੱਸ ਦੀਆਂ ਟਿਕਟਾਂ ਪਈਆਂ ਸੀਗੀਆਂ। ਹਾਲਾਂਕਿ ਅਜੇ ਇਹਦੀ ਜਿਹੜੀ ਹੈ ਜੀ ਉਹ ਡੈਡ ਬੋਡੀ ਲੱਭੀ ਨਹੀਂ ਹੈ। ਇੱਕ ਇਸਤਰੀ ਜਿਹੜੀ ਖੁਦਕੁਸ਼ੀ ਹੈ ਮਜ਼ਦੂਰ ਨੇ ਫਾਹਾ ਲਾ ਕੇ ਕੀਤੀ ਹੈ। ਜੋਰਾ ਸਿੰਘ 50 ਸਾਲਾਂ ਦਾ ਸੀਗਾ ਔਰ ਉਹ ਕਿਸਾਨ ਮਜ਼ਦੂਰ ਸੀਗਾ। ਉਹਦੇ ਆਰਥਿਕ ਹਾਲਾਤ ਜਿਹੜੇ ਜੀ ਉਹ ਖਰਾਬ ਹੋ ਗਏ ਔਰ 4-5 ਮਹੀਨਿਆਂ ਤੋਂ ਉਹ ਪਰੇਸ਼ਾਨ ਰਹਿੰਦਾ ਸੀ, ਜਿਹਦੇ ਕਰਕੇ ਉਹਨੇ ਖੁਦਕੁਸ਼ੀ ਜਿਹੜੀ ਹੈ ਜੀ ਉਹ ਕੀਤੀ ਹੈ। ਇਹ ਖੁਦਕੁਸ਼ੀ ਦੀਆਂ ਖਬਰਾਂ ਸ਼ਾਇਦ ਹੋ ਸਕਦਾ ਹੈ ਕਿ ਪ੍ਰਧਾਨ ਮੰਤਰੀ ਹੋਰਾਂ ਦੇ ਵੱਲੋਂ ਇਜਾਦ ਕੀਤੇ ਕੁਝ ਨਵੇਂ ਕਾਰਨਾਮੇ, ਜਿਹਦੇ ਵਿੱਚ ਬੱਦਲਾਂ ਦੇ ਦੌਰਾਨ ਰਡਾਰ ਦਾ ਕੰਮ ਜਿਹੜਾ ਜੀ ਉਹ ਨਾ ਕਰਨਾ। ਮੁਲਕ ਦੇ ਵਿੱਚ ਜਦੋਂ ਅਜੇ ਈਮੇਲ ਆਈ ਨਹੀਂ ਸੀ ਉਦੋਂ ਈਮੇਲ ਕਰ ਦੇਣੀ, ਜਦੋਂ ਇੰਟਰਨੈਟ ਆਇਆ ਨਹੀਂ ਸੀਗਾ ਉਦੋਂ ਇੰਟਰਨੈਟ ਦੀ ਵਰਤੋਂ ਕਰ ਲੈਣੀ। ਉਹ ਇਹੋ ਜਿਹੀਆਂ ਜਿਹੜੀਆਂ ਖਬਰਾਂ ਇਸ ਵੇਲੇ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਨੇ, ਉਹਦੇ ਵਿੱਚ ਸ਼ਾਇਦ ਹੋ ਸਕਦਾ ਕਿ ਕਿਸਾਨਾਂ ਦੀਆਂ ਖੁਦਕੁਸ਼ੀ ਦੀਆਂ ਇਹ ਖਬਰਾਂ ਕਿਤੇ ਵੀ ਏਡੀਆਂ ਵੱਡੀਆਂ ਨਹੀਂ ਬਣਨਗੀਆਂ ਜਿੱਥੇ ਕਿ ਇਹਨਾਂ ਦੀ ਆਵਾਜ਼ ਜਿਹੜੀ ਹੈ ਜੀ ਉਹ ਰਾਜਨੀਤਿਕਾਂ ਤੱਕ ਪਹੁੰਚੂਗੀ। ਰਾਜਨੀਤਿਕਾਂ ਨੂੰ ਪਤਾ ਸਾਰਾ ਕੁਛ ਹੈ, ਪਰ ਇਸ ਮਸਲੇ ਦੇ ਉੱਤੇ ਕੋਈ ਵੀ ਬੋਲਣਾ ਨਹੀਂ ਚਾਹੁੰਦਾ। ਕਿਉਂਕਿ ਇਹਨਾਂ ਦਾ ਹੱਲ ਕਰਨ ਦੇ ਵਾਸਤੇ ਸੁਹਿਰਦੀ ਕਦੀ ਹੋਣਗੇ ਵੀ ਨਹੀਂ ਜੀ। ਤੇ ਅੱਗੇ ਇੱਕ ਨਵੀਂ ਰਿਪੋਰਟ ਦੀ ਜੇ ਗੱਲ ਕਰੀਏ, ਉਸਨੇ ਯਾਦ ਕੀਤਾ ਕਿ ਪੰਜਾਬ ਮਾਰੂਥਲ ਬਣਨ ਜਾ ਰਿਹਾ। ਦੇਖੋ, ਪੰਜਾਬ ਮਾਰੂਥਲ ਬਣੂਗਾ, ਉਹਦਾ ਇਹ ਤੈਅ ਹੈ ਜੀ। ਤੈਅ ਇਸ ਕਰਕੇ ਜਿਹੜਾ ਜੀ ਜ਼ੋਰ ਦੇ ਕੇ ਮੈਂ ਇਸ ਕਰਕੇ ਕਹਿ ਰਿਹਾ ਜੀ ਕਿ ਇੱਥੇ ਵਸਦੇ ਜਿਹੜੇ ਲੋਕ ਨੇ ਉਹ ਪੈਰਾਂ ਤੇ ਕੁਹਾੜਾ ਨਹੀਂ ਮਾਰ ਰਹੇ, ਉਹ ਕੁਹਾੜੇ ਤੇ ਪੈਰ ਮਾਰ ਰਹੇ ਆ। ਤੁਸੀਂ ਕਿਸੇ ਨਾਲ ਗੱਲ ਕਰਕੇ ਦੇਖੋ, ਤੁਹਾਡੇ ਗਲ ਜਿਹੜਾ ਜੀ ਉਹ ਪੈ ਜਾਂਦੇ ਆ। ਉਹ ਇਸ ਗੱਲ ਦੀ ਪਰਵਾਹ ਨਹੀਂ ਕਰਦੇ ਕਿ ਪਾਣੀ ਦੀ ਕਿੰਨੀ ਵੇਸਟੇਜ ਉਹ ਕਰਦੇ ਆ, ਪਰ ਇਸ ਗੱਲ ਦੇ ਵਿੱਚ ਉਹ ਆਪਣੇ ਆਪ ਨੂੰ ਵੱਡਾ ਅਮੀਰ ਜਿਹੜਾ ਜੀ ਉਹ ਸਿੱਧ ਕਰਦੇ ਆ ਕਿ ਇੱਕ ਵੱਡੀ ਸਾਰੀ ਪਾਈਪ ਲਾ ਕੇ ਉਹਨਾਂ ਦੀਆਂ ਸਾਰੀਆਂ ਗੱਡੀਆਂ ਰੋਜ਼ ਧੋਤੀਆਂ ਜਾਣ ਔਰ ਸਾਰਾ ਵਿਹੜਾ ਰੋਜ਼ ਜਿਹੜਾ ਉਹ ਧੋਤਾ ਜਾਵੇ, ਅੱਧੀ ਪਚੱਧੀ ਸੜਕ ਵੀ ਜਿਹੜੀ ਆ ਉਹ ਧੋਤੀ ਜਾਵੇ। ਉਹ ਇਸ ਗੱਲ ਦੀ ਪਰਵਾਹ ਨਹੀਂ ਕਰਦੇ ਕਿ ਜੇ ਟੈਂਕੀ ਭਰੀ ਆ, ਪਾਣੀ ਉਛਲਦਾ ਹੈ ਤੇ ਉਛਲੀ ਜਾਣ ਦਿਓ। ਜੇ ਬੈਲ ਮਾਰ ਕੇ, ਮੈਂ ਅਕਸਰ ਕਰਦਾ ਜੀ, ਕਿਸੇ ਜਗ੍ਹਾ ਦੇ ਉੱਤੇ ਕੋਈ ਪਾਣੀ ਚੱਲ ਰਿਹਾ ਹੋਵੇ, ਉਹਨਾਂ ਦੀ ਬੈਲ ਮਾਰ ਕੇ ਇਹ ਦੱਸਦਾ ਕਿ ਤੁਹਾਡੀ ਟੈਂਕੀ ਜਿਹੜੀ ਆ ਉਹ ਭਰੀ ਹੋਈ ਆ ਤੇ ਪਾਣੀ ਬੇਕਾਰ ਜਾ ਰਿਹਾ। ਉਹਨਾਂ ਦੇ ਚਿਹਰੇ ਦੇ ਉੱਤੇ ਸ਼ਰਮ ਹਯਾ ਨਾਂ ਦੀ ਕੋਈ ਚੀਜ਼ ਹੁੰਦੀ। ਉਹ ਇਹੀ ਕਹਿੰਦੇ ਆ, ਅੱਛਾ ਕੋਈ ਨਹੀਂ, ਬੰਦ ਕਰਾ ਦਿੰਦੇ ਆ। ਕਿੰਨਾ ਪਾਣੀ ਵੇਸਟ ਚਲੇਗਾ, ਕੋਈ ਇਹਦੀ ਪਰਵਾਹ ਕਰਨ ਦੇ ਵਾਸਤੇ ਤਿਆਰ ਨਹੀਂਗਾ। ਇੱਕ ਰਿਪੋਰਟ ਦੇ ਮੁਤਾਬਕ ਪੰਜਾਬ ਦੇ ਧਰਤੀ ਹੇਠਲੇ ਪਾਣੀ ਦੀ ਦੁਰਵਰਤੋਂ ਜੇ ਇਦਾਂ ਹੀ ਜਾਰੀ ਰਹੀ ਤਾਂ 25 ਸਾਲਾਂ ਦੇ ਵਿੱਚ ਪੰਜਾਬ ਮਾਰੂਥਲ ਦੇ ਵਿੱਚ ਤਬਦੀਲ ਹੋ ਜਾਊਗਾ। ਜਿਹੜੀ ਰਫ਼ਤਾਰ ਦੇ ਨਾਲ ਧਰਤੀ ਹੇਠੋਂ ਹੁਣ ਪਾਣੀ ਕੱਢਿਆ ਜਾ ਰਿਹਾ, ਉਸ ਹਿਸਾਬ ਦੇ ਨਾਲ 300 ਮੀਟਰ ਦੀ ਡੂੰਘਾਈ ਤੱਕ ਮੌਜੂਦ ਪੰਜਾਬ ਦੇ
ਪਾਣੀ ਦੇ ਸਾਰੇ ਸੌਮੇ 20-25 ਸਾਲਾਂ ਦੇ ਵਿੱਚ ਖਤਮ ਹੋ ਜਾਣਗੇ, ਜਦੋਂ ਕਿ 100 ਮੀਟਰ ਦੀ ਡੂੰਘਾਈ ਤੱਕ ਦੇ ਪਾਣੀ ਦੇ ਮੌਜੂਦਾ ਜਿਹੜੇ ਸਰੋਤ ਨੇ ਉਹ ਅਗਲੇ 10 ਸਾਲਾਂ ਦੇ ਵਿੱਚ ਖਤਮ ਹੋ ਜਾਣੇ ਆ। ਬੋਰਡ ਦੀ ਡਰਾਫਟ ਰਿਪੋਰਟ ਦੇ ਵਿੱਚ ਦਿੱਤੇ ਨੋਟ ਦੀ ਜਿਹੜੀ ਆ ਜੀ ਉਹ ਪੁਸ਼ਟੀ ਕੀਤੀ ਗਈ ਆ। ਇਹ ਪੰਜਾਬ ਦੇ ਖੇਤੀਬਾੜੀ ਸੈਕਟਰੀ ਨੇ ਕਾਹਨ ਸਿੰਘ ਪੰਨੂ, ਜਿਨ੍ਹਾਂ ਨੇ ਪੁਸ਼ਟੀ ਕੀਤੀ ਆ ਕਿ ਸਥਿਤੀ ਬਹੁਤ ਗੰਭੀਰ ਹੈ, ਪਾਣੀ ਦੀ ਤੁਰੰਤ ਸੰਭਾਲ ਦੀ ਲੋੜ ਹੈ। ਜਿਹੜੇ ਉੱਘੇ ਸ਼ਾਸਤਰੀ ਨੇ ਡਾਕਟਰ SS ਜੌਲ, ਉਹ ਕਹਿੰਦੇ ਆ ਕਿ ਪਾਣੀ ਦਾ ਪੱਧਰ ਡਿੱਗਣ ਦਾ ਸਭ ਤੋਂ ਵੱਡਾ ਕਾਰਨ ਝੋਨੇ ਦੀ ਫਸਲ ਹੈ। ਕਿਸਾਨਾਂ ਨੂੰ ਮੁਫਤ ਪਾਣੀ ਮਿਲ ਰਿਹਾ, ਬਹੁਤਾ ਅਜਾਈ ਜਾ ਰਿਹਾ। ਅੱਜ ਹਾਲਾਤ ਇਹ ਜੌਲ ਸਾਹਿਬ ਦੇ ਬਿਲਕੁਲ ਗੱਲ ਸਹੀ ਹੈ। ਵੱਢ ਖਾਲੀ ਨੇ ਜਿਹੜੇ ਕਣਕ ਵਾਲੇ, ਉਹਨਾਂ 'ਚ ਪਾਣੀ ਛੱਡਿਆ ਜਾ ਰਿਹਾ ਔਰ ਇਹ ਕਿਹਾ ਜਾ ਰਿਹਾ ਕਿ ਅਸੀਂ ਜ਼ਮੀਨ ਠੰਡੀ ਕਰ ਰਹੇ ਹਾਂ ਕਿਉਂਕਿ ਬਿਜਲੀ ਮੁਫਤ ਹੈ ਔਰ ਮੁਫਤ ਬਿਜਲੀ ਦੇ ਉੱਤੇ ਪੱਕੇ ਹੀ ਜਿਹੜਾ ਜੀ ਉਹ ਆਉਣ ਤੇ ਲੱਗੀਆਂ ਹੋਈਆਂ ਨੇ ਮੋਟਰਾਂ। ਜਿੰਨੀ ਦੇਰ ਬਿਜਲੀ ਆਉਂਦੀ ਆ ਪਾਣੀ ਕੱਢ ਕੇ ਜ਼ਮੀਨ ਠੰਡੀ ਕੀਤੀ ਜਾ ਰਹੀ ਹੈ। ਡਾਕਟਰ ਜੌਲ ਕਹਿੰਦੇ ਨੇ ਕਿ ਇਹਦਾ ਮੁੱਲ ਤੈਅ ਕੀਤਾ ਜਾਣਾ ਚਾਹੀਦਾ। ਉਹ ਕਹਿੰਦੇ ਨੇ ਕਿ ਮੌਜੂਦਾ ਹਾਲਾਤ ਦੇ ਮੁਤਾਬਕ ਸਬਸਿਡੀ ਬਿਨਾਂ ਖੇਤੀ ਸੈਕਟਰ ਦੀ ਹੋਂਦ ਖਤਰੇ ਦੇ ਵਿੱਚ ਪੈ ਜਾਊਗੀ, ਪਰ ਸਬਸਿਡੀ ਪਾਣੀ ਤੇ ਜਿਹੜੀ ਉਹ ਦਿੱਤੀ ਜਾਣੀ ਚਾਹੀਦੀ ਹੈ। ਡਾਕਟਰ ਜੌਲ ਕਹਿੰਦੇ ਕਿ ਸਬਸਿਡੀ ਦੇ ਵਿੱਚ ਵਾਧਾ ਕੀਤਾ ਜਾਵੇ। PAU ਦੇ ਇੱਕ ਜਿਹੜੇ ਵਾਈਸ ਚਾਂਸਲਰ ਨੇ ਉਹ ਇਹ ਕਹਿੰਦੇ ਨੇ ਕਿ ਕਿਸਾਨਾਂ ਨੂੰ ਝੋਨਾ ਨਾ ਲਾਉਣ ਬਦਲੇ ਸਬਸਿਡੀ ਮਿਲਣੀ ਚਾਹੀਦੀ ਹੈ। ਕਿਸਾਨ ਆਗੂ ਨੇ ਉਹ ਇਹ ਕਹਿੰਦੇ ਨੇ ਕਿ ਹੋਰਨਾਂ ਸੂਬਿਆਂ ਨੂੰ ਪਾਣੀ ਦੇਣਾ ਇਹਦਾ ਇੱਕ ਕਾਰਨ ਹੈ। ਬਦਲਵੀਆਂ ਫਸਲਾਂ ਦੇ ਤੈਅ ਮੁੱਲ ਕਿਸਾਨਾਂ ਦੇ ਕੋਲੋਂ ਲਏ ਜਾਣ ਦੀ ਮੰਗ ਵੀ ਜਿਹੜੀ ਕੀਤੀ ਜਾ ਰਹੀ ਹੈ ਕਿ ਜੇ ਬਦਲਵੀਆਂ ਫਸਲਾਂ ਦੇ ਵਿੱਚ ਲਿਆਉਣਾ ਕਿਸਾਨਾਂ ਨੂੰ ਤਾਂ ਉਹਦਾ ਮੰਡੀਕਰਨ ਕਿਵੇਂ ਹੋਵੇ, ਇਹਦੇ ਉੱਤੇ ਜਿਹੜਾ ਜੀ ਉਹ ਸਰਕਾਰਾਂ ਸੋਚਣ। ਸਰਕਾਰਾਂ ਕਿਉਂ ਸੋਚਣ ਜੀ? ਸਵਾਲ ਜਿਹੜਾ ਜੀ ਸਭ ਤੋਂ ਵੱਡਾ ਇਹ ਹੋਇਆ ਪਿਆ। ਸਰਕਾਰਾਂ ਉਦੋਂ ਸੋਚਦੀਆਂ ਨੇ ਜਦੋਂ ਲੋਕ ਉਹਨਾਂ ਦੇ ਗਲ ਦੇ ਵਿੱਚ ਗੂਠਾ ਦਿੰਦੇ ਆ। ਗਲ ਦੇ ਵਿੱਚ ਗੂਠਾ ਕਿਹੜੇ ਲੋਕ ਦੇਣਗੇ? ਜਿਹੜੇ ਲੋਕ ਆਪਣੀਆਂ ਟੈਂਕੀਆਂ ਜਿਹੜੀਆਂ ਨੇ ਉਹਨਾਂ ਨੂੰ ਭਰਨ ਦੇ ਬਾਵਜੂਦ ਉਹਦੇ ਉੱਤੇ ਇੱਕ ਆਟੋ ਨਹੀਂ ਲਾ ਸਕਦੇ ਕਿ ਜਿਹਦੇ ਨਾਲ ਆਟੋ ਕੱਟ ਹੋ ਜੇ ਤੇ ਟੈਂਕੀ ਜਿਹੜੀ ਉਹ ਉਛਲੇ ਨਾ। ਉਹ ਸਮਝਦੇ ਇਹਦੇ ਵਿੱਚ ਵੀ ਸਰਦਾਰੀ ਆ ਕਿ ਪਾਣੀ ਜਿਹੜਾ ਜੀ ਉਹ ਉਛਲ ਰਿਹਾ, ਕਿੰਨਾ ਕਿਤੇ ਬਰਬਾਦ ਜਿਹੜਾ ਹੋ ਜਾਊਗਾ। ਜੇ ਕਿਸੇ ਦੇ ਨਾਲ ਇੰਨੇ ਗੰਭੀਰ ਗੱਲਾਂ ਦੇ ਬਾਰੇ 'ਚ ਗੱਲ ਕਰੋ ਤਾਂ ਉਹ ਇਹ ਕਹਿੰਦੇ ਆ ਕੋਈ ਨਹੀਂ, ਸਾਡੀ ਲੰਘ ਜਾਣੀ ਆ, ਗਾਂ ਵਾਲਿਆਂ ਦੀ ਜਿਹੜੀ ਉਹ ਵੇਖੀ ਜਾਊਗੀ, ਉਹ ਆਪੇ ਪ੍ਰਬੰਧ ਕਰ ਲੈਣਗੇ। ਜੇ ਇਹੀ ਗੱਲਾਂ ਅੱਜ ਤੋਂ 50-100 ਸਾਲ ਪਹਿਲਾਂ ਲੋਕਾਂ ਨੇ, ਸਾਡੇ ਬਜ਼ੁਰਗਾਂ ਨੇ ਇਹ ਕੀਤੀਆਂ ਹੋਈਆਂ ਹੁੰਦੀਆਂ ਕਿ ਅਸੀਂ ਆਪਣੀ ਕੱਢ ਲੈਣੀ ਆ, ਗਾਂ ਜਿਹੜਾ ਜੀ ਉਹ ਵੇਖੀ ਜਾਊਗੀ, ਤੇ ਫਿਰ ਅੱਜ ਸਾਡਾ ਹਾਲਾਤ ਜਿਹੜੇ ਜੀ ਉਹ ਕੀ ਹੁੰਦੇ। ਅਸੀਂ ਆਉਣ ਵਾਲੀਆਂ ਨਸਲਾਂ ਦੇ ਪ੍ਰਤੀ ਫਿਕਰਮੰਦ ਨਹੀਂ ਆ, ਜਿਹਦੀ ਵਜ੍ਹਾ ਕਰਕੇ ਪੰਜਾਬ ਮਾਰੂਥਲ ਬਣਨ ਵੱਲ ਨੂੰ ਵੱਧ ਰਿਹਾ ਔਰ ਬਹੁਤ ਤੇਜ਼ੀ ਦੇ ਨਾਲ ਵੱਧ ਰਿਹਾ। ਪਰ ਲੋਕਾਂ ਦੇ ਕੰਨਾਂ ਤੇ ਜਿਉਂ ਨਹੀਂ ਸਰਕਦੀ। ਤੇ ਅੱਗੇ ਗੱਲ ਕਰਦੇ ਆ ਇੱਕ ਪ੍ਰਸਿੱਧ ਖਿਡਾਰੀ ਬਿੱਟੂ, ਮੇਰੇ ਖਿਆਲ ਉਸ ਦਾ ਨਾਂ ਹੀ ਇਹੀ ਸੀਗਾ, ਉਸ ਦੀ ਮੌਤ ਹੋਈ ਆ, ਪਰ ਉਸ ਦੀ ਮੌਤ ਨੇ ਹੁਣ ਨਸ਼ਿਆਂ ਦੀ ਗੱਲ ਛੇੜੀ ਹੈ। ਬਿੱਟੂ ਦੁਗਾਲ, ਇਹਦਾ ਦੁਗਾਲ ਪਿੰਡ ਹੈ ਜੀ, ਪਟਿਆਲਾ ਡਿਸਟ੍ਰਿਕਟ ਦੇ ਵਿੱਚ ਪਾਤੜਾਂ ਪੈਂਦਾ। ਪਾਤੜਾਂ ਦੇ ਕੋਲੇ ਦੁਗਾਲ ਪਿੰਡ ਹੈ ਜੀ। ਇੱਥੇ ਉਹਦਾ ਅੰਤਮ ਸੰਸਕਾਰ ਕੀਤਾ ਗਿਆ। ਕੱਲ ਵੱਡੀ ਗਿਣਤੀ ਦੇ ਵਿੱਚ ਲੋਕ ਹਾਜ਼ਰ ਸੀਗੇ। ਸਵਾਲ ਬਹੁਤ ਵੱਡੇ ਲੋਕਾਂ ਦੇ ਚਿਹਰਿਆਂ ਦੇ ਸੀਗੇ। ਬਿੱਟੂ ਦੁਗਾਲ ਜਿਹੜਾ ਸੀਗਾ ਜੀ, ਉਹਦਾ ਅਸਲ ਨਾਮ ਨਰਿੰਦਰ ਰਾਮ ਉਰਫ ਬਿੱਟੂ ਸੀਗਾ। ਜਦੋਂ ਇੱਥੇ ਕਬੱਡੀ ਕੱਪ ਹੋਏ ਪੰਜਾਬ ਦੇ ਵਿੱਚ, ਵਰਲਡ ਕਬੱਡੀ ਕੱਪ ਹੋਇਆ, ਤੇ ਉਹਦੇ ਵਿੱਚ ਇੱਕ ਨਾਮ ਸਭ ਤੋਂ ਵੱਧ ਉੱਭਰ ਕੇ ਸਾਹਮਣੇ ਆਇਆ, ਉਹ ਸੀ ਬਿੱਟੂ ਦੁਗਾਲ ਦਾ। ਬਿੱਟੂ ਦੁਗਾਲ ਨੇ ਉਸ ਤੋਂ ਬਾਅਦ ਕੈਨੇਡਾ ਦੇ ਵਿੱਚ ਜਾ ਕੇ ਕਬੱਡੀਆਂ ਪਾਈਆਂ। ਕੈਨੇਡਾ ਅਮਰੀਕਾ ਦੇ ਟੂਰਨਾਮੈਂਟਾਂ ਦੇ ਉੱਤੇ ਉਹ ਛਾਇਆ ਰਿਹਾ। ਕੈਨੇਡਾ ਦੇ ਵਿੱਚ ਹੁੰਦੇ ਜਿਹੜੇ ਕਬੱਡੀ ਕੱਪ ਨੇ ਉਹਨਾਂ ਦੇ ਵਿੱਚ ਬਾਰ-ਬਾਰ ਜਿਹੜਾ ਸੀਗਾ ਉਹ ਬੈਸਟ ਖਿਡਾਰੀ ਦੇ ਤੌਰ ਦੇ ਉੱਤੇ ਚੁਣਿਆ ਗਿਆ। ਬਿੱਟੂ ਦੁਗਾਲ ਦੀ ਜਿਹੜੀ ਮੌਤ ਹੈ ਉਹ ਦਿਮਾਗ ਦੀ ਨਾੜੀ ਫਟ ਜਾਣ ਕਰਕੇ ਹੋਈ। ਪਹਿਲਾਂ ਉਹਨੂੰ ਪਟਿਆਲੇ ਦਾਖਲ ਕਰਵਾਇਆ ਗਿਆ, ਫਿਰ ਉਹਨੂੰ ਮੋਹਾਲੀ ਦੇ ਪ੍ਰਾਈਵੇਟ ਹਸਪੀਟਲ ਦੇ ਵਿੱਚ ਰੱਖਿਆ ਗਿਆ, ਜਿੱਥੇ ਵੈਂਟੀਲੇਟਰ ਸਿਸਟਮ ਦੇ ਉੱਤੇ ਉਹਨੂੰ ਰੱਖਿਆ ਗਿਆ ਸੀ, ਨਕਲੀ ਸਾਹ ਪ੍ਰਣਾਲੀ ਦੇ ਉੱਤੇ। ਸਵਾਲ ਜਿਹੜਾ ਜੀ ਇਹ ਖੜਾ ਹੋ ਗਿਆ ਕਿ ਪੰਜਾਬ ਦੇ ਵਿੱਚ ਨਸ਼ਿਆਂ ਦੇ ਨਾਲ ਕਿੰਨੀਆਂ ਕੁ ਮੌਤਾਂ ਹੋਈਆਂ ਨੇ ਨੌਜਵਾਨਾਂ ਦੀਆਂ, ਇਹਦੀ ਗਿਣਤੀ ਹੈ ਨਹੀਂ, ਪਰ ਕਬੱਡੀ ਦੇ ਕਿੰਨੇ ਕੁ ਨਾਮਵਰ ਖਿਡਾਰੀ ਨੇ ਜਿਨ੍ਹਾਂ ਦੀ ਮੌਤ ਹੋ ਗਈ ਆ, ਉਹਦੀ ਗਿਣਤੀ ਹੈਗੀ ਆ। ਕਿਸੇ ਨੂੰ ਨਾ ਆਉਂਦੀ ਹੋਵੇ ਗਿਣਤੀ ਤੇ ਉਹ ਕਿਸੇ ਨਾਲ ਵਾਲੇ ਦੀ ਮਦਦ ਲੈ ਲੇ, ਖਾਸ ਤੌਰ ਦੇ ਉੱਤੇ ਖੇਡ ਕਲੱਬਾਂ ਵਾਲੇ, ਚਾਹੇ ਉਹ ਇੱਥੇ ਨੇ ਪੰਜਾਬ ਦੇ ਵਿੱਚ ਤੇ ਚਾਹੇ ਵਿਦੇਸ਼ਾਂ ਦੇ ਵਿੱਚ ਨੇ। ਬਿੱਟੂ ਦੁਗਾਲ ਮੇਰੀ ਜਾਕੇ ਜਿਹੜੇ ਨਾਮਵਰ ਖਿਡਾਰੀ ਜਿਨ੍ਹਾਂ ਦੀ ਮੌਤ ਹੋਈ ਆ ਕਬੱਡੀ ਦੇ, ਉਹਨਾਂ ਦੇ ਵਿੱਚ ਮਰਨ ਵਾਲੀ 15ਵੀਂ ਜਿਹੜਾ ਜੀ ਉਹ ਵਿਅਕਤੀ ਸੀਗਾ। ਇਹ 15ਵੀਂ ਡੈਥ ਹੈ। ਨੋਨ ਜਿਹੜੇ ਪਲੇਅਰ ਨੇ ਜਿਨ੍ਹਾਂ ਦੀ ਡੈਥ ਹੋਈ ਹੈ, ਡੈਥ ਹੋਣ ਦੇ ਕਾਰਨ ਇੱਕੋ ਜਿਹੇ ਨੇ। ਜਿਸ ਦਿਨ ਬਿੱਟੂ ਦੁਗਾਲ ਦੇ ਦਿਮਾਗ ਦੀ ਨਾੜੀ ਫਟੀ ਆ, ਉਦੋਂ ਇੱਕ ਦਿਨ ਪਹਿਲਾਂ ਉਹ ਟੂਰਨਾਮੈਂਟ ਲਾ ਕੇ ਆਇਆ
ਇਹਦੀ ਪੁਸ਼ਟੀ ਜਿਹੜੇ ਆ ਉਹਦੇ ਘਰ ਦੇ ਵੀ ਕਰਦੇ ਆ, ਪਿੰਡ ਵਾਲੇ ਵੀ ਕਰਦੇ ਆ। ਹੁਣ ਜਦੋਂ ਸਿਰਫ ਜਿੱਤਣ ਦੇ ਵਾਸਤੇ ਪਲੇਅਰ ਝੋਕੇ ਜਾਣ, ਜਦੋਂ ਕਲੱਬਾਂ ਆਪਣੀ ਹਉਮੈ ਤੇ ਹਿੰਡ ਜਿਹੜੀ ਆ ਦੀ ਉਹ ਸਾਹਮਣੇ ਰੱਖ ਕੇ ਜਿਹੜੇ ਖਿਡਾਰੀ ਨੇ ਉਹਨਾਂ ਨੂੰ ਨਸ਼ੇ ਦੀ ਵਰਤੋਂ ਕਰਨ ਦੀ ਖੁੱਲ੍ਹ ਦੇ ਦੇਣ, ਤੇ ਫਿਰ ਇਸ ਤਰ੍ਹਾਂ ਦੀਆਂ ਮੌਤਾਂ ਹੋਣੀਆਂ ਜਿਹੜੀਆਂ ਉਹ ਯਕੀਨੀ ਨੇ। ਜਿਸ ਤਰ੍ਹਾਂ ਦੀ ਮੌਤ ਇਹ ਬਿੱਟੂ ਦੁਗਾਲ ਦੀ ਹੋਈ ਆ। ਕਿੰਨੇ ਕੁ ਪੁੱਤ ਜਿਹੜੇ ਨੇ ਉਹ ਕਬੱਡੀ ਦੇ ਇਹ ਜਿਹੜੇ ਖਿਡਾਰੀ ਨੇ, ਨਾਮਵਰ ਖਿਡਾਰੀ ਨੇ, ਉਹਨਾਂ ਦੀ ਡੈਥ ਹੋਊਗੀ, ਕੁਛ ਨਹੀਂ ਜਿਹੜਾ ਦੀ ਉਹ ਪਤਾ। ਇੱਕ ਗੱਲ ਅਕਸਰ ਜਿਹੜਾ ਵੱਡਾ ਦਾਅਵਾ ਕੀਤਾ ਜਾਂਦਾ ਜੀ ਕਿ ਕਬੱਡੀ ਅਸੀਂ ਓਲੰਪਿਕ ਤੱਕ ਲੈ ਜਾਣੀ ਆ। ਓਲੰਪਿਕ ਤੱਕ ਜਾਂਦੀ ਆ ਜਾਂ ਨਹੀਂ, ਮਸਾਣਾ ਤੱਕ ਜ਼ਰੂਰ ਚਲੇਗੀ ਆ। ਔਰ ਕੱਲ ਜਦੋਂ ਬਿੱਟੂ ਦੁਗਾਲ ਦਾ ਸੰਸਕਾਰ ਹੋਇਆ ਤਾਂ ਇੱਕ ਬਜ਼ੁਰਗ ਜਿਹੜਾ ਉਹ ਤਰਲੇ ਪਾ ਰਿਹਾ ਸੀ ਇੱਕ ਬੰਦੇ ਦੇ, ਇਹ ਕਹਿ ਰਿਹਾ ਸੀਗਾ ਕਿ ਕਿਸੇ ਤਰੀਕੇ ਨਾਲ ਕਬੱਡੀਆਂ ਰੋਕ ਦਿਓ ਓਏ, ਨਹੀਂ ਤਾਂ ਸਾਡੇ ਪੁੱਤ ਜਿਹੜੇ ਨੇ ਇਸੇ ਤਰੀਕੇ ਦੇ ਨਾਲ ਅਣਿਆਈ ਮੌਤ ਜਿਹੜੇ ਉਹ ਮਰਦੇ ਰਹਿਣਗੇ। ਇਹ ਉਹ ਸਮਾਂ ਹੈ ਜਦੋਂ ਕਿ ਕਬੱਡੀ ਦੇ ਜਿਹੜੇ ਟੂਰਨਾਮੈਂਟ ਕਰਵਾਉਣ ਵਾਲੇ ਨੇ ਉਹਨਾਂ ਨੂੰ ਸੋਚਣਾ ਪਊਗਾ ਕਿ ਕੀ ਉਹਨਾਂ ਨੇ ਇਹ ਟੂਰਨਾਮੈਂਟ ਸਿਰਫ ਜਿੱਤਣ ਦੇ ਵਾਸਤੇ ਕਰਵਾਉਣੇ ਨੇ, ਆਪਣੇ ਕਲੱਬ ਦੀ ਬੱਲੇ ਬੱਲੇ ਕਰਾਉਣ ਦੇ ਵਾਸਤੇ ਕਰਵਾਉਣੇ ਨੇ। ਬੇਸ਼ੱਕ ਉਹਦੇ ਵਿੱਚ ਕਈ ਬਿੱਟੂ ਦੁਗਾਲ ਜਿਹੜੇ ਦੀ ਉਹ ਮੌਤ ਦੇ ਨੂੰ ਕਿਉਂ ਨਾ ਪੈ ਜਾਣ, ਪਰ ਸਮਝਦੇ ਨਹੀਂ ਨਾ ਪੁੱਤ ਕਿਸੇ ਦੇ ਆ। ਤੇ ਅਖੀਰ ਦੇ ਵਿੱਚ ਸਵਾਲ ਕਰਾਂਗੇ ਸਰੋਤੇ, ਜੇ ਤੁਸੀਂ ਵੀ ਕੋਈ ਸਵਾਲ ਕਰਨਾ ਕਾਲ ਕਰ ਸਕਦੇ ਹੋ 4082725200। ਬੱਟੂ ਪਿੰਡ ਦੇ ਵਿੱਚ ਉਹਨਾਂ ਨੇ ਇੱਕ ਮਤਾ ਪਾਸ ਕੀਤਾ, ਉਹ ਚਰਚਾ ਦਾ ਵਿਸ਼ਾ ਬਣਿਆ। ਇਹ ਐਕਚੁਅਲੀ ਜੀ ਮੁਕਤਸਰ ਸਾਹਿਬ ਦੇ ਵਿੱਚ ਪਿੰਡ ਵੱਟੂ ਪਿੰਡਾ, ਇੱਥੋਂ ਦੇ ਪਿੰਡ ਵਾਲਿਆਂ ਨੇ ਪਿੰਡ ਦੇ ਗੁਰਦੁਆਰੇ ਦੇ ਵਿੱਚ ਮਤਾ ਪਾਸ ਕਰਕੇ ਪ੍ਰੇਮ ਸੰਬੰਧ ਬਣਾਉਣ ਵਾਲਿਆਂ ਤੇ ਉਹਨਾਂ ਦੇ ਮਾਪਿਆਂ ਦਾ ਭਾਂਡਾ ਛੇਕਣ ਦੇ ਨਾਲ ਨਾਲ ਪ੍ਰੇਮੀ ਜੋੜਿਆਂ ਦਾ ਕਿਸੇ ਵੀ ਤਰ੍ਹਾਂ ਦਾ ਸਰੀਰਕ ਨੁਕਸਾਨ ਕਰਨ ਦੀ ਖੁੱਲ੍ਹ ਦੇਤੀ। ਐਕਚੁਅਲੀ ਇੱਕ ਵੀਡੀਓ ਵਾਇਰਲ ਹੋਈ ਜਿਹਦੇ ਵਿੱਚ ਗ੍ਰੰਥੀ ਸਿੰਘ ਜਿਹੜਾ ਰਾਜ ਸਿੰਘ ਮਤਾ ਪੜ੍ਹ ਕੇ ਸੁਣਾਉਂਦਾ ਹੈ ਕਿ ਜੇ ਪਿੰਡ ਦਾ ਕੋਈ ਮੁੰਡਾ ਜਾਂ ਕੁੜੀ ਪ੍ਰੇਮ ਸੰਬੰਧ ਬਣਾਉਣ ਦੀ ਕੋਸ਼ਿਸ਼ ਕਰੂਗਾ ਜਾਂ ਪ੍ਰੇਮ ਵਿਆਹ ਕਰਾਉਣ ਦੀ ਕੋਸ਼ਿਸ਼ ਕਰੂਗਾ ਤਾਂ ਉਸ ਪ੍ਰੇਮੀ ਜੋੜੇ ਤੇ ਉਹਦਾ ਸਾਥ ਦੇਣ ਵਾਲੇ ਦੋਵਾਂ ਪਰਿਵਾਰਾਂ ਨੂੰ ਪਿੰਡ ਦੇ ਵੱਲੋਂ ਸੰਪੂਰਨ ਤੌਰ ਦੇ ਉੱਤੇ ਬਾਈਕਾਟ ਕੀਤਾ ਜਾਊਗਾ। ਇਦੋਂ ਬਿਨਾਂ ਜੇ ਇਸ ਘਰ ਦਾ ਮੁੰਡਾ ਜਾਂ ਕੁੜੀ ਤੇ ਮਾਪੇ ਇਹੋ ਜਿਹਾ ਕੰਮ ਕਰਨਗੇ, ਉਹਨਾਂ ਦੀ ਜ਼ਮੀਨ ਜਾਂ ਘਰ-ਬਾਰ ਕੋਈ ਠੇਕੇ ਤੇ ਨਹੀਂ ਲਊਗਾ, ਨਾ ਉਹਨਾਂ ਦਾ ਕੋਈ ਪਿੰਡ ਦੇ ਵਿੱਚੋਂ ਸਾਥ ਦੇਊਗਾ। ਜਿਹੜੀ ਵੀਡੀਓ ਵਾਇਰਲ ਹੋਈ ਆ ਉਹਦੇ ਵਿੱਚ ਅਗਲੇ ਮਤੇ ਦੇ ਅਨੁਸਾਰ ਜੇ ਕੋਈ ਲੜਕਾ ਲੜਕੀ ਗਲਤ ਸਟੈਪ ਚੁੱਕਦਾ, ਮਾਪਿਆਂ ਦੇ ਸਮਝਾਉਣ ਤੇ ਵੀ ਨਹੀਂ ਸਮਝਦਾ, ਤਾਂ ਮਾਪੇ ਉਸ ਮੁੰਡੇ ਕੁੜੀ ਦਾ ਜੋ ਮਰਜ਼ੀ ਸਰੀਰਕ ਨੁਕਸਾਨ ਕਰ ਦੇਣ, ਸਾਰਾ ਪਿੰਡ ਮਾਪਿਆਂ ਦਾ ਸਾਥ ਦੇਊਗਾ। ਅਗਲਾ ਮਤਾ ਕਹਿੰਦਾ ਕਿ ਜਿਹੜਾ ਵੀ ਮੁੰਡਾ ਕੁੜੀ ਗਲਤ ਕਦਮ ਚੁੱਕਦਾ, ਮਾਪੇ ਸਾਥ ਦਿੰਦੇ ਨੇ, ਕਿਸੇ ਕਚਹਿਰੀ ਦੇ ਵਿੱਚ ਕਿਸੇ ਸਰਪੰਚ ਪੰਚ ਨੰਬਰਦਾਰ ਦੀ ਲੋੜ ਪੈਂਦੀ ਹੈ, ਕੋਈ ਸਾਥ ਨਹੀਂ ਦੇਊਗਾ, ਕੋਈ ਸਾਈਨ ਨਹੀਂ ਕਰੂਗਾ। ਜੇ ਕਿਸੇ ਹੋਰ ਥਾਂ ਤੋਂ ਮੁੰਡਾ ਕੁੜੀ ਗਲਤ ਹਰਕਤ ਕਰਕੇ ਪਿੰਡ ਆਉਂਦੇ ਆ ਤਾਂ ਉਹਨਾਂ ਨੂੰ ਪਨਾਹ ਦੇਣ ਵਾਲੇ ਨੂੰ ਬਰਾਬਰ ਦਾ ਦੋਸ਼ੀ ਮੰਨਿਆ ਜਾਊਗਾ। ਗ੍ਰੰਥੀ ਰਾਜ ਸਿੰਘ ਦਾ ਇਹ ਮਤਾ ਸਾਰੇ ਪਿੰਡ ਦੇ ਵੱਲੋਂ ਸਾਂਝੇ ਤੌਰ ਦੇ ਉੱਤੇ ਜਿਹੜਾ ਜੀ ਉਹ ਪਾਸ ਕੀਤਾ ਗਿਆ। ਹਾਲਾਂਕਿ ਪਿੰਡ ਵੱਟੂ ਦੀ ਸਰਪੰਚ ਜਿਹੜੀ ਲਵਜੀਤ ਕੌਰ ਹੈ ਉਹ ਇਹ ਕਹਿੰਦੀ ਹੈ ਕਿ ਪ੍ਰੇਮੀ ਜੋੜਿਆਂ ਦੇ ਖਿਲਾਫ ਕੋਈ ਮਤਾ ਪਾਸ ਨਹੀਂ ਕੀਤਾ ਗਿਆ ਔਰ ਪੰਚਾਇਤ ਦੇ ਲੈਟਰ ਹੈਡ ਦੇ ਉੱਤੇ ਨਾ ਕੋਈ ਮਤਾ ਲਿਖਿਆ, ਨਾ ਇਹ ਦਸਤਖਤ ਹੋਏ ਆ। ਇਹ ਫੈਸਲਾ ਗੁਰਦੁਆਰਾ ਕਮੇਟੀ ਪਿੰਡ ਵਾਲਿਆਂ ਦਾ। ਜੇ ਗੁਰਦੁਆਰਾ ਕਮੇਟੀ ਤੇ ਪਿੰਡ ਵਾਲਿਆਂ ਦਾ ਤੇ ਫਿਰ ਸਰਪੰਚ ਉੱਥੇ ਜਿਹੜਾ ਜੀ ਉਹ ਕੀ ਕਰਦਾ? ਜੇ ਕੱਲ ਨੂੰ ਕਿਸੇ ਨੂੰ ਜਿਹੜਾ ਜੀ ਉਹ ਨੁਕਸਾਨ ਹੋ ਜਾਂਦਾ, ਕਿਉਂਕਿ ਖਾਪ ਪੰਚਾਇਤਾਂ ਕੀ ਕੁਛ ਕਰਦੀਆਂ ਨੇ ਤੇ ਹਰਿਆਣੇ ਦੇ ਵਿੱਚ ਸਭ ਨੂੰ ਪਤਾ ਜੀ। ਅਜਿਹੇ ਜਿਹੜੇ ਜੀ ਉਹ ਮਤੇ ਪਾਉਣੇ ਇਹ ਗੈਰ ਕਾਨੂੰਨੀ ਨੇ, ਕਿਉਂਕਿ ਇਹ ਕੋਈ ਤਰੀਕਾ ਨਹੀਂ ਹੈ ਇਸ ਤਰ੍ਹਾਂ ਦੇ ਕੇਸਾਂ ਦੇ ਨਾਲ ਜਿਹੜਾ ਜੀ ਉਹ ਨਜਿੱਠਣ ਦਾ। ਪਰ ਤਰੀਕਾ ਜਿਹੜਾ ਜੀ ਉਹ ਅਪਣਾ ਲਿਆ ਗਿਆ ਔਰ ਇਹ ਜਿਹੜੀ ਵਾਇਰਲ ਹੋਈ ਵੀਡੀਓ ਆ ਉਹਨੇ ਕਾਨੂੰਨ ਦੇ ਉੱਤੇ ਕਈ ਕਿਸਮ ਦੇ ਸਵਾਲ ਖੜੇ ਕੀਤੇ ਨੇ ਜੀ। ਤੇ ਸਰੋਤੇ ਅਸੀਂ ਉਹਨੇ ਇੱਕ ਬ੍ਰੇਕ ਤੋਂ ਬਾਅਦ ਤੁਸੀਂ ਕੋਈ ਵੀ ਤੁਹਾਡਾ ਸਵਾਲ ਆ ਕਰ ਸਕਦੇ ਆ 4082725200 ਸਟੂਡੀਓ ਦਾ ਫੋਨ ਨੰਬਰ ਹੈ। ਇੱਕ ਛੋਟੀ ਜਿਹੀ ਪੰਜਾਬੀ ਰੇਡੀਓ ਯੂਐਸ ਸੁਣ ਰਹੇ ਸਾਰੇ ਸਰੋਤਿਆਂ ਦਾ ਇੱਕ ਵਾਰੀ ਫਿਰ ਸਵਾਗਤ ਕਰਦੇ ਹਾਂ। ਤੁਸੀਂ ਜੁੜੇ ਹੋ ਪੰਜਾਬੀ ਰੇਡੀਓ ਯੂਐਸ ਨਾਲ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਇਸ ਪ੍ਰੋਗਰਾਮ ਦੇ ਹਿੱਸੇ ਵਿੱਚ ਤੁਸੀਂ ਕੋਈ ਵੀ ਤੁਹਾਡਾ ਸਵਾਲ ਆ ਤੁਸੀਂ ਕਰ ਸਕਦੇ ਹੋ 4082725200 408 272 5200 ਸਾਡੇ ਨਾਲ ਦੁਆਰਾ ਜੁੜ ਚੁੱਕੇ ਨੇ। ਬਲਦੇਵ ਤੁਹਾਨੂੰ ਜੀ ਇੱਕ ਵਾਰੀ ਫਿਰ ਸਵਾਗਤ ਹੈ ਜੀ। ਧੰਨਵਾਦ ਜੀ, ਬਹੁਤ ਮਿਹਰਬਾਨੀ। ਦਵਿੰਦਰ ਸਿੰਘ ਜੀ। ਹਾਂਜੀ ਭੈਣ ਜੀ, ਮੇਰੇ ਨਿੱਕੇ ਨਿੱਕੇ ਦੋ ਕੁਐਸਚਨ ਆ ਪੰਨੂ ਨੂੰ। ਆਪਣਾ ਜੀ ਇੱਕ ਤਾਂ ਵੀ ਜਾਂ ਅਮਰੀਕਾ ਜਾਂ ਕੈਨੇਡਾ ਤੋਂ ਪੰਜਾਬ ਲਈ ਕੋਈ ਫਲਾਈਟ ਚਾਲੂ ਹੋਈ ਆ ਜੀ ਜਾਂ ਨਹੀਂ ਹੋਈ ਤਾਂ ਕੌਣ ਰੋਕ ਰਿਹਾ? ਦੂਜਾ ਜਿਹੜਾ ਆਪਣਾ ਰਾਮ ਰਹੀਮ ਸਾਧੂਆਂ ਵਾਲਾ ਫੈਸਲਾ ਹੋਣਾ ਸੀ। ਥੈਂਕ ਯੂ ਜੀ। ਪਹਿਲਾ ਸਵਾਲ ਕੀ ਸੀਗਾ ਜੀ? ਕੋਈ ਫਲਾਈਟ ਸਿੱਧੀ ਚੱਲੀ ਹੈ ਅੰਮ੍ਰਿਤਸਰ?
ਦੇਖੋ ਕੁਝ ਕੁ ਫਲਾਈਟਾਂ ਤਾਂ ਜਿਹੜੀਆਂ ਉਹ ਹੈਗੀਆਂ ਨੇ ਜਿਹੜੀਆਂ ਟੂ ਦੁਬਈ, ਸਿੰਗਾਪੁਰ ਜਾਂ ਮਲੇਸ਼ੀਆ ਦੇ ਆਉਂਦੀਆਂ ਨੇ। ਇਹਦੇ ਵਿੱਚੋਂ ਕੁਛ ਜਿਹੜੀਆਂ ਉਹ ਅੰਮ੍ਰਿਤਸਰ ਤੋਂ ਨੇ, ਕੁਛ ਇੱਥੇ ਮੋਹਾਲੀ ਏਅਰਪੋਰਟ ਤੋਂ ਜਿਹੜੀਆਂ ਉਹ ਹੈਗੀਆਂ ਨੇ। ਸਾਧਵੀਆਂ ਸੰਬੰਧੀ ਫੈਸਲਾ ਤਾਂ ਜਿਹੜਾ ਉਹ ਆ ਚੁੱਕਿਆ ਹੋਇਆ। ਪੱਤਰਕਾਰ ਰਾਮ ਚੰਦਰ ਛਤਰਪਤੀ ਵਾਲਾ ਫੈਸਲਾ ਵੀ ਆ ਚੁੱਕਿਆ ਹੋਇਆ। ਇੱਕ ਫੈਸਲਾ ਜਿਹੜਾ ਦੀ ਉਹ ਰਹਿੰਦਾ, ਉਹ ਹੈ ਜਿਹੜਾ ਇਹਨੇ ਨਪੁੰਸਕ ਬਣਾਇਆ ਸੀਗਾ ਆਪਣੇ ਚੇਲਿਆਂ ਨੂੰ। ਹਾਂਜੀ, ਉਹੀ ਪੁੱਛਿਆ, ਆਉਣਾ ਬਾਕੀ ਉਹੀ ਪੁੱਛਦੇ ਸੀ। ਉਹ ਨਹੀਂ ਅਜੇ ਜਿਹੜਾ ਦੀ ਆਇਆ ਅਜੇ ਫੈਸਲਾ। ਉਹਦੇ ਉੱਤੇ ਕਾਰਵਾਈ ਤਾਂ ਬਹੁਤੀ ਜਿਹੜੀ ਇਹਦੀ ਉਹ ਮੁਕੰਮਲ ਹੋ ਚੁੱਕੀ ਹੈ ਔਰ ਕਿਸੇ ਸਮੇਂ ਵੀ ਉਹ ਫੈਸਲਾ ਆ ਸਕਦਾ। ਸੁਰਿੰਦਰ ਸਿੰਘ ਜੀ ਕੈਨੇਡਾ ਤੋਂ। ਸਤਿ ਸ਼੍ਰੀ ਅਕਾਲ ਪਨੂ ਸਾਹਿਬ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਪਨੂ ਸਾਹਿਬ, ਮੇਰਾ ਸਵਾਲ ਨੇ ਛੋਟੇ ਦੋ ਸਵਾਲ ਨੇ ਤਿੰਨ ਕੁ ਵੀ ਜਿਹੜੇ ਲੋਕ ਕਾਂਗਰਸ ਅਕਾਲੀਆਂ ਤੋਂ ਨਾਰਾਜ਼ ਨੇ, ਇਹਨਾਂ ਨੂੰ ਸਵਾਲ ਪੁੱਛਦੇ ਨੇ, ਵਿਰੋਧ ਕਰਦੇ ਨੇ ਇਹਨਾਂ ਦਾ, ਉਹ ਇਹਨਾਂ ਨੂੰ ਵੋਟ ਪਾਉਣਗੇ? ਕਿਉਂਕਿ ਇਹਨਾਂ ਨੂੰ ਤਾਂ ਵੋਟ ਉਹਨਾਂ ਨੇ ਪਾਉਣੀ ਨਹੀਂ, ਦੋਨਾਂ ਪਾਰਟੀਆਂ ਨੂੰ ਜਿਹਨਾਂ ਦਾ ਵਿਰੋਧ ਚੱਲ ਰਿਹਾ। ਕਿਹੜੀ ਪਾਰਟੀ ਨੂੰ ਵੋਟ ਪਾਉਣਗੇ ਜਾਂ ਇੰਡੀਪੈਂਡੈਂਟ ਨੂੰ ਕਿਸੇ ਨੂੰ ਪਾਉਣਗੇ? ਦੂਜਾ ਸਵਾਲ ਹੈਗਾ ਵਿਧਵਾ ਵਿਚਾਰੀ ਵੀਰਪਾਲ ਕੌਰ ਦਾ, ਕੀ ਲੋਕਾਂ ਦੀ ਸਿਮਥੀ ਉਹਦੇ ਨਾਲ ਹੈ ਜਾਂ ਨਹੀਂ? ਤੁਸੀਂ ਤਾਂ ਮੇਰੇ ਖਿਆਲ ਗਏ ਹੋਵੋਗੇ ਉਸ ਇਲਾਕੇ ਦੇ ਵਿੱਚ, ਬਠਿੰਡੇ ਦੇ ਵਿੱਚ ਰਿਪੋਰਟਿੰਗ ਕਰਨ ਵਾਸਤੇ। ਕੀ ਲੋਕਾਂ ਦੀ ਉਹਦੇ ਨਾਲ ਸਿਮਥੀ ਜੁੜਦੀ ਆ ਜਾਂ ਨਹੀਂ ਜੁੜਦੀ? ਜੇ ਨਹੀਂ ਜੁੜਦੀ ਤਾਂ ਫਿਰ ਲੋਕ, ਇਹ ਜਿਹੜੇ ਲੋਕ ਅੱਜ ਆਪਣੀ ਤਰਾਸਦੀ ਲੈ ਕੇ ਫਿਰ ਰਹੇ ਨੇ, ਤਾਂ ਇਹਨਾਂ ਦਾ ਫਿਰ ਕੋਈ ਵਾਲੀ ਵਾਰਸ ਹੈ ਹੀ ਨਹੀਂ ਗਾ। ਸੋ ਮੈਂ ਥੋੜੀ ਤੁਹਾਡੇ ਮਾਧਿਅਮ ਰਾਹੀਂ ਅਪੀਲ ਕਰਦਾ ਵੀ ਉਹ ਜੇ ਕਿਸੇ ਰੁੱਸੇ ਹੋਏ ਬੰਦੇ ਨੂੰ ਤੁਸੀਂ ਵੋਟ ਨਹੀਂ ਪਾਉਣੀ ਤਾਂ ਉਹਨੂੰ ਵੋਟ ਜ਼ਰੂਰ ਪਾ ਦਿਓ, ਤਾਂ ਕਿ ਥੋੜੀ ਜਿਹੀ ਉਹਨੂੰ ਇਹ ਤਾਂ ਹੋਵੇ ਮੇਰੇ ਨਾਲ ਕੋਈ ਤਾਂ ਖੜਾ ਹੈਗਾ। ਇੰਨਾ ਕੁ ਸਵਾਲ ਕੱਟਿਓ ਨਾ ਜੀ। ਥੈਂਕ ਯੂ। ਦੇਖੋ, ਜਿੱਥੇ ਤੱਕ ਤਾਂ ਜਿਹੜੇ ਨਾਰਾਜ਼ ਨੇ ਉਹ ਕਿੱਧਰ ਵੋਟ ਪਾਉਣਗੇ, ਇਹ ਸਵਾਲ ਸਿਰਫ ਤੁਹਾਡਾ ਨਹੀਂ, ਇਹ ਬਹੁਤਿਆਂ ਦਾ ਜਿਹੜਾ ਉਹ ਸਵਾਲ ਬਣਿਆ ਹੋਇਆ ਕਿ ਹੋਊਗਾ ਕੀ। ਕਿਉਂਕਿ ਅਕਾਲੀ ਦਲ ਤੋਂ ਲੋਕ ਨਿਰਾਸ਼ ਨੇ। ਬੇਅਦਬੀ ਕਾਂਡ ਜਿਹੜਾ ਜੀ ਉਹ ਸਿਰ ਚੜ੍ਹ ਕੇ ਬੋਲ ਰਿਹਾ ਪੰਜਾਬ ਦੇ ਇਸ ਵੇਲੇ। ਕੁਛ ਕਾਂਗਰਸ ਤੋਂ ਵੀ ਨਹੀਂ ਗਏ ਲੋਕ। ਸਵਾਲ ਜਿਹੜੇ ਆ ਜੀ ਕਰਦੇ, ਜੇ ਤੁਸੀਂ ਉਹਦੇ ਵਿੱਚ ਦੇਖਿਆ ਹੋਵੇ ਤਾਂ ਬਹੁਤੇ ਸਵਾਲ ਇਹ ਆ, ਸਾਡੀਆਂ ਨੌਕਰੀਆਂ ਕਿੱਥੇ ਆ? ਜਿਹੜੇ ਸਾਨੂੰ ਬੇਰੁਜ਼ਗਾਰੀ ਭੱਤਾ ਦੇਣਾ ਸੀ ਉਹ ਕਿੱਥੇ ਆ? ਉਹ ਮੌਜੂਦਾ ਸਰਕਾਰ ਤੋਂ ਸਵਾਲ ਨੇ। ਪਰ ਤੀਜੀ ਧਿਰ ਜੇ ਸੱਚੀ ਕੋਈ ਵੀ ਇਸ ਵੇਲੇ ਜਿਹੜੀ ਜੀ ਉਹ ਨਹੀਂ ਰਹੀ, 2 ਸੀਟਾਂ ਨੂੰ ਛੱਡ ਕੇ ਸੰਗਰੂਰ ਵਾਲੀ ਜਿਹੜੀ ਸੀਟ ਹੈ ਉੱਥੋਂ ਉਹ ਆਮ ਆਦਮੀ ਪਾਰਟੀ ਜਿਹੜੀ ਆ ਉਹਦੀ ਚੜ੍ਹਾਈ ਹੈਗੀ ਆ ਇਸ ਵੇਲੇ, ਇਹ ਮੰਨਣ ਵਾਲੀ ਆ। ਦੂਸਰੀ ਜਿਹੜੀ ਫਾਈਟ ਆ ਪੰਜਾਬ ਦੇ ਵਿੱਚ ਉਹ ਪਟਿਆਲੇ ਵਾਲੀ ਸੀਟ ਦੇ ਉੱਤੇ ਆ, ਜਿੱਥੋਂ ਡਾਕਟਰ ਗਾਂਧੀ ਹੋਰੀ ਨਵਾਂ ਪੰਜਾਬ ਪਾਰਟੀ ਜਿਹੜੀ ਆ ਜੀ ਉਹਦੇ ਉਹ ਉਮੀਦਵਾਰ ਨੇ। ਇਹ 2 ਸੀਟਾਂ ਦੇ ਉੱਤੇ ਤੀਜੀ ਧਿਰ ਹੈਗੀ ਆ ਜਿਹੜੀ ਦੀਦੀ ਆ। ਹੁਣ ਇਹ ਇੱਥੇ ਇਹ ਸਵਾਲ ਪੁੱਛਣ ਵਾਲੇ ਵੋਟ ਪਾਉਣ ਦੇ ਵਾਸਤੇ ਸ਼ਾਇਦ ਹੋ ਸਕਦਾ ਜੀ ਆਪਣੀ ਚੋਇਸ ਜਿਹੜੀ ਉਹ ਬਣਾ ਲੈਣ। ਬਾਕੀ ਜਗ੍ਹਾ ਦੇ ਉੱਤੇ ਉਹ ਕਿਹਨੂੰ ਵੋਟ ਪਾਉਣਗੇ ਇਹ ਕੁਛ ਨਹੀਂ ਪਤਾ। ਜੋ ਇਹ ਵੋਟ ਪਰਸੈਂਟੇਜ ਘੱਟ ਜਾ ਰਹੀ ਆ, ਜਿਵੇਂ ਹਰਿਆਣੇ ਦੇ ਵਿੱਚ ਹੋਇਆ, ਹਰਿਆਣੇ ਦੇ ਵਿੱਚ 62.74% ਵੋਟਾਂ ਪਈਆਂ। ਜਿਹੜਾ ਕਰਨਾਲ ਸ਼ਹਿਰ ਹੈ ਉਹਦੇ 56% ਦੇ ਕਰੀਬ ਸਿਰਫ ਪੋਲਿੰਗ ਹੋਈ, ਭਾਵ ਲਗਭਗ ਅੱਧੇ ਲੋਕ ਵੋਟ ਪਾਉਣ ਆਏ ਨਹੀਂ। ਇਹ ਬੜੀ ਵੱਡੀ ਫਿਕਰਮੰਦੀ ਆ ਪੰਜਾਬ ਦੇ ਵਾਸਤੇ ਵੀ ਕਿ ਜੇ ਪੰਜਾਬ ਦੇ ਵਿੱਚ ਲੋਕ ਨੋਟਾ ਦੱਬਣ ਵੀ ਨਹੀਂ ਜਾਂਦੇ ਤੇ ਬਾਹਰ ਹੀ ਨਹੀਂ ਨਿਕਲਦੇ, ਫਿਰ ਕੀ ਸਿਰਫ ਸਵਾਲ ਕਰਨ ਤੱਕ ਸੀਮਤ ਰਹਿ ਜਾਣਗੇ? ਇਹ ਵੱਡਾ ਸਵਾਲ ਹੈ। ਜੇ ਇੱਥੇ ਵੋਟ ਪਰਸੈਂਟੇਜ ਘੱਟ ਗਈ ਤਾਂ ਨਤੀਜੇ ਤਾਂ ਡਿਫਰੈਂਟ ਹੋਣਗੇ ਹੀ, ਇਹਦੇ 'ਚ ਕੋਈ ਸ਼ੱਕ ਨਹੀਂ। ਇਹ ਸਵਾਲ ਵੀ ਦੱਬੇ ਜਾਣਗੇ। ਜੇ ਵੋਟ ਪਰਸੈਂਟੇਜ ਲੋਕ ਵਧਾ ਗਏ ਤਾਂ ਇਹ ਸਵਾਲ ਜਿਹੜੇ ਆ ਜੀ ਵੱਡੇ ਬਣ ਕੇ ਉਭਰਨਗੇ। ਇਹ ਜਿਹੜਾ ਜੀ ਉਹ ਮੇਰਾ ਮੰਨਣਾ। ਦੂਜੀ ਗੱਲ ਜਿਹੜੀ ਤੁਸੀਂ ਵੀਰਪਾਲ ਕੌਰ ਰੱਲਾ ਦੇ ਬਾਰੇ 'ਚ ਕਹੀ ਹੈ ਜੀ, ਨਾ ਸਿਰਫ ਉਸ ਏਰੀਏ ਦੇ ਵਿੱਚ ਕਵਰੇਜ ਦੇ ਵਾਸਤੇ ਗਏ ਆ, ਬਲਕਿ ਇਹ ਜਿਹੜੀਆਂ ਵਿਧਵਾ ਔਰਤਾਂ ਸੀ ਜੀ ਉਹਨਾਂ ਨੂੰ ਮਿਲੇ ਵੀ ਆ। ਇਹ ਵੀ ਆਖਿਆ ਕਿ ਜੋ ਜਿੰਨੇ ਜੋਗੇ ਆ ਅਸੀਂ ਤੁਹਾਡੇ ਵਾਸਤੇ, ਤੁਹਾਡੀ ਆਵਾਜ਼ ਪਹੁੰਚਾਉਣ ਦੇ ਵਾਸਤੇ ਪੂਰੀ ਕੋਸ਼ਿਸ਼ ਕਰ ਰਹੇ ਹਾਂ, ਕੀਤੀ ਹੈ। ਉਹਨਾਂ ਦੀ ਸਭ ਤੋਂ ਪਹਿਲਾਂ ਇੰਟਰਵਿਊ ਜਿਹੜੀ ਜੀ ਉਹ ਕੀਤੀ ਸੀ ਵੀਰਪਾਲ ਕੌਰ ਰੱਲਾ ਹੋਰਾਂ ਦੀ। ਔਰ ਕਿਰਨਜੀਤ ਕੌਰ, ਇਹ ਬੱਚੀ ਜਿਹੜੀ ਕਿ ਜਿਹਦਾ ਫਾਦਰ ਸੁਸਾਈਡ ਕਰ ਗਿਆ ਸੀ, ਇਹ ਸਾਰੀ ਕੋਸ਼ਿਸ਼ ਉਹ ਕਰ ਰਹੀ ਹੈ। ਉਹਦੇ ਲਗਾਤਾਰ ਸੰਪਰਕ ਦੇ ਵਿੱਚ ਜਿਹੜੇ ਜੀ ਉਹ ਹੈਗੇ ਆ। ਦੇਖੋ, ਮੈਂ ਇਹ ਸਵਾਲ ਜਿਹੜਾ ਜੀ ਪੰਜਾਬੀ ਰੇਡੀਓ USA ਦੀ ਇਸ ਇੱਕ ਵੱਡੀ ਸੱਥ ਦੇ ਰਾਹੀਂ ਤੁਹਾਡੇ ਸਭ ਤੱਕ ਜਿਹੜਾ ਜੀ ਉਹ ਪਾਉਣਾ ਚਾਹੁੰਦਾ ਜੀ, ਜਿਹੜਾ ਕਿ ਅੱਜ ਦਾ ਤੁਸੀਂ ਆਪਣੀ ਜਿੰਨੀ ਗੱਲਬਾਤ ਹੋਈ ਆ ਜਾਂ ਜਿਹੜੀ ਹੋਣੀ ਆ ਅੱਗੋਂ ਕੁਝ ਸਮਾਂ, ਉਹਦੇ ਵਿੱਚੋਂ ਸਭ ਤੋਂ ਉੱਪਰ ਰੱਖਣਾ। ਜੇ ਕੋਸ਼ਿਸ਼ ਕਰ ਸਕਦੇ ਹੋ ਤਾਂ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੂੰ ਇਹ ਗੱਲ ਕਹਿ ਦਿਓ ਕਿ ਤੁਸੀਂ ਬਹੁਤ ਸਾਰੀਆਂ ਗੱਡੀਆਂ ਝੂਟ ਲੀਆਂ, ਤੁਸੀਂ ਲਾਲ ਬੱਤੀਆਂ ਵਾਲੀਆਂ ਕਾਰਾਂ ਝੂਟ ਲੀਆਂ, ਤੁਸੀਂ ਬਹੁਤ ਵਾਰੀ ਕਿਸਾਨਾਂ ਨੂੰ ਗੁੰਮਰਾਹ ਕਰ ਲਿਆ, ਬਹੁਤ ਕੁਝ ਕਰ ਲਿਆ। ਪੰਜਾਬ ਦੀਆਂ ਸਮੂਹ ਕਿਸਾਨ ਜਥੇਬੰਦੀਆਂ ਵੀਰਪਾਲ ਕੌਰ ਰੱਲਾ ਦੀ ਸਪੋਰਟ ਦੇ ਉੱਤੇ ਆ ਜਾਣ। ਜੇ ਉਹ ਆ ਜਾਂਦੇ ਆ ਤੇ ਕਮ ਸੇ ਕਮ ਅਸੀਂ ਵੀਰਪਾਲ ਕੌਰ ਰੱਲਾ ਨੂੰ ਪਾਰਲੀਮੈਂਟ ਦੇ ਵਿੱਚ ਹੋ ਸਕਦਾ ਨਾ ਭੇਜ ਸਕੀਏ, ਅਸੀਂ ਆਵਾਜ਼ ਤਾਂ ਬੁਲੰਦ ਕਰ ਲਾਂਗੇ। ਆਹ 3 ਖੁਦਕੁਸ਼ੀਆਂ ਦੀ ਕਹਾਣੀ ਮੈਂ ਤੁਹਾਨੂੰ ਜਿਹੜਾ ਦੀ ਉਹ ਦੱਸ ਕੇ ਹਟਿਆ, ਜਿਹੜੀਆਂ 24 ਘੰਟਿਆਂ ਦੇ ਵਿੱਚ ਜਿਹੜੀਆਂ ਹੋਈਆਂ ਨੇ। ਪਰ
ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਦਾ ਵੀ ਵੀਰਪਾਲ ਕੌਰ ਰੱਲਾ ਦੇ ਹੱਕ ਦੇ ਵਿੱਚ ਅਜੇ ਤੱਕ ਨਾ ਆਉਣਾ, ਇਹ ਬਹੁਤ ਵੱਡਾ ਸਵਾਲੀਆ ਚਿੰਨ੍ਹ ਕਿ ਕਾਹਦੀਆਂ ਜਥੇਬੰਦੀਆਂ ਨੇ ਫਿਰ? ਉਹ ਤਾਂ ਝੂਟੇ ਵਾਲੀਆਂ ਆ ਜੀ, ਝੂਟੇ ਲੈਣ ਵਾਲੀਆਂ। ਪ੍ਰਭ ਸਰਵਣ ਸਿੰਘ ਜੀ। ਹਾਂਜੀ ਪੰਨੂ ਸਾਹਿਬ, ਤੁਹਾਨੂੰ ਵੀ ਤੇ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਪੰਨੂ ਸਾਹਿਬ, ਇੱਕ ਰੀਸੈਂਟਲੀ ਮੈਂ ਵੀਡੀਓ ਦੇਖੀ ਆ, ਸ਼ਾਇਦ ਉਹ ਤਰਨਤਾਰਨ ਸਾਹਿਬ ਦੇ ਵਿੱਚ ਆ ਜਾਂ ਖਡੂਰ ਸਾਹਿਬ ਦੇ ਵਿੱਚ ਆ, ਤੁਸੀਂ ਵੀ ਨਾਲ ਖੜੇ ਹੋ। ਸਾਡੀ ਉਹ ਭੈਣ ਸ਼ਾਇਦ ਪਠਾਨਕੋਟ ਤੋਂ ਆ, ਉਹ ਪਿਛਲੇ ਦਿਨੀ ਉਹਨਾਂ ਦੀ ਇੱਕ ਵੀਡੀਓ ਕਾਫੀ ਵਾਇਰਲ ਵੀ ਹੋਈ ਸੀ, ਜਿਹਦੇ ਵਿੱਚ ਉਹ ਆਪਣੇ ਆਪ ਨੂੰ ਕਹਿੰਦੇ ਨੇ ਕਿ ਮੈਂ ਐਡਵੋਕੇਟ, ਸ਼ਾਇਦ ਮੈਨੂੰ ਉਹਦਾ ਭੈਣ ਦਾ ਨਾਂ ਭੁੱਲ ਗਿਆ ਜੀ। ਉਹ ਉੱਥੇ ਗੱਲਬਾਤ ਕਰ ਰਹੇ ਸੀ ਮੀਡੀਆ ਦੇ ਨਾਲ, ਤੇ ਤੁਸੀਂ ਵੀ ਨਾਲ ਖੜੇ ਸੀਗੇ। ਤੇ ਜਦੋਂ ਅਸੀਂ ਇਹੋ ਜਿਹੀਆਂ ਭੈਣਾਂ ਦੀ ਗੱਲ ਸੁਣਦੇ ਹਾਂ, ਸੱਚਮੁੱਚ ਸਾਨੂੰ ਮਾਣ ਵੀ ਮਹਿਸੂਸ ਹੁੰਦਾ ਆ ਕਿ ਐਡੀ ਵੀ ਕੋਈ ਗੱਲ ਨਹੀਂ ਪੰਜਾਬ ਦੀ ਅਜੇ ਅਣਖ ਮਰ ਨਹੀਂ ਚੁੱਕੀ। ਜਿਵੇਂ ਪਿਛਲੇ ਦਿਨੀ ਜਦੋਂ ਅੰਮ੍ਰਿਤਸਰ ਸਾਹਿਬ ਦੇ ਵਿੱਚ ਇੱਕ ਅਸੈਂਬਲੀ ਲੱਗੀ ਸੀਗੀ, ਜਿਹਦਾ ਬੇਸ਼ੱਕ ਉਹ ਚੇਅਰ ਕਰ ਰਹੇ ਸੀ ਸੁਖਦੇਵ ਸਿੰਘ ਭੌਰ ਹੋਰੀ, ਉੱਥੇ ਵੀ ਇੱਕ ਨੌਜਵਾਨ ਨੇ ਬੜੇ ਸੋਲਿਡ ਪੁਆਇੰਟ ਰੇਜ਼ ਕੀਤੇ ਸੀ, ਜਿਹੜੇ ਸ਼ਾਇਦ ਲੁਧਿਆਣਾ ਯੂਨੀਵਰਸਿਟੀ ਤੋਂ ਗਏ ਸੀ। ਹੁਣ ਇਹ ਤਾਂ ਮੈਂ ਜਸਟ 2 ਐਗਜ਼ਾਮਪਲਸ ਦਿੱਤੀਆਂ, ਇਹੋ ਜਿਹੀਆਂ ਬਹੁਤ ਐਗਜ਼ਾਮਪਲਸ ਪੰਜਾਬ ਦੇ ਵਿੱਚ ਹੋਰ ਵੀ ਹੈਗੀਆਂ। ਜਿਹੜਾ ਐਕਚੁਅਲੀ ਮੇਰਾ ਕੁਐਸਚਨ ਹੈਗਾ ਕਿ ਜਦੋਂ ਵੀ ਅਸੀਂ ਪੰਜਾਬ ਦੇ ਵਿੱਚ ਕੁਝ ਚੇਂਜ ਆਉਣ ਦੀ ਗੱਲ ਕਰਦੇ ਹਾਂ, ਮੈਂ ਕਿਸੇ ਵੀ ਪੋਲੀਟੀਕਲ ਪਾਰਟੀ ਦਾ ਨਾ ਐਡਮਾਇਰਰ ਆ, ਨਾ ਮੈਂ ਵਿਰੋਧੀ ਹਾਂ, ਪਰ ਅਸੀਂ ਬਾਹਰ ਦੇਖਦੇ ਹਾਂ, ਚਾਹੇ ਅਸੀਂ ਕੇਜਰੀਵਾਲ ਵੱਲ ਦੇਖੀਏ, ਚਾਹੇ ਅਸੀਂ ਰੀਸੈਂਟਲੀ ਹੁਣ ਦੇਖ ਰਹੇ ਹਾਂ ਕਨ੍ਹਈਆ ਕੁਮਾਰ ਵੱਲ, ਪਰ ਪੰਜਾਬ ਦੇ ਵਿੱਚ ਇਹੋ ਜਿਹੇ ਕਈ ਕਨ੍ਹਈਆ ਕੁਮਾਰ ਬੈਠੇ ਨੇ, ਉਹਨਾਂ ਨੂੰ ਜੇ ਉਤਸ਼ਾਹਿਤ ਨਹੀਂ ਕੀਤਾ ਜਾ ਰਿਹਾ, ਕਿਉਂਕਿ ਬੁੱਢੀ ਲੀਡਰਸ਼ਿਪ ਨੇ ਤਾਂ ਕਰਨਾ ਨਹੀਂ। ਉਹ ਤਾਂ ਕਹਿੰਦੇ ਆ ਚੇਂਜ ਆਵੇ, ਪਰ ਆਵੇ ਸਾਡੇ ਬੱਚਿਆਂ ਦੇ ਰਾਹੀਂ। ਕਿਸੇ ਦਾ ਯੋਗ ਬੱਚਾ ਅਸੀਂ ਅੱਗੇ ਨਹੀਂ ਆਉਣ ਦੇਣਾ, ਸਾਡਾ ਨਸ਼ੇੜੀ ਹੋਵੇ, ਗੱਪੀ ਹੋਵੇ, ਜਿੱਦਾਂ ਦਾ ਮਰਜ਼ੀ ਹੋਵੇ, ਅਸੀਂ ਯੂਥ ਨੂੰ ਅੱਗੇ ਲਿਆਉਣਾ ਚਾਹੁੰਦੇ ਹਾਂ, ਪਰ ਯੂਥ ਹੋਵੇ ਸਾਡਾ ਹੀ। ਪਰ ਜਿਹੜਾ ਯੂਥ ਯੂਨੀਵਰਸਿਟੀਆਂ ਕਾਲਜਾਂ ਦੇ ਵਿੱਚੋਂ ਨਿਕਲਣਾ ਚਾਹੀਦਾ, ਔਰ ਰੀਸੈਂਟਲੀ ਅਸੀਂ ਕਿੰਨੇ ਇੱਦਾਂ ਦੇ ਨੌਜਵਾਨ ਸਾਡੇ ਭੈਣ ਭਰਾ ਦੇਖੇ ਆ ਜਿਹੜੇ ਵਾਕਿਆ ਹੀ ਪੰਜਾਬ ਦੇ ਵਿੱਚ ਚੇਂਜ ਲਿਆ ਸਕਦੇ ਆ, ਬਟ ਜਿਹੜੀ ਇਹ ਬੁੱਢੀ ਲੀਡਰਸ਼ਿਪ ਹੈ ਉਹ ਨਹੀਂ ਦੇਣਾ ਚਾਹੁੰਦੀ। ਉੱਥੇ ਮੈਂ ਸਮਝਦਾ ਜਿਵੇਂ ਤੁਸੀਂ ਇਹਨਾਂ ਲੋਕਾਂ ਨੂੰ, ਇਹਨਾਂ ਨੌਜਵਾਨਾਂ ਨੂੰ ਪ੍ਰਮੋਟ ਕਰਦੇ ਹੋ, ਇਹਨਾਂ ਨੂੰ ਵੱਧ ਤੋਂ ਵੱਧ ਕਵਰੇਜ ਕਰਦੇ ਹੋ, ਇਹਨਾਂ ਦੀ ਲੋਕਾਂ ਤੱਕ ਇਹਨਾਂ ਦਾ ਮੈਸੇਜ ਪਹੁੰਚਾਉਂਦੇ ਹੋ। ਜੇ ਕਿਤੇ ਹੁਣ ਬਾਕੀ ਸਾਰਿਆਂ ਵੱਲੋਂ ਤਾਂ ਆਪਾਂ ਨਿਰਾਸ਼ ਹੋ ਗਏ ਆ ਪੰਨੂ ਸਾਹਿਬ, ਜੇ ਪੰਜਾਬ ਦਾ ਇਹ ਜਿਹੜਾ ਮੀਡੀਆ ਔਰ ਖਾਸ ਤੌਰ ਤੇ ਜਿਹੜਾ ਬਾਹਰਲੇ ਦੇਸ਼ਾਂ ਦੇ ਵਿੱਚ ਕਵਰੇਜ ਕਰਦਾ, ਜੇ ਘੱਟੋ ਘੱਟ ਇਹੀ ਤੁਹਾਡੇ ਵਾਂਗੂ ਇਮਾਨਦਾਰੀ ਨਾਲ ਇਹੋ ਜਿਹੇ ਬੱਚੇ, ਇਹੋ ਜਿਹੇ ਸਾਡੇ ਭੈਣ ਭਰਾਵਾਂ ਨੂੰ ਅੱਗੇ ਲਿਆਵੇ, ਤਾਂ ਮੇਰਾ ਇਹ ਮੰਨਣਾ ਹੈ ਜੀ ਪਰਸਨਲੀ ਕਿ ਪੰਜਾਬ ਦੇ ਵਿੱਚ ਚੇਂਜ ਆ ਸਕਦੀ ਆ। ਜੇ ਸਾਡੇ ਪੰਜਾਬ ਦੇ ਬੱਚੇ, ਮੈਨੂੰ ਮਾਫ ਕਰਿਓ ਥੋੜਾ ਜਿਹਾ ਮੇਰਾ ਕੁਐਸਚਨ ਲੰਬਾ ਹੋ ਜਾਣਾ, ਜੇ ਪੰਜਾਬ ਦੇ ਬੱਚੇ ਬਾਹਰਲੇ ਦੇਸ਼ਾਂ ਦੇ ਵਿੱਚ ਆਣ ਕੇ ਜਿਹੜੇ ਵੱਡੇ ਅਹੁਦਿਆਂ ਤੇ ਬੈਠ ਸਕਦੇ ਆ, ਉਹ ਇੰਨੇ ਚੰਗੇ ਤਰੱਕੀਆਂ ਪਾ ਸਕਦੇ, ਤੇ ਪੰਜਾਬ ਦੇ ਵਿੱਚ ਕਿਉਂ ਨਹੀਂ? ਔਰ ਰੀਸੈਂਟਲੀ ਜਿਹੜੇ 2-3 ਘਟਨਾਵਾਂ ਆਪਾਂ ਦੇਖਦੇ ਹਾਂ ਕਿ ਉਹ ਬੱਚਿਆਂ ਦੇ ਵਿੱਚ ਕਾਬਲੀਅਤ ਹੈਗੀ ਆ, ਬਟ ਉਹਨਾਂ ਨੂੰ ਅੱਗੇ ਨਹੀਂ ਆਉਣ ਦਿੱਤਾ ਜਾ ਰਿਹਾ। ਤੁਸੀਂ ਕੀ ਸਮਝਦੇ ਹੋ ਕਿ ਜੇ ਲੀਡਰਸ਼ਿਪ ਤੋਂ ਅਸੀਂ ਨਿਰਾਸ਼ ਹੋ ਚੁੱਕੇ ਆ, ਘੱਟੋ ਘੱਟ ਮੀਡੀਆ ਹੀ ਤੁਹਾਡੇ ਵਾਂਗੂ ਉਹਨਾਂ ਨੌਜਵਾਨਾਂ ਨੂੰ ਕਵਰ ਕਰੇ? ਦੂਜਾ ਮੇਰਾ ਛੋਟਾ ਜਿਹਾ ਕੁਐਸਚਨ, ਹੋ ਸਕਦਾ ਮੈਂ ਮਤਲਬ ਮੇਰੀ ਗੱਲ ਸਹੀ ਨਾ ਹੋਵੇ, ਮੈਂ ਗਲਤ ਵੀ ਹੋਵਾਂ, ਪਰ ਜਿਹੜੀ ਅੰਮ੍ਰਿਤਸਰ ਦੇ ਵਿੱਚ ਅਸੈਂਬਲੀ ਲੱਗੀ ਸੀਗੀ, ਕਿਤੇ ਨਾ ਕਿਤੇ ਉਹ ਕਿਸੇ ਈਰਖਾ ਵਾਸਤੇ ਪ੍ਰਮੋਟ ਹੋਈ ਸੀ, ਨਹੀਂ ਤੇ ਜਦੋਂ ਕਿਉਂਕਿ ਬਹੁਤ ਵੱਡਾ ਇਕੱਠ ਬਰਗਾੜੀ ਹੋ ਗਿਆ, ਇਹਨਾਂ ਨੇ ਇਸ ਤਰ੍ਹਾਂ ਨੇ ਸੋਚਿਆ ਕਿ ਸ਼ਾਇਦ ਸਾਰੀ ਐਸਜੀਪੀਸੀ ਉਹਨਾਂ ਨੇ ਜਿੱਤ ਜਾਣੀ, ਇਹਨਾਂ ਨੇ ਉਹਦੇ ਪੈਰਲਲ ਅਸੈਂਬਲੀ ਖੜੀ ਕਰ ਲਈ। ਜੇ ਅਸੈਂਬਲੀ ਓਨੈਸਟੀ ਨਾਲ, ਪੰਥ ਪ੍ਰਸਤੀ ਨਾਲ ਰੇਜ਼ ਹੋਈ ਹੁੰਦੀ ਤੇ ਉਹ ਕੰਟੀਨਿਊਸ ਵੀ ਹੁੰਦੀ, ਪਰ ਜਿਵੇਂ ਜਿਵੇਂ ਬਰਗਾੜੀ ਮੋਰਚੇ ਦਾ ਭੋਗ ਪਿਆ, ਨਾਲ ਇਸ ਅਸੈਂਬਲੀ ਦਾ ਵੀ ਪੈ ਗਿਆ, ਤੇ ਜਿਹੜੇ ਅਸੈਂਬਲੀ ਦੇ ਵਿੱਚ ਨੌਜਵਾਨ ਆਏ ਸੀ, ਜਿਹੜੇ ਉਹਨਾਂ ਨੇ ਕੁਐਸਚਨ ਰੇਜ਼ ਕੀਤੇ ਸੀ, ਉਹਨਾਂ ਕੁਐਸਚਨਾਂ ਦਾ ਵੀ ਕਿਤੇ ਨਾ ਕਿਤੇ ਉੱਥੇ ਭੋਗ ਪੈ ਗਿਆ। ਪਰ ਤੁਸੀਂ ਕੀ ਮਹਿਸੂਸ ਕਰਦੇ ਹੋ ਕਿ ਜੇ ਇਹਨਾਂ ਨੌਜਵਾਨਾਂ ਨੂੰ ਅੱਗੇ ਲਿਆਂਦਾ ਜਾਵੇ ਤਾਂ ਪੰਜਾਬ ਦੇ ਵਿੱਚ ਸੈਂਕੜੇ ਕਨ੍ਹਈਆ ਕੁਮਾਰ ਖੜੇ ਹੋ ਸਕਦੇ ਔਰ ਪੰਜਾਬ ਦੇ ਵਿੱਚ ਪੋਲੀਟੀਕਲੀ ਚੇਂਜ ਆ ਸਕਦੀ ਆ? ਤੁਹਾਡਾ ਕੀ ਕਹਿਣਾ ਜੀ? ਜ਼ਰੂਰ ਦੱਸਿਓ। ਧੰਨਵਾਦ। ਥੈਂਕ ਯੂ। ਦੇਖੋ, ਜਿਹੜੇ ਸਵਾਲ ਕਰ ਰਹੇ ਆ ਆਪਣੀ ਜਾਨ ਦੀ ਪਰਵਾਹ ਕੀਤੇ ਤੋਂ ਬਗੈਰ, ਉਹ ਚਲੋ ਤੁਸੀਂ ਉਹਨਾਂ ਨੂੰ ਕਨ੍ਹਈਆ ਕੁਮਾਰ ਹੀ ਕਹਿ ਦਿਓ, ਉਹ ਕਨ੍ਹਈਆ ਕੁਮਾਰ ਨੇ। ਗੁਰਮੇਹਰ ਕੌਰ ਨੇ ਜਿਹੜੇ ਸਵਾਲ ਰੇਜ਼ ਕੀਤੇ ਸੀ, ਉਹ ਪੰਜਾਬ ਦੀ ਧੀ ਆ, ਜਿਹਨੇ ਇਹ ਗੱਲ ਆਖੀ ਸੀ ਕਿ ਮੇਰੇ ਪਿਓ ਨੂੰ ਕਿਸੇ ਮੁਲਕ ਨੇ ਨਹੀਂ ਮਾਰਿਆ, ਕਿਸੇ ਗੁਆਂਢੀ ਮੁਲਕ ਨੇ ਨਹੀਂ ਮਾਰਿਆ, ਉਹਨੂੰ ਜੰਗ ਨੇ ਮਾਰਿਆ, ਜੰਗ ਨਹੀਂ ਹੋਣੀ ਚਾਹੀਦੀ। ਗੁਰਮੇਹਰ ਕੌਰ ਨੂੰ ਕਿਸੇ ਸਿਆਸੀ ਪਾਰਟੀ ਨੇ ਨੇੜੇ ਨਹੀਂ ਆਉਣ ਦਿੱਤਾ। ਕਿਉਂ? ਹਾਲਾਂਕਿ ਉਹਦਾ ਸਿਆਸਤ ਦੇ ਵਿੱਚ ਆਉਣਾ ਕੋਈ ਮਕਸਦ ਨਹੀਂ ਸੀਗਾ। ਹਾਂ, ਕਨ੍ਹਈਆ ਕੁਮਾਰ ਦੀ ਜਿਹੜੀ ਪੂਰੀ ਦੀ ਪੂਰੀ ਚੋਣ ਮੁਹਿੰਮ ਆ, ਜਿਨ੍ਹਾਂ ਲੋਕਾਂ ਨੇ ਸੰਭਾਲੀ ਆ, ਉਹਦੇ ਵਿੱਚ ਗੁਰਮੇਹਰ ਕੌਰ ਦਾ ਨਾਮ ਮੂਹਰਲੀ ਕਤਾਰ ਦੇ ਵਿੱਚ ਆ। ਔਰ ਕਾਨੂੰਪ੍ਰਿਆ ਇੱਥੇ ਪੰਜਾਬ ਯੂਨੀਵਰਸਿਟੀ ਦੇ ਵਿੱਚੋਂ ਜਿਹੜੀ ਵੀ ਉਹ ਜਿੱਤ ਕੇ ਉਹਨੇ ਇਤਿਹਾਸ ਸਿਰਜਿਆ ਸੀਗਾ। ਜਿਹੜੀ ਤੁਸੀਂ ਗੱਲ ਜ਼ਿਕਰ ਕਰ ਰਹੇ ਹੋ, ਐਡਵੋਕੇਟ ਹੈ ਉਹ ਲੜਕੀ, ਬੜੇ ਉਹਦੇ ਵਿਚਾਰ ਸੋਲਿਡ ਨੇ। ਜਿਹੜੇ ਮੁੰਡੇ ਦਾ ਤੁਸੀਂ ਜ਼ਿਕਰ ਕਰਦੇ ਹੋ ਅਸੈਂਬਲੀ ਵਾਲਾ, ਉਹਦੇ ਵਿਚਾਰ ਬੜੇ ਜਿਹੜਾ ਵੀ ਉਹ ਸੋਲਿਡ ਸੀਗੇ। ਦੇਖੋ, ਹੋ ਸਕਦਾ ਕਿਸੇ ਨੂੰ ਇਹ ਗੱਲ ਮੇਰੀ ਅਟਪਟੀ ਲੱਗੇ, ਪਰ ਇਹ ਇੱਕ ਰਿਐਲਿਟੀ ਆ ਜਾਂ ਤੁਹਾਨੂੰ ਕਰਨੀ ਪਊਗੀ। ਸਾਨੂੰ ਪਹਿਲਾਂ ਆਪਸੀ ਨਫ਼ਰਤ ਜਿਹੜੀ ਹੈ ਨਾ ਜੀ, ਉਹਨੂੰ ਘੱਟ ਕਰਨਾ ਪਊਗਾ। ਆਪਸੀ ਨਫ਼ਰਤ ਇਸ ਤਰੀਕੇ ਦੀ
ਕਿ ਕਿਸੇ ਨੂੰ ਵੀ ਇਹ ਕਹਿ ਦੇਣਾ ਕਿ ਤੂੰ ਕਾਮਰੇਡ ਹੈ। ਹੁਣ ਜਿਹੜੀ ਗੁਰਮੇਹਰ ਕੌਰ ਹੈ, ਉਹਨੇ ਜੇ ਕਨ੍ਹਈਆ ਕੁਮਾਰ ਦੀ ਮਦਦ ਕੀਤੀ ਤਾਂ ਕਨ੍ਹਈਆ ਕੁਮਾਰ ਕਮਿਊਨਿਸਟ ਪਾਰਟੀ ਦਾ ਹੈ। ਹੁਣ ਕੱਲ ਨੂੰ ਹੋ ਸਕਦਾ ਰੇਜ਼ ਕਰਨ ਵਾਲਾ ਇਹ ਵੀ ਸਵਾਲ ਕਰਦੇ ਕਿ ਗੁਰਮੇਹਰ ਕੌਰ ਵੀ ਕਾਮਰੇਡ ਹੈ, ਉਹਨੇ ਕਾਮਰੇਡ ਦੀ ਮਦਦ ਕਿਉਂ ਕੀਤੀ ਜਾ ਕੇ। ਕਾਨੂੰਪ੍ਰਿਆ ਜਿਹੜੀ ਪਾਰਟੀ ਦੇ ਵੱਲੋਂ ਜਿੱਤੀ ਆ ਉਹ ਵੀ ਕਮਿਊਨਿਸਟ ਪਾਰਟੀ ਮੰਨੀ ਜਾਂਦੀ ਆ। ਇਹ ਕਹਿ ਦਿੱਤਾ, ਹੋ ਸਕਦਾ ਕੱਲ ਨੂੰ ਕਹਿ ਦਿੱਤਾ ਜਾਵੇ ਉਹਨੂੰ ਛੱਡੋ ਜੀ, ਉਹ ਤਾਂ ਕਾਮਰੇਡ ਆ, ਇਹ ਤਾਂ ਰੱਬ ਨੂੰ ਨਹੀਂ ਮੰਨਦੇ। ਜਿਹੜਾ ਸੋਸ਼ਲ ਮੀਡੀਆ ਉਹਨੇ ਵਖਰੇਵੇਂ ਪਾਏ ਆ, ਉਹਨੇ ਪਾੜੇ ਪਾਏ ਆ। ਖੂਹ ਦੇ ਵਿੱਚ 2 ਬੰਦੇ ਡਿੱਗੇ, ਇੱਕ ਬੰਦਾ ਪਹਿਲਾਂ ਡਿੱਗਿਆ ਸੀ, ਇੱਕ ਉੱਥੇ ਹੋਰ ਡਿੱਗ ਪਿਆ। ਉਹ ਆਪਸ ਦੇ ਵਿੱਚ ਇੱਕ ਦੂਜੇ ਨੂੰ ਬੁਲਾਉਣ ਨਾ, ਕਿਉਂਕਿ ਉਹ ਇੱਕੋ ਪਿੰਡ ਦੇ ਵਸਨੀਕ ਸੀ ਤੇ ਉਹਨਾਂ ਦੀ ਦੁਸ਼ਮਣੀ ਤੁਰੀ ਆਉਂਦੀ ਸੀ ਦੇਰ ਦੀ। ਅਖੀਰ ਜਦੋਂ ਰਾਤ ਬੀਤਣ ਤੇ ਆ ਗਈ ਤਾਂ ਇੱਕ ਨੇ ਪਹਿਲ ਕੀਤੀ, ਕਹਿੰਦਾ ਦੁਸ਼ਮਣੀਆਂ ਫੇਰ ਪਾਲ ਲਾਂਗੇ, ਪਹਿਲਾਂ ਖੂਹ ਦੇ ਵਿੱਚੋਂ ਨਿਕਲਣ ਦਾ ਕੋਈ ਜੁਗਾੜ ਤਾਂ ਕਰੀਏ। ਤੇ ਜੁਗਾੜ ਕਰਕੇ ਉਹ ਖੂਹ ਦੇ ਵਿੱਚੋਂ ਨਿਕਲ ਆਏ ਸਨ। ਇਹ ਖੂਹ ਦੇ ਵਿੱਚੋਂ ਨਿਕਲਣ ਦੇ ਵਾਸਤੇ ਪਹਿਲਾਂ ਤੁਹਾਨੂੰ ਜੁਗਾੜ ਲਾਉਣਾ ਪਊਗਾ, ਤੁਹਾਨੂੰ ਜਿਹੜੀਆਂ ਨਫ਼ਰਤ ਨੇ ਉਹ ਭੁੱਲਣੀਆਂ ਪੈਣਗੀਆਂ। ਜਿਹੜੇ ਇੱਕ ਵਿਚਾਰਧਾਰਾ ਕਮ ਸੇ ਕਮ ਪੰਜਾਬ ਦੇ ਵਾਸਤੇ ਬੋਲਣ ਵਾਲੇ, ਚਾਹੇ ਉਹ ਕਾਂਗਰਸ ਦਾ ਕੋਈ ਬੋਲਣ ਵਾਲਾ ਹੋਵੇ, ਅਕਾਲੀ ਦਲ ਦਾ ਬੋਲਣ ਵਾਲਾ ਹੋਵੇ, ਬੀਜੇਪੀ ਦਾ ਬੋਲਣ ਵਾਲਾ ਹੋਵੇ, ਆਮ ਆਦਮੀ ਪਾਰਟੀ ਦਾ ਬੋਲਣ ਵਾਲਾ ਹੋਵੇ, ਕਮਿਊਨਿਸਟ ਕੋਈ ਜਿਹੜਾ ਬੋਲਣ ਵਾਲਾ ਹੋਵੇ, ਕੋਈ ਵੀ ਬੋਲਦਾ ਉਹਨੂੰ ਪ੍ਰਮੋਟ ਕਰਨਾ ਪਊਗਾ। ਜੇ ਤੁਸੀਂ ਇਸ ਖੂਹ ਦੇ ਵਿੱਚੋਂ ਨਿਕਲਣਾ, ਜੇ ਲਾਈਨਾਂ ਖਿੱਚਣੀਆਂ ਨੇ ਕਿ ਮੈਂ ਆਹ ਲਾਈਨ ਨਹੀਂ ਜਿਹੜੀ ਕ੍ਰਾਸ ਕਰਨੀ, ਉਹ ਜਿਹੜੀਆਂ ਲਾਈਨਾਂ ਨੇ ਨਾ, ਤੁਸੀਂ ਵਿਦੇਸ਼ਾਂ ਦੀ ਗੱਲ ਕਰਦੇ ਹੋ, ਜਿੰਨੀ ਸਿਸਟੇਮੈਟਿਕਲੀ ਚੋਣ ਜਿਹੜੀ ਆ ਉਹ ਕਨ੍ਹਈਆ ਕੁਮਾਰ ਦੀ ਚੱਲੀ ਆ, ਚਲਾਈ ਕਿਹਨੇ ਆ? ਗੁਰਮੇਹਰ ਹੋਰਾਂ ਨੇ। ਉਹ ਜੇ ਬਿਹਾਰ ਦੇ ਵਿੱਚ, ਕਿਉਂਕਿ ਅਕਸਰ ਇਹ ਕਿਹਾ ਜਾਂਦਾ ਸੀ ਨਾ ਇਹ ਬਿਹਾਰ ਨੁਮਾ ਸਿਆਸਤ ਆ ਗਈ, ਜੇ ਬਿਹਾਰ ਦੇ ਵਿੱਚ ਉਹ ਏਡੇ ਸਲੀਕੇ ਦੇ ਨਾਲ ਚੋਣ ਚਲਾ ਸਕਦੇ ਆ ਤੇ ਕੀ ਇਹ ਪੰਜਾਬ 'ਚ ਨਹੀਂ ਚਲਾ ਸਕਦੇ? ਬਿਲਕੁਲ ਚਲਾ ਸਕਦੇ ਆ ਜੀ। ਮੈਨੂੰ ਜਿਹੜਾ ਜੀ ਬਲਾਈਂਡ ਫੇਥ ਹੈ ਜਿਹੜੀ ਨਵੀਂ ਜਨਰੇਸ਼ਨ ਦੇ ਉੱਤੇ, ਉਹ ਪੜ੍ਹੀ ਲਿਖੀ ਆ, ਸਾਥੋਂ ਜ਼ਿਆਦਾ ਸਿਆਣੀ ਆ, ਸਾਥੋਂ ਜ਼ਿਆਦਾ ਉਹ ਜਾਣਕਾਰੀ ਰੱਖਦੀ ਆ। ਗੱਲ ਸਿਰਫ ਇਹ ਆ ਪ੍ਰਮੋਟ ਕਰਨ ਦੀ ਆ ਉਹਨਾਂ ਨੂੰ, ਤੇ ਕਿਸੇ ਤਰੀਕੇ ਦੇ ਨਾਲ ਜੇ ਕੋਈ ਵੀ ਜਿਹੜਾ ਬੋਲਦਾ ਉਹਨੂੰ ਜਿਹੜਾ ਜੀ ਉਹ ਪ੍ਰਮੋਟ ਕਰੋ। ਕਿਉਂਕਿ ਇਹ ਜਿਹੜੇ ਮੈਂ ਅੱਗੇ ਵੀ ਇੱਕ ਦਿਨ ਗੱਲ ਕੀਤੀ ਸੀ, ਫਿਰ ਆਖੂੰਗਾ, ਜਿਹੜੇ ਸਿਆਸਤਦਾਨ ਨੇ ਇਹ ਤੋੜ ਲੱਭਣਗੇ ਇਹਨਾਂ ਨੌਜਵਾਨਾਂ ਦੇ ਵੱਲੋਂ ਉਠਾਏ ਜਾ ਰਹੇ ਸਵਾਲਾਂ ਦਾ। ਇੱਕ ਉਹਨਾਂ ਨੇ ਟੈਂਪਰੇਰੀ ਤੋੜ ਲੱਭ ਲਿਆ, ਜਕਾਰਾ। ਜਦੋਂ ਕੋਈ ਸਵਾਲ ਕਰਨ ਲੱਗਦਾ ਉਸੇ ਵੇਲੇ ਬੋਲੇ ਸੋ ਨਿਹਾਲ ਦੇ ਜਕਾਰੇ ਜਿਹੜੇ ਆ ਉਹ ਲੱਗਣੇ ਸ਼ੁਰੂ ਹੋ ਜਾਂਦੇ ਆ ਕਿ ਦੱਬ ਦਿਓ ਉਹਦੇ ਵਿੱਚ ਆਵਾਜ਼। ਇਹ ਲੰਬੀ ਨਹੀਂ ਦੱਬੀ ਜਾਣੀ, ਇਹ ਟੈਂਪਰੇਰੀ ਦੱਬੀ ਜਾਣੀ ਹੈ। ਲੰਬੀ ਦੱਬਣ ਦੇ ਵਾਸਤੇ ਵੀ ਇਹ ਇਲਾਜ ਲੱਭਣਗੇ। ਤੁਹਾਡੇ ਸਿਰ ਦੇ ਉੱਤੇ 30 ਪੀੜ੍ਹੀ ਲਿਆ ਕੇ ਬਿਠਾਉਣ ਦੀ ਕੋਸ਼ਿਸ਼ ਜਿਹੜੀ ਆ ਉਹ ਹੋਣੀ ਸ਼ੁਰੂ ਹੋ ਗਈ ਆ ਕਿ ਆ ਭਾਈ ਆ ਹੁਣ ਅਗਲੇ ਜਿਹੜਾ ਜੀ ਉਹ ਸੰਭਾਲਣਗੇ ਸਾਡੀ ਵਿਰਾਸਤ, ਸਾਡੀ ਜਿਹੜੀ ਦੀ ਇੱਕ ਰਾਜੇਸ਼ਾਹੀ। ਇਹ ਕੋਈ ਰਾਜੇਸ਼ਾਹੀ ਥੋੜੀ ਆ ਕਿ ਇੱਕ ਜਿਹੜਾ ਬੰਦਾ ਮੁੱਖ ਮੰਤਰੀ ਰਿਹਾ ਉਹਨੇ ਸਾਰੀ ਉਮਰ ਲਾਤੀ ਇਸ ਗੱਲ ਦੇ ਉੱਤੇ ਕਿ ਉਹਦਾ ਮੁੰਡਾ ਮੁੱਖ ਮੰਤਰੀ ਬਣਨਾ ਚਾਹੀਦਾ। ਉਹਦਾ ਮੁੰਡਾ ਮੁੱਖ ਮੰਤਰੀ ਅਜੇ ਤੱਕ ਬਣ ਨਹੀਂ ਸਕਿਆ, ਚਲੋ ਡਿਪਟੀ ਬਣ ਗਿਆ। ਉਹਨੇ ਅਗਲੀ ਪੀੜ੍ਹੀ ਲਿਆ ਕੇ ਤੁਹਾਡੇ ਮੂਹਰੇ ਬਿਠਾਤੀ ਕਿ ਜੇ ਮੈਂ ਨਹੀਂ ਤੇ ਫਿਰ ਆਹ ਹੈਗੀ ਆ। ਇਹ ਰਿਐਲਿਟੀ ਆ। ਇੱਥੇ ਸਮਰਾਲੇ ਦੇ ਵਿੱਚ ਚੋਣਾਂ ਦੇ ਦੌਰਾਨ, ਵਿਧਾਨ ਸਭਾ ਚੋਣਾਂ ਦੇ ਦੌਰਾਨ, ਇੱਕ ਬਜ਼ੁਰਗ ਨੇ ਇਹ ਗੱਲ ਆਖੀ ਸੀ ਕਿ ਜੇ ਤਜਰਬੇ ਵਾਲਾ ਚਾਹੀਦਾ ਬੰਦਾ, ਅਕਾਲੀ ਦਲ ਦਾ ਉਹ ਬੰਦਾ, ਤੇ ਮੈਂ ਜੇ ਉਹ ਕਹਿੰਦਾ ਕਿ ਥੋੜਾ ਗੈਰ ਤਜਰਬੇ ਵਾਲਾ ਚਾਹੀਦਾ, ਉਮੀਦਵਾਰ ਚੇਂਜ ਕਰਨਾ, ਫਿਰ ਮੇਰਾ ਮੁੰਡਾ ਹੈਗਾ। ਜੇ ਟਿਕਟ ਨਵੀਂ ਜਨਰੇਸ਼ਨ ਨੂੰ ਦੇਣੀ ਆ, ਫਿਕਰ ਨਾ ਕਰੋ, ਮੇਰੇ ਘਰੇ ਮੇਰਾ ਪੋਤਰਾ ਹੈਗਾ, ਫਿਰ ਉਹਨੂੰ ਦੇ ਦਿਓ। ਇਹ ਲੋਕ ਕਬਜ਼ਾ ਕਰਕੇ ਬਹਿ ਗਏ। ਜਦੋਂ ਆਮ ਲੋਕਾਂ ਦੇ ਧੀਆਂ ਪੁੱਤ ਜਿਹੜੇ ਆ ਨਾ ਜੀ ਉਹ ਆਉਣਗੇ, ਉਹ ਆ ਜਾਣਗੇ, ਉਹ ਜਾਂ ਤਾਂ ਜਬਰੀ ਖੋਹ ਲੈਣਗੇ ਤੁਹਾਥੋਂ, ਜਾਂ ਜਿਹੜਾ ਜੀ ਉਹਨਾਂ ਦੇ ਵਾਸਤੇ ਰਾਹ ਜਿਹੜਾ ਜੀ ਤੁਹਾਨੂੰ ਥੋੜਾ ਜਿਹਾ ਪੱਧਰਾ ਕਰਕੇ ਉਹ ਦੇਣਾ ਪਊਗਾ, ਜਿਹੜੀ ਕਿ ਸਮੇਂ ਦੀ ਮੰਗ ਹੈ ਇਸ ਵੇਲੇ। ਜੇ ਕਰ ਸਕੋ ਤਾਂ ਜਦੋਂ ਕੋਈ ਇਹੋ ਜਿਹੇ ਵਿਅਕਤੀ ਨੂੰ ਕੋਈ ਵੀ ਉਹਦੀ ਇੰਟਰਵਿਊ ਕਰਦਾ, ਮੈਂ ਨਹੀਂ, ਕੋਈ ABC ਕਰਦਾ, ਉਹਨੂੰ ਪ੍ਰਮੋਟ ਜਿਹੜਾ ਜੀ ਉਹ ਤੁਸੀਂ ਵੀ ਕਰ ਦਿਆ ਕਰੋ ਖੁੱਲੇ ਦਿਲ ਦੇ ਨਾਲ। ਇਹ ਗੱਲ ਭੁੱਲ ਕੇ ਕਿ ਉਹ ਕਾਮਰੇਡ ਆ, ਉਹ ਅਕਾਲੀ ਦਲ ਵਾਲਾ, ਉਹ ਕਾਂਗਰਸ ਵਾਲਾ, ਉਹ ਆਪ ਦਾ ਆ। ਜਿਹੜਾ ਵੀ ਬੰਦਾ ਚੰਗੀ ਗੱਲ ਜਿਹੜੀ ਜੀ ਉਹ ਕਰਦਾ, ਉਹਨੂੰ ਪ੍ਰਮੋਟ ਕਰਨਾ ਤਾਂ ਤੁਹਾਡੇ ਹੱਥ ਦੇ ਵਿੱਚ ਹੈ ਨਾ। ਉੱਥੇ ਸਾਨੂੰ ਇਹ ਵੰਡੀਆਂ ਜਿਹੜੀਆਂ ਜੀ ਉਹ ਪਾਸੇ ਹਟਾਉਣੀਆਂ ਪੈਣਗੀਆਂ। ਖੂਹ 'ਚ ਡਿੱਗੇ ਹੋਏ ਆ, ਦੁਸ਼ਮਣੀਆਂ ਬਾਅਦ 'ਚ ਕੱਢ ਲਾਂਗੇ, ਪਹਿਲਾਂ ਇੱਥੋਂ ਨਿਕਲਣ ਦਾ ਹੀਆ ਕਰ ਲਈਏ ਜੀ। ਜਸਵੰਤ ਸਿੰਘ ਜੀ ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ ਸਤਿ ਸ੍ਰੀ ਅਕਾਲ। ਭਾਜੀ ਪੰਨੂ ਸਤਿ ਸ੍ਰੀ ਅਕਾਲ ਜੀ। ਭਾਜੀ ਪੰਨੂ ਜੀ, ਮੇਰੇ ਦੋ ਸਵਾਲ ਆ। ਇੱਕ ਤਾਂ ਹੈਗਾ ਐਲਣਾਬਾਦ ਦੇ ਵਿੱਚ ਜਿੱਦਾਂ ਉਹਨਾਂ ਦਾ ਪੁਲ ਨਹੀਂ ਬਣਾ ਜੀ ਘੱਗਰ ਦੇ ਉੱਪਰ, ਤੇ ਉਹ ਪਿੰਡ ਸਾਰੇ ਨੇ ਵੋਟ ਨਹੀਂ ਪਾਈ ਜੀ। ਵੋਟਾਂ ਹੋਈਆਂ ਹਰਿਆਣੇ 'ਚ ਕੱਲ੍ਹ ਪਰਸੋਂ ਨੇ। ਕੋਈ ਪਿੰਡ ਗਿਆ DC ਵੀ ਮਨਾਉਣ ਆਇਆ, ਉਹ ਕਹਿੰਦੇ ਸਾਨੂੰ ਕਹਿੰਦੇ ਬਹੁਤ ਲੰਬਾ ਟਾਈਮ ਹੋ ਗਿਆ, 72 ਸਾਲ ਦੀ ਆਜ਼ਾਦੀ ਹੋਈ ਨੂੰ, ਸਾਡੇ ਪਿੰਡ ਪੁਲ ਨਹੀਂ ਬਣਿਆ, ਸਾਨੂੰ 4 ਕਿਲੋਮੀਟਰ ਐਲਣਾਬਾਦ ਪੈਂਦਾ, ਸਾਨੂੰ 18 ਕਿਲੋਮੀਟਰ ਘੁੰਮ ਕੇ ਆਉਣਾ ਪੈਂਦਾ ਜੀ। ਇੱਕ ਤਾਂ ਇਹਦਾ ਸਵਾਲ ਜਵਾਬ ਦੇ ਜੀ, ਇਹਦਾ ਕੀ ਅੱਗੇ ਸਾਈਡ ਇਫੈਕਟ ਹੋਊਗਾ ਜਾਂ ਕੀ ਫਾਇਦਾ ਹੋਊਗਾ। ਦੂਜਾ ਭਾਜੀ ਮੇਰਾ ਸਵਾਲ ਇਹ ਆ ਜੀ, ਦੇਖੋ ਮਾਂ ਪਿਓ ਕਿਸੇ ਦਾ ਮਰਨਾ ਨਹੀਂ ਚਾਹੀਦਾ, ਚਾਹੇ ਕੋਈ ਐਕਸੀਡੈਂਟ ਹੋਵੇ, ਚਾਹੇ ਕੋਈ ਸੁਸਾਈਡ ਕਰਦਾ ਆ,
ਹੁਣ ਤੁਸੀਂ ਦੱਸਿਆ ਵੀ ਇੱਕ ਮਾਂ ਤੇ ਧੀ ਇਕੱਲੀਆਂ ਰਹਿ ਗਈਆਂ ਤੇ ਆਪ ਉਹ ਸੁਸਾਈਡ ਕਰ ਗਿਆ। ਭਾਜੀ ਸਾਡੇ ਪਿੰਡ ਦੀ ਰਿਐਲਿਟੀ ਆ, ਮੈਂ ਵੀ ਇਸ ਨਾਮ ਚੋਂ ਲੰਘਿਆ। ਮੇਰਾ ਵੀ ਡੈਡੀ ਐਕਸੀਡੈਂਟ ਹੋ ਕੇ ਗੁਜ਼ਰ ਗਿਆ ਸੀ, 12-13 ਸਾਲ ਦਾ ਸੀ। ਮੈਂ ਹਿੰਮਤ ਨਹੀਂ ਛੱਡੀ ਜੀ, ਮੈਂ ਕੋਸ਼ਿਸ਼ ਕੀਤੀ। ਮੈਂ ਵੀ ਇੱਕ 4 ਬਿੱਘਿਆਂ ਦਾ ਮਾਲਕ ਆ, ਕੋਈ 3 ਭਰਾ ਆ, ਕੋਈ ਸਾਡੇ ਕੋਲ ਵੱਡੀ ਜਾਇਦਾਦ ਨਹੀਂ। ਅਸੀਂ ਕੋਸ਼ਿਸ਼ ਰੱਖੀ, ਚਲੋ ਪਰਮਾਤਮਾ ਨੇ ਸਾਨੂੰ ਰਾਹੇ ਪਾ ਕੇ ਅਸੀਂ ਆਪਣੀ ਰੋਟੀ ਖਾਣ ਜੋਗੇ ਅੱਜ ਹੈਗੇ ਆ ਜੀ, ਠੀਕ ਆ। ਪਰ ਗੱਲ ਇਹ ਆ ਜਿਹੜਾ ਸੁਸਾਈਡ ਹੈ ਇਹ ਕੋਈ ਹੱਲ ਤਾਂ ਨਹੀਂ ਹੈਗਾ, ਪਰ ਜਿਹੜੇ ਕਰ ਰਹੇ ਆ ਸੁਸਾਈਡ ਕਰ ਗਿਆ ਤਾਂ ਚੱਲ ਗਿਆ ਜੀ, ਜਿਹੜੀ ਪਿੱਛੇ ਮਾਂ ਧੀ ਰਹਿ ਗਈ ਉਹਦਾ ਕੀ ਹਾਲ ਹੋਊਗਾ ਜੀ ਜੇ ਉਹਦੇ ਹੁੰਦੇ ਸੁਣਦੇ ਵੀ। ਹੁਣ ਜੇ 4-4 5-5 ਕਿੱਲੇ ਵਿੱਚ ਸੁਸਾਈਡ ਕਰਨ ਲੱਗੇ, ਸਾਡੇ ਪਿੰਡ ਭਾਜੀ ਘੱਟੋ ਘੱਟ ਵੀ 300 ਘਰ ਆ ਗਰੀਬਾਂ ਦਾ ਜੀ, ਤੇ ਸਾਡੇ ਨਾਲੋਂ ਵੀ ਵਧੀਆ ਕੁੱਠੀਆਂ ਪਾਈਆਂ ਉਹਨਾਂ ਲੋਕਾਂ ਨੇ ਮਿਹਨਤਾਂ ਕਰਕੇ। ਤੇ ਕੀ ਸਾਡੇ ਲੋਕਾਂ ਦੀ ਜੇ ਸਾਡੀ ਜਾਂ ਮੇਰੀ ਮਾਂ ਜਾਂ ਮੇਰੀ ਭੈਣ ਜਾਂ ਮੇਰੇ ਘਰ ਵਾਲੀ ਜੇ ਮੇਰੇ ਖਿੱਚ ਬਰਾਬਰ ਕੰਮ ਕਰ ਲੂਗੀ, ਕੀ ਸਾਡੀ ਸ਼ਾਨ ਘੱਟ ਜੂਗੀ? ਜੇ ਘਰੇ ਪੱਠੇ ਪਾ ਲੂਗੀ ਕੀ ਸਾਡੇ ਵੀ ਸਾਡੀ ਉਹਦੇ ਵਿੱਚ ਸਾਡੀ ਕੀ ਗੱਲ ਭਾਜੀ? ਜੇ ਇਹ ਰਾਹ ਤੁਰੇ ਗਏ, ਨੰਬਰ ਘੱਟ ਆਏ, ਸੁਸਾਈਡ ਮਾਂ ਪਿਓ ਦੇ ਝੜਕਦਾ ਮੋਟਰਸਾਈਕਲ ਦਾ ਸੁਸਾਈਡ ਜੀ, ਆਹ ਕਰ ਲਾ ਜੀ ਸੁਸਾਈਡ ਜੀ, ਇਹ ਸਾਰਾ ਸਾਡੇ ਲੋਕਾਂ 'ਚ ਕਾਹਦੀ ਚੀਜ਼ ਆਉਣ ਲੱਗ ਗਈ ਜੀ? ਕੀ ਅਸੀਂ ਇੰਨੇ ਕਮਜ਼ੋਰ ਹੋ ਗਏ ਵੀ ਸਾਡੀ ਐਡਾ ਅਸੀਂ ਗੈਰਤ ਮਾਰ ਚੁੱਕੀ ਆ? ਫਿਰ ਇੱਕ ਮੈਂ ਸੁਸਾਈਡ ਕਰ ਲੈਣਾ ਜੀ, ਤੇ ਜਿਹੜੀ ਮੇਰੀ ਘਰ ਵਾਲੀ ਆ ਜਾਂ ਮੇਰੀ ਧੀ ਘਰੇ ਜਵਾਨ ਬੈਠੇ, ਫਿਰ ਉਹ ਕਿਹਦੇ ਸਿਰ ਤੇ ਜ਼ਿੰਦਗੀ ਕੱਢੂਗੀ? ਭਾਜੀ ਇਹਦੇ ਜਵਾਬ ਦੇ ਭੈਣ ਸੁਣ ਲੈਣ। ਥੈਂਕ ਯੂ। ਜਿਹੜਾ ਵੋਟਾਂ ਦਾ ਬਾਈਕਾਟ ਕਰਨਾ ਉਹ ਜਾਇਜ਼ ਨਹੀਂਗਾ। ਹਾਂ, ਇੰਨਾ ਜ਼ਰੂਰ ਆ ਕਿ ਉਹ ਲਿਖਤੀ ਤੌਰ ਦੇ ਉੱਤੇ ਕਰ ਲੈਣ, ਪ੍ਰਨੋਟ ਲੈ ਆਉਣ ਵੀ ਆਓ ਭਾਈ ਉਹ ਸਾਈਨ ਕਰੇ ਬੰਦਾ ਜਿਹੜਾ ਇਸ ਮਸਲੇ ਨੂੰ ਹੱਲ ਕਰਾਊਗਾ, ਤੇ ਉਹ ਅਸੀਂ ਉਹਨੂੰ ਸਾਰੇ ਵੋਟਾਂ ਜਿਹੜੇ ਉਹ ਪਿੰਡ ਪਾ ਦਾਂਗੇ। ਬਾਈਕਾਟ ਦਾ ਕੋਈ ਫਰਕ ਨਹੀਂ ਤਾਂ ਜੀ। ਉਹਨਾਂ ਨੂੰ ਕੀ ਉਹ ਕੋਈ ਹੋਰ ਗਾਂ ਤੁਰ ਪੈਣਗੇ? ਜਾਂ ਨੋਟਾ ਹੈਗਾ ਤੁਹਾਡੇ ਕੋਲੇ, ਨਹੀਂ ਕਿਸੇ ਨੂੰ ਪਾਉਣੀ, ਨੋਟਾ ਦੱਬ ਦਿਓ, ਵੋਟ ਪਾਉਣ ਤਾਂ ਜਾਓ ਨਾ ਜੀ। ਵੋਟ ਪਰਸੈਂਟੇਜ ਨਹੀਂ ਘਟਣੀ ਜਿਹੜੀ ਜੀ ਉਹ ਚਾਹੀਦੀ, ਇਹ ਹੱਲ ਨਿਗਾਹ ਤੇ। ਬਾਕੀ ਮੈਂ ਇਹਨਾਂ ਜ਼ਰੂਰ ਜੀ ਇਹੀ ਕਹੂੰਗਾ ਕਿ ਜਿਉਂਦੇ ਰਹੋ। ਜਿਹੜੀ ਗੱਲ ਤੁਸੀਂ ਆਪਣੀ ਜਿਹੜੀ ਉਹ ਕਹੀ ਆ, ਇਸੇ ਤਰ੍ਹਾਂ ਦਾ ਹੋਣਾ ਚਾਹੀਦਾ ਜੀ। ਖੁਦਕੁਸ਼ੀ ਕਿਉਂ ਖੁਦਕੁਸ਼ੀ ਕਿਸੇ ਸਮੱਸਿਆ ਦਾ ਹੱਲ ਨਹੀਂ। ਯਕੀਨ ਕਰਨਾ, ਇੱਥੇ ਵਿਧਵਾਵਾਂ ਦਾ ਇਕੱਠ ਹੋਇਆ ਸੀ ਮਾਨਸਾ ਦੇ ਵਿੱਚ, ਮੈਂ ਉਸ ਇਕੱਠ ਦੇ ਵਿੱਚ ਗਿਆ ਸੀਗਾ। ਜੋ ਕੁਝ ਸੁਣਿਆ ਉਹ ਤੋਂ ਬਾਅਦ ਘੰਟਾ 1.5 ਘੰਟਾ ਬੋਲਿਆ ਹੀ ਨਹੀਂ ਗਿਆ ਜੀ। ਬੋਲਣ ਲਈ ਹੈ ਹੀ ਕੁਛ ਨਹੀਂ। ਕੀ ਤੁਸੀਂ ਕਰੋਗੇ? ਔਰਤ ਭੁਗਤਦੀ ਆ ਜਦੋਂ ਲਾਮ ਲੱਗਦੀ ਹੈ, ਪੁਰਾਣੇ ਲਾਮ ਲਫ਼ਜ਼ ਸੀਗਾ, ਵਾਰ ਜਿਹੜੀ ਉਹ ਲੱਗਦੀ ਹੈ। ਦੋਨਾਂ ਜਿਹੜੇ ਮੁਲਕ ਲੜਦੇ ਆ ਆਪਸ ਦੇ ਵਿੱਚ, ਕੋਈ ਵੀ ਜਿਹੜਾ ਲੜਦਾ ਉਹਦੇ ਚੋਂ ਕੌਣ ਜਿੱਤਦਾ ਕੌਣ ਹਾਰਦਾ, ਉਹ ਸਾਰਾ ਕੁਛ ਜਿਹੜੀਆਂ ਦੀ ਉਹ ਕੈਲਕੂਲੇਸ਼ਨ ਬਾਅਦ ਵਾਲੀਆਂ ਨੇ। ਪਰ ਜਿਹੜੇ ਫੌਜੀ ਜਵਾਨ ਸ਼ਹੀਦ ਹੁੰਦੇ ਆ, ਉਹ ਕਿਸੇ ਵੀ ਮੁਲਕ ਦੇ ਹੋਣ, ਉਹ ਭੁਗਤਦਾ ਕੌਣ ਹੈ? ਔਰਤ ਭੁਗਤਦੀ ਹੈ। ਕਿਉਂਕਿ ਮਰਨ ਵਾਲਾ ਕਿਸੇ ਦਾ ਪੁੱਤ ਹੈ, ਕਿਸੇ ਦਾ ਪਤੀ ਹੈ, ਕਿਸੇ ਦਾ ਭਰਾ ਆ। ਉਸੇ ਤਰੀਕੇ ਦੇ ਨਾਲ ਖੁਦਕੁਸ਼ੀ ਹੈ ਜੀ, ਔਰਤ ਭੁਗਤ ਰਹੀ ਹੈ। ਉਹ ਜਿਹੜੀਆਂ ਵਿਧਵਾਵਾਂ ਸੀਗੀਆਂ, ਔਰਤਾਂ ਦੀਆਂ ਜੋ ਕੁਛ ਕਹਾਣੀਆਂ ਜਿਹੜੀਆਂ ਸੁਣਨ ਵਾਲੀਆਂ ਸੀਗੀਆਂ, ਲੂੰ ਕੰਡੇ ਖੜੇ ਕਰ ਦੇਣ ਵਾਲੀਆਂ। ਇੱਕ ਛੋਟੀ ਜਿਹੀ ਬੱਚੀ ਬੋਲਦੀ, ਉਹਨੇ ਸਾਰੇ ਰਵਾਤੇ, ਉਹਦੇ ਸਿਰ ਤੇ ਛੱਤ ਨਹੀਂ ਹੈਗੀ, ਕਹਿੰਦੀ ਇੱਕ ਢਾਰੇ ਦੇ ਵਿੱਚ ਜਿਹੜਾ ਜੀ ਉਹ ਰਹਿੰਦੇ ਆ, ਤੇ ਉਹ ਖੁਦਕੁਸ਼ੀ ਕਰ ਗਿਆ। ਖੈਰ ਉਹਦਾ ਤਾਂ ਇੰਤਜ਼ਾਮ ਜਿਹੜਾ ਜੀ ਉਹ ਕਰਤਾ, ਘਰ ਉਹਦਾ ਬਣ ਕੇ ਤਿਆਰ ਹੋ ਗਿਆ 2 ਕਮਰਿਆਂ ਦਾ। ਉਹਨਾਂ ਨੇ ਅਗਲੇ 2-4 ਦਿਨਾਂ ਦੇ ਵਿੱਚ ਉਹਦੇ ਵਿੱਚ ਜਿਹੜਾ ਜੀ ਉਹ ਸ਼ਿਫਟ ਹੋ ਜਾਣਾ। ਉਸ ਬੱਚੀ ਦੇ ਉੱਤੇ ਤਾਂ ਚਲੋ ਇੱਕ ਬੱਚੀ ਦੇ ਉੱਤੇ ਘਰ ਬਣਾਤਾ ਜੀ, ਜਿਹੜਾ ਸੀਗਾ ਜੀ ਮੋਦੀਖਾਨਾ ਟਰੱਸਟ ਜਿਹੜਾ ਕੈਨੇਡਾ ਤੇ ਉਹਦੇ ਵੱਲੋਂ। ਪਰ ਕਿੰਨਿਆਂ ਦਾ ਬਣਾਇਆ ਜਾ ਸਕੂਗਾ? ਉੱਥੇ ਇੱਕ ਔਰਤ ਕਹਿੰਦੀ ਆ ਕਿ ਜੇ ਪਾਈਆ ਦੁੱਧ ਦਾ ਇੰਤਜ਼ਾਮ ਹੋ ਜਾਏ ਤੇ ਅਸੀਂ ਚਾਹ ਕਰ ਲਿਆ ਕਰੀਏ 2 ਟਾਈਮ। ਇਹ ਹਾਲਾਤ ਜਿਹੜੇ ਜੀ ਉਹਨਾਂ ਪਰਿਵਾਰਾਂ ਦੇ ਨੇ ਜਿਨ੍ਹਾਂ ਦੇ ਜੀ ਖੁਦਕੁਸ਼ੀ ਕਰ ਗਏ। ਜੇ ਸੋਚ ਆ ਜੇ, ਇੰਨੀ ਸੋਚ ਆ ਜੇ ਕਿ ਮੇਰੇ ਪਰਿਵਾਰ ਦਾ ਕੀ ਬਣੂਗਾ। ਇੱਕ ਅਸੀਂ ਡਰਾਮਾ ਜਿਹੜਾ ਵੀ ਤਿਆਰ ਕੀਤਾ ਸੀਗਾ, ਨੁੱਕੜ ਨਾਟਕ ਜਿਹੜਾ ਪਲੇ ਕਰਦੇ ਸੀਗੇ। ਉਹ ਲੰਬੀ ਕਹਾਣੀਆਂ, ਮੈਂ ਉਸ ਪਾਸੇ ਨਹੀਂ ਜਾਣਾ, ਉਹਨੂੰ ਕਿਉਂ ਰੋਕਤਾ। 5-5 ਹਜ਼ਾਰ ਬੰਦਾ ਉਹਨੂੰ ਦੇਖਣ ਆਉਂਦਾ ਸੀ ਨੁੱਕੜ ਨਾਟਕ, ਬਿਨਾਂ ਕਿਸੇ ਮਾਈਕ ਤੋਂ। ਜੜੋਂ ਉਖੜੇ ਲੋਕ ਜਿਹੜੇ ਸੀ, ਉਹ ਇਹੀ ਮੈਸੇਜ ਸੀਗਾ ਉਹਦੇ ਵਿੱਚ ਜਿਹੜਾ ਜੀ। ਉਹਦੇ ਚ ਮੈਸੇਜ ਉਹ ਮਜ਼ਦੂਰ ਦਿੰਦੇ ਆ ਕਿ ਸਾਡੀਆਂ ਕਿਹੜਾ ਜ਼ਮੀਨਾਂ ਨੇ, ਅਸੀਂ ਕਿਹੜਾ ਇਹਨਾਂ ਦੇ ਸਿਰ ਤੋਂ ਆਪਣੇ ਬੱਚੇ ਜਿਹੜੇ ਜੀ ਉਹ ਵਿਆਹੇ ਆ, ਦਿਹਾੜੀ ਦੱਪਾ ਕਰਦੇ ਆ। ਦਿਹਾੜੀ ਦੱਪਾ ਕਰਨ ਵਾਲੇ ਕਿੰਨੇ ਜਿਹੜੇ ਜੀ ਉਹ ਖੁਦਕੁਸ਼ੀ ਕਰਦੇ ਆ। ਦੇਖੋ, ਇਹ ਹੌਸਲਾ ਬਣਾਉਣਾ ਪਊਗਾ। ਇਹਦੇ ਵਾਸਤੇ ਸਾਰਾ ਕੁਛ ਸਰਕਾਰਾਂ ਤੇ ਨਹੀਂ ਸੁੱਟ ਸਕਦੇ। ਜਿਹੜੀਆਂ ਸੋਸ਼ਲ ਜਿਹੜੀਆਂ ਜਥੇਬੰਦੀਆਂ ਨੇ, ਉਹਨਾਂ ਨੂੰ ਆਪਣਾ ਰੋਲ ਜਿਹੜਾ ਜੀ ਇਹਦੇ ਵਿੱਚ ਨਿਭਾਉਣਾ ਪਊਗਾ, ਜਿਹੜਾ ਕਿ ਨਿਭਾਉਣ ਦੇ ਵਿੱਚ ਉਹ ਫੇਲ ਹੋਈਆਂ ਨੇ। ਇੱਕ ਧਾਰਸ ਦੀ ਲੋੜ ਹੈ, ਇੱਕ ਹੌਸਲੇ ਦੀ ਜਿਹੜਾ ਜੀ ਉਹ ਲੋੜ ਹੈ। ਪੰਜਾਬ ਬਾਰ-ਬਾਰ ਡਿੱਗ ਕੇ ਉੱਠਦਾ ਰਿਹਾ। ਪੰਜਾਬ ਨੇ ਕਮ ਸੇ ਕਮ ਇਹੋ ਜਿਹੀ ਸਿਚੁਏਸ਼ਨ ਕਦੀ ਨਹੀਂ ਸੀ ਜਿਹੜਾ ਜੀ ਉਹ ਦੇਖੀ। ਸਾਰੀਆਂ ਲੋਕ ਸਭਾ ਸੀਟਾਂ ਦੇ ਉੱਤੇ, ਪਿੰਡਾਂ ਥਾਵਾਂ ਦੇ ਉੱਤੇ ਜਾ ਕੇ ਜਿਹੜਾ ਜੀ ਉਹ ਗੱਲਬਾਤ ਕੀਤੀ ਆ, ਲੀਡਰਾਂ ਨੂੰ ਛੱਡ ਕੇ। ਇੱਕ ਨਿਰਾਸ਼ਾ ਜਿਹੜੀ ਆ ਬਹੁਤ ਵੱਡੇ ਪੱਧਰ ਦੇ ਉੱਤੇ ਦਿਸੀ ਆ। ਕੁਛ ਨਹੀਂ ਹੋਣਾ, ਜਿਹੜੇ ਉਹ ਗੱਲ ਕਰਦੇ ਕੁਛ ਨਹੀਂ ਹੋਣਾ, ਇੱਥੇ ਕੁਛ ਨਹੀਂ ਬਦਲਣਾ, ਸਾਡਾ ਕੁਛ ਨਹੀਂ ਬਦਲਿਆ। ਬਸ ਆਹੀ ਗੱਲ, 3 ਚੀਜ਼ਾਂ ਜਿਹੜੀਆਂ ਜੀ ਉਹ ਉਹਨਾਂ ਨੂੰ ਆਉਂਦੀਆਂ ਨੇ। ਉਹ ਸੰਘਰਸ਼ਸ਼ੀਲ ਲੋਕ, ਉਹ ਪੰਜਾਬ ਦੇ ਸੰਘਰਸ਼ ਵਾਲੀ ਤਸਵੀਰ ਉਹ ਕਿਤੇ ਟਾਵੀਂ ਜਿਹੜੀ ਜੀ ਉਹ ਦਿਸੀ। ਇੱਕ ਜਗ੍ਹਾ ਦੇ ਉੱਤੇ ਨੌਜਵਾਨ
ਜਿਹੜੇ ਜ਼ਰੂਰ ਦੱਸੇ ਫਿਰੋਜ਼ਪੁਰ ਡਿਸਟ੍ਰਿਕਟ ਦੇ ਵਿੱਚ ਉਹ ਏਰੀਆ ਦੇ ਵਿੱਚ ਜਿੱਥੇ ਬੇੜੀ ਪੈਂਦੀ ਆ ਕੋਈ ਬੱਸ ਨਹੀਂ ਜਾਂਦੀ, ਉੱਥੇ ਕੁਛ ਨਹੀਂ, ਬੇੜੀ ਦੇ ਰਾਹੀਂ ਉਹ ਪਾਰ ਜਾ ਕੇ ਜਿਹੜਾ ਆਪਣੀ ਖੇਤੀ ਕਰਦੇ ਆ। ਉਹ ਨੌਜਵਾਨ ਕਹਿੰਦੇ ਕੋਈ ਗੱਲ ਨਹੀਂ, ਸਭ ਠੀਕ ਹੈ, ਏਦਾਂ ਦੀ ਕੋਈ ਗੱਲ ਨਹੀਂ, ਨਾ ਅਸੀਂ ਬੰਬਾਂ ਚ ਉੱਠਦੇ ਆ, ਨਾ ਅਸੀਂ ਗੋਲੀਆਂ ਦੇ ਵਿੱਚ ਜਿਹੜਾ ਦੀ ਉੱਠਦੇ। ਉੱਥੇ ਸਿਰਫ ਆਹ ਗੱਲ ਦਿਸੀ, ਨਹੀਂ ਤਾਂ ਅਦਰਵਾਈਜ਼ ਕਿਤੇ ਹੋਰ ਪੰਜਾਬ ਦੇ ਵਿੱਚ ਵੱਖ-ਵੱਖ ਵਰਗਾਂ ਦੇ ਨਾਲ ਗੱਲ ਕੀਤੀ ਹਰ ਬੰਦਾ, ਕੁਛ ਨਹੀਂ ਹੋਣਾ ਜੀ, ਕੁਛ ਨਹੀਂ ਹੋਣਾ। ਨਿਰਾਸ਼ਤਾ ਫੈਲ ਗਈ, ਡਿਪਰੈਸ਼ਨ 'ਚ ਜਾ ਰਹੇ ਆ ਜੀ ਲੋਕ ਤੇਜ਼ੀ ਦੇ ਨਾਲ। ਔਰ ਡਿਪਰੈਸ਼ਨ ਦਾ ਜਿਹੜਾ ਹੱਲ ਹੈ ਉਹ ਦਵਾਈਆਂ ਜਾਂ ਕੋਈ ਚੀਜ਼ ਨਹੀਂ ਕਰਦੀ ਹੁੰਦੀ, ਉਹਦੇ ਵਾਸਤੇ ਕਾਉਂਸਲਿੰਗ ਹੁੰਦੀ ਆ। ਹੁਣ ਇੰਨੀ ਕਾਉਂਸਲਿੰਗ ਕਿਵੇਂ ਜਿਹੜਾ ਦੀ ਉਹ ਕੀਤੀ ਜਾਵੇ, ਉਹਦੇ ਲਈ ਇੱਕੋ ਹੀ ਤਰੀਕਾ ਹੈ ਤੇ ਸੋਸ਼ਲ ਐਕਟੀਵਿਟੀਜ਼ ਜਿਹੜੀਆਂ ਦੀ ਉਹ ਕਿਸੇ ਤਰੀਕੇ ਦੇ ਨਾਲ ਨੁੱਕੜ ਨਾਟਕ ਦੇ ਰੂਪ ਦੇ ਵਿੱਚ ਜਿਹੜਾ ਦੀ ਉਹ ਹੋਵੇ। ਪਰ ਆਪਾਂ ਕਈ ਵਾਰੀ ਮੈਂ ਇਹ ਗੱਲ ਉਠਾਈ ਹੈ ਕਿ ਜਿਹੜੇ ਮਨੁੱਖੀ ਅਧਿਕਾਰਾਂ ਦੀ ਲੜਨ ਵਾਲੇ ਜਿਹੜੇ ਲੋਕ ਨੇ ਉਹ ਤੇ ਜਥੇਬੰਦੀਆਂ ਹੌਲੀ ਹੌਲੀ ਗਾਇਬ ਕਰ ਦਿੱਤੀਆਂ ਗਈਆਂ ਇਸ ਨਕਸ਼ੇ ਤੋਂ, ਜਿਹੜਾ ਅੱਜ ਜਿਹੜਾ ਦੀ ਉਹ ਭੁਗਤਣਾ ਪੈ ਰਿਹਾ। ਕੁਛ ਲੋਕ ਭੰਡਦੇ ਹੋਣਗੇ ਉਹਨਾਂ ਨੂੰ ਜਿਹੜਾ ਦੀ ਉਹ ਕਾਮਰੇਡ ਕਹਿ ਕੇ, ਭਾਈ ਮੰਨਾ ਜਿਹੜੇ ਸੀਗੇ ਜੀ, ਜੋ ਕੰਮ ਉਹਨਾਂ ਨੇ ਉਸ ਮਹਾਨ ਹਸਤੀ ਨੇ ਪਿੰਡਾਂ ਥਾਵਾਂ ਦੇ ਵਿੱਚ ਜਿਹੜਾ ਦੀ ਉਹ ਕੀਤਾ ਇਸ ਸਬਜੈਕਟ ਦੇ ਉੱਤੇ, ਉਹੋ ਜਿਹੇ ਭਾਈ ਮੰਨਾ ਸਿੰਘ ਜਿਹੜੇ ਜੀ ਅੱਜ ਉਹ ਪਿੰਡ ਪਿੰਡ ਉੱਠਣੇ ਚਾਹੀਦੇ ਨੇ। ਇਹ ਤਾਂ ਹੱਲ ਜਿਹੜਾ ਦੀ ਉਹ ਹੋਊਗਾ। ਸੁਖਦੇਵ ਸਿੰਘ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਪੰਨੂ ਸਾਹਿਬ। ਹਾਂਜੀ, ਆ ਮੇਰੇ ਛੋਟੇ ਜਿਹੇ ਦੋ ਸਵਾਲ ਹੈ। ਇੱਕ ਤਾਂ ਇਹ ਵੀ ਆਪਣਾ ਕੈਪਟਨ ਸਾਹਿਬ ਨੇ ਸਿੱਧੂ ਨੂੰ ਪਿੱਛੇ ਧੱਕਣ ਲਈ, ਗੁੱਠੇ ਲਾਉਣ ਲਈ 2-3 ਸੀਟਾਂ ਦਾ ਤਾਂ ਮੇਰਾ ਖਿਆਲ ਆ ਉਹ ਨੁਕਸਾਨ ਝੱਲੂਗਾ, ਭਾਵੇਂ ਇਹਦੀ ਕੁਰਸੀ ਵੀ ਹਿੱਲ ਜੇ ਬਾਅਦ 'ਚ ਇਲੈਕਸ਼ਨਾਂ ਤੋਂ, ਜਿਵੇਂ ਲੇਟੈਸਟ ਹੈਗੀ ਆ ਚੱਲ ਰਿਹਾ। ਤੇ ਪਰ ਉਹਨੇ ਕਹਿੰਦਾ ਵੀ ਕਿਉਂਕਿ ਸਿੱਧੂ ਦਾ ਤਾਂ ਆਲਰੇਡੀ ਸਕੈਜੂਲ ਹੈ ਨਹੀਂ ਸੀ ਗਲਾ ਦਾ, ਚਲੋ ਉਹਦਾ ਹੁਣ ਖਰਾਬ ਹੋ ਗਿਆ। ਵੈਸੇ ਵੀ ਗਲਾ ਠੀਕ ਵੀ ਹੁੰਦਾ, ਉਹ ਇੱਥੇ ਵੈਸੇ ਹੀ ਉਹ ਹੈ ਨਹੀਂ ਸੀ ਉਹਦਾ ਪ੍ਰੋਗਰਾਮ, ਕੋਈ ਇਹਨੇ ਪਾਸੇ ਰੱਖਿਆ ਉਹਨੂੰ, ਜਿਵੇਂ ਉੱਥੇ ਕਿਲੀ ਚਾਲਾਂ ਦਾ ਹੋਇਆ ਸੀ ਪ੍ਰੋਗਰਾਮ, ਤੇ ਚਾਹੁੰਦਾ ਨਹੀਂ ਵੀ ਉਹ ਮੂਹਰੇ ਆਵੇ। ਤੇ ਦੂਸਰਾ ਮੇਰਾ ਸਵਾਲ ਇਹ ਹੈ ਵੀ ਜਿਹੜੀ ਉਹ ਸਿੱਟ ਗਈ ਸੀ ਉੱਥੇ ਸੌਦਾ ਸਾਧ ਨੂੰ ਇੰਟਰਵਿਊ ਕਰਨ, ਕੋਈ ਸਵਾਲ ਜਵਾਬ ਪੁੱਛਣ, ਉਹਦੇ ਰਸਤੇ 'ਚ ਕੀ ਹਿੰਡਰੈਂਸ ਹੈਗੀ ਹੈ ਵੀ ਉਹ ਕਦੋਂ ਹੋ ਸਕਦੀ? ਹਰਿਆਣਾ ਗੌਰਮੈਂਟ ਨੇ ਉਦੋਂ ਅਲਾਓ ਨਹੀਂ ਸੀ ਕੀਤਾ। ਤੇ ਆਹੀ ਦੋ ਛੋਟੇ ਸਵਾਲ ਹੈ ਜੀ, ਮਿਹਰਬਾਨੀ। ਥੈਂਕ ਯੂ। ਦੇਖੋ, ਨਵਜੋਤ ਸਿੰਘ ਸਿੱਧੂ ਹੋਰਾਂ ਦਾ ਤਾਂ ਮੈਂ ਸਾਰਾ ਡਿਟੇਲ ਦੇ ਵਿੱਚ ਜਿਹੜਾ ਜੀ ਉਹ ਪਹਿਲਾਂ ਕਵਰ ਕਰ ਹੀ ਦਿੱਤਾ, ਉਹਦੇ 'ਚ ਤੁਸੀਂ ਸੁਣ ਲੈਣਾ ਕਾਈਂਡਲੀ, ਜੇ ਨਹੀਂ ਸੁਣਿਆ ਤਾਂ। ਜਿਹੜੀ SIT ਗਈ ਸੀ, SIT ਤਾਂ ਉੱਥੇ ਹੀ ਹੈ ਜੀ, SIT ਦੇ ਉੱਤੇ ਕੋਈ ਪਾਬੰਦੀ ਨਹੀਂ ਗਈ। ਜਦੋਂ ਰੋਕ ਦਿੱਤਾ ਗਿਆ ਸੀਗਾ ਜੇਲ੍ਹ ਪ੍ਰਸ਼ਾਸਨ ਦੇ ਵੱਲੋਂ, ਖਾਸ ਤੌਰ 'ਤੇ ਸਬ ਡਿਵੀਜ਼ਨਲ ਮੈਜਿਸਟ੍ਰੇਟ ਦੇ ਵੱਲੋਂ, ਤਾਂ ਅਪਰ ਕੋਰਟ ਦੇ ਵਿੱਚ ਜਿਹੜਾ ਜਾਇਆ ਜਾ ਸਕਦਾ ਸੀ, ਜਾਂ ਕਿਉਂਕਿ ਕੰਟੈਂਪਟ ਆਫ ਕੋਰਟ ਹੈ, ਜਿਹੜਾ ਅਦਾਲਤ ਨੇ, ਫਰੀਦਕੋਟ ਦੀ ਸੈਸ਼ਨ ਅਦਾਲਤ ਨੇ ਪਰਮਿਸ਼ਨ ਦਿੱਤੀ ਆ, ਇਹ ਸਿੱਟ ਨੇ ਕੰਟੈਂਪਟ ਆਫ ਕੋਰਟ ਪਾਉਣੀ ਸੀਗੀ ਫਰੀਦਕੋਟ ਦੇ ਵਿੱਚ ਜਾ ਕੇ। ਅਫਸਰ ਤਾਂ ਭੱਜੇ ਫਿਰਨਗੇ ਅੱਗੇ ਪਿੱਛੇ, ਪਰ ਪਾਈ ਕਿਉਂ ਨਹੀਂ ਗਈ? ਇਹ ਸਵਾਲ ਹੈ ਜੀ। ਉਡੀਕਿਆ ਜਾ ਰਿਹਾ ਕਿ ਕੁੰਵਰ ਵਿਜੇ ਪ੍ਰਤਾਪਪੁਰੀ ਜਿਹੜਾ ਜੀ ਉਹ ਆਉਣਗੇ ਤੇ ਫਿਰ ਉਹ ਜਿਹੜਾ ਜੀ ਉਹ ਲਿਆਉਣਗੇ। ਮਿਲੀ ਭੁਗਤ ਹੈ, ਇਹ ਮਿਲੀ ਭੁਗਤ ਹੈ, ਜਿਹਦੇ ਕਰਕੇ ਇਹ ਸਾਰਾ ਕੁਝ ਜਿਹੜਾ ਜੀ ਇੱਥੋਂ ਤੱਕ ਖਿੱਚਿਆ ਗਿਆ। ਔਰ ਹੁਣ ਵੀ ਇਹ ਕਿਹਾ ਜਾ ਰਿਹਾ ਕਿ ਚੋਣਾਂ ਬਸ ਚੋਣ ਜ਼ਾਬਤਾ ਲੰਘ ਲੈਣ ਦਿਓ, ਉਦੋਂ ਬਾਅਦ ਦੇਖੋ, ਉਦੋਂ ਬਾਅਦ ਕਿਹਨੇ ਪੁੱਛਣਾ ਦੀ, ਉਦੋਂ ਬਾਅਦ ਕੀ ਜਿਹੜਾ ਦੀ ਉਹ ਹੋਣਾ। ਅਜੇ ਤੱਕ ਕਿਉਂ ਨਹੀਂ ਕੰਟੈਂਪਟ ਆਫ ਕੋਰਟ ਜਿਹੜੀ ਹੈ ਜੀ ਉਹ SIT ਨੇ ਪਾਈ? ਇਹ ਸਵਾਲ ਹੈ ਜੀ। ਪਰਮਿੰਦਰ ਜੀ ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਪੰਨੂ ਸਾਹਿਬ ਜੀ। ਹਾਂਜੀ ਪੰਨੂ ਸਾਹਿਬ, ਮੇਰਾ ਸਵਾਲ ਹੈਗਾ ਜੀ, ਆਪਣੇ ਕਹਿੰਦੇ ਭਗਵੰਤ ਮਾਨ ਨੂੰ ਵੀ ਆਪਣੇ ਕਾਲੀਆਂ ਝੰਡੀਆਂ ਦਿਖਾਲੀਆਂ ਗਈਆਂ ਤਾਂ ਲੋਕਾਂ ਨੇ ਇਤਰਾਜ਼ ਕੀਤਾ ਵੀ ਤੁਸੀਂ ਸਾਡੇ ਪਿੰਡ ਨਹੀਂ ਆਏ, ਜਾਂ ਪੰਚਾਇਤਾਂ ਦਾ ਜੋ ਸਰਬਸੰਮਤੀ ਨਾਲ ਪੰਚਾਇਤਾਂ ਚੁਣੀਆਂ ਗਈਆਂ ਤਾਂ ਉਹ ਵੀ ਪੈਸੇ ਜਿੱਦਾਂ ਇਹਨਾਂ ਕਿਹਾ ਹੋਣਾ ਵੀ ਦੇਵਾਂਗੇ, ਨਹੀਂ ਦਿੱਤੇ, ਤੇ ਕਹਿੰਦੇ ਕਾਫੀ ਵਿਰੋਧ ਹੋਇਆ ਉਹਨਾਂ ਦਾ। ਤੇ ਦੂਜਾ ਮੇਰਾ ਸਵਾਲ ਨਾਲ ਹੀ ਇਹਦੇ ਲੱਗਦਾ ਖਹਿਰੇ ਬਾਰੇ ਆ ਵੀ ਕੀ ਉਹਨਾਂ ਦਾ ਵੀ ਇੱਦਾਂ ਕਿਸੇ ਨੇ ਵਿਰੋਧ ਕੀਤਾ ਬਠਿੰਡੇ ਦੇ ਵਿੱਚ ਜਾਂ ਨਹੀਂ? ਇਹ ਦੱਸਿਓ ਭਾਜੀ। ਥੈਂਕ ਯੂ ਜੀ। ਭੈਣ ਜੀ ਸੁਣ ਲੈਣ ਦਿਓ। ਠੀਕ ਹੈ। ਦੇਖੋ, ਇਹ ਵੀ ਕਾਲੀਆਂ ਝੰਡੀਆਂ ਵੀ ਹੁਣ ਜਿਹੜਾ ਨਾ ਜੀ ਰਿਵਾਜ ਜਿਹਾ ਹੀ ਹੈ ਇੱਥੇ, ਜਿਹੜਾ ਹਰ ਜਗ੍ਹਾ ਹੀ ਜਿਹੜਾ ਚੁੱਕੀ ਫਿਰਦੇ ਨੇ। ਹੋਇਆ ਜੀ, ਭਗਵੰਤ ਮਾਨ ਦਾ ਵਿਰੋਧ ਵੀ ਜਿਹੜਾ ਹੋਇਆ ਨਮੋਲ ਪਿੰਡ ਦੇ ਵਿੱਚ ਹੋਇਆ ਸੀਗਾ। ਇੱਕ ਪਿੰਡ ਦੀ ਪੰਚਾਇਤ ਨੇ ਇਹ ਕਿਹਾ ਕਿ ਇਹਨਾਂ ਨੇ ਐਲਾਨ ਕੀਤਾ ਸੀਗਾ ਵੀ ਸਰਬਸੰਮਤੀ ਹੋਈ ਤੇ 5 ਲੱਖ ਰੁਪਈਆ ਜਿਹੜੀ MP ਲੈਂਡ ਫੰਡ ਹੈ ਉਹਦੇ ਵਿੱਚੋਂ ਜਿਹੜਾ ਜੀ ਉਹ ਦੇਵਾਂਗੇ। ਹੁਣ ਫੰਡ ਜਦੋਂ ਵਰਤਿਆ ਗਿਆ ਸਾਰਾ ਤੇ ਫੇਰ ਕਿੱਥੋਂ ਜਿਹੜਾ ਜੀ ਉਹਨੇ ਦੇਣਾ ਸੀਗਾ, ਇਸ ਕਰਕੇ ਉਹਦਾ ਵਿਰੋਧ ਹੋਇਆ। ਸੁਖਪਾਲ ਸਿੰਘ ਖਹਿਰਾ ਹੋਰਾਂ ਦਾ ਵਿਰੋਧ ਜਿਹੜਾ ਹੋਇਆ ਸੀਗਾ, ਜਿੱਥੇ ਇੱਕ ਉਹ ਸੱਟ ਲੱਗ ਗਈ ਸੀ ਬੰਦੇ ਨੂੰ, ਜਿਹੜਾ ਹਸਪੀਟਲ ਦੇ ਵਿੱਚ ਜਿਹੜਾ ਗਏ ਸੀ, ਉੱਥੇ ਉਹਨਾਂ ਦਾ ਵਿਰੋਧ ਜਿਹੜਾ ਹੋਇਆ ਸੀ। ਇਹ ਹੋਈ ਜਾਂਦਾ ਜੀ, ਇਹ ਪਾਰਟ ਹੈ ਸਿਆਸਤ ਦਾ। ਹਰੇਕ ਚੀਜ਼ ਨੂੰ ਇੰਨਾ ਸੀਰੀਅਸਲੀ ਜਿਹੜਾ ਜੀ ਉਹ ਨਾ ਲਿਆ ਕਰੋ। ਜਿਹੜੇ ਇਸ਼ੂਜ਼ ਨੇ ਉਹ ਕਾਲੀਆਂ ਝੰਡੀਆਂ ਇਸ਼ੂ ਨਹੀਂ ਹੈਗਾ ਜੀ। ਇੱਕ ਪੰਚਾਇਤ ਦਾ ਵਿਰੋਧ ਕੀਤਾ ਜਾਣਾ ਇਸ਼ੂ ਨਹੀਂ ਹੈਗਾ। ਪੰਜਾਬ ਦੇ ਮੁੱਦੇ ਜਿਹੜੇ ਨੇ ਜੀ, ਜੇ ਉਹਨਾਂ ਦੀ ਗੱਲ ਜਿਹੜੀ ਆਪਾਂ ਨਾ ਕਰਾਂਗੇ, ਇਹਨਾਂ ਚੀਜ਼ਾਂ ਨੂੰ ਪ੍ਰਮੋਟ ਕਰੀ ਚੱਲਾਂਗੇ, ਤੇ ਫਿਰ ਜੋ ਕੁਛ ਸਿਆਸਤਦਾਨ ਚਾਹੁੰਦੇ ਆ ਕਿ ਉਹ ਹੋਵੇ, ਫਿਰ ਅਸੀਂ ਉਹਦਾ ਪਾਰਟੀ ਬਣ ਰਹੇ ਹਾਂ ਨਾ। ਇੱਕ ਕਿਆ ਚੀਜ਼ ਪ੍ਰਮੋਟ ਕਰਦੇ ਹੋ, ਦੂਜੇ ਦਬਾ ਦਿਓ ਥੱਲੇ। ਮਨਜੀਤ ਸਿੰਘ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੇਰੇ 2-3 ਕੁਐਸਚਨ ਨੇ ਜੀ। ਇੱਕ ਤਾਂ ਜਿਹੜੀ
ਬੀਬੀ ਖੜੀ ਸੀ ਪੰਜੇ ਦੀ ਨਾਲ ਲਾਸ਼ਾਂ ਇਹਦਾ ਸ਼ਹੀਦੀ ਉਹ ਕੀ ਬਣਿਆ ਕਿਸੇ ਪਾਰਟੀ 'ਚ ਜਾਂ ਅਲੱਗ ਹੈ ਉਹ ਉਮੀਦ ਹੈਗਾ ਉਹਦੀ ਜਿੱਤਣ ਦੀ ਕਿ ਨਹੀਂ। ਦੂਸਰਾ ਜਿਹੜਾ ਅਸੀਂ ਪੰਜਾਬ ਦੇ ਵਿੱਚ ਮੁੱਦਾ ਤਾਂ ਦੁਨੀਆ ਕਦੀ ਕਾਂਗਰਸ ਕਦੀ ਅਕਾਲੀ ਕਦੀ ਕਾਂਗਰਸ ਕਦੀ ਅਕਾਲੀ ਜਿੱਤਦੀ ਆ ਰਹੀ ਹੈ। ਇਸ ਵਾਰੀ ਇੱਕ ਦਿਸਦਾ ਵੀ ਕਿਹੜਾ ਮਤਲਬ ਪਬਲਿਕ ਦੀ ਨਿਗਾਹ 'ਚ ਸਾਫ਼ ਉਤਰਿਆ ਜਿਹੜਾ ਜਿੱਤ ਸਕਦਾ ਤੇ ਜਿਹੜੇ ਗਰੀਬ ਵਿਦਵਾਨ ਨੇ ਜਿਨ੍ਹਾਂ ਨੇ ਖੁਦਕੁਸ਼ੀਆਂ ਕੀਤੀਆਂ ਨੇ ਕਿਸਾਨਾਂ ਨੇ ਉਹਨਾਂ ਦਾ ਕੋਈ ਵਾਜੀਵਾਸ ਬਣੇਗਾ। ਥੈਂਕ ਯੂ। ਦੇਖੋ ਬੀਬੀ ਖਾਲੜਾ ਹੋਰਾਂ ਦਾ ਤੁਸੀਂ ਗੱਲ ਕੀਤੀ ਹੈ ਜੀ, ਉਹ ਉਮੀਦਵਾਰ ਨੇ ਹਲਕਾ ਖਡੂਰ ਸਾਹਿਬ ਤੋਂ। ਦੇਖੋ ਫਾਈਟ ਦੇ ਵਿੱਚ ਨੇ ਤੇ ਕੋਣੀ ਫਾਈਟ ਜਿਹੜੀ ਆ ਉੱਥੇ ਬਣੀ ਹੋਈ ਆ। ਇਹ ਨਿਰਭਰ ਕਰਦਾ ਆ ਜਿਹੜੀ ਦੀ ਵੋਟ ਦੇ ਉੱਤੇ ਕਿ ਉਹ ਬੀਬੀ ਖਾਲੜਾ ਹੋਰਾਂ ਨੂੰ ਜਿਤਾਉਂਦੇ ਆ ਜਾਂ ਨਹੀਂ। ਬੇਸ਼ੱਕ ਕਾਂਗਰਸ ਦਾ ਅੰਦਰੂਨੀ ਵਿਰੋਧ ਵੀ ਜਿਹੜਾ ਜੀ ਉਹ ਸਾਹਮਣੇ ਆ ਰਿਹਾ। ਹਲਕਾ ਪੱਟੀ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਜੀ ਉਹ ਵਿਰੋਧ ਹੋਇਆ ਸੀਗਾ। ਬਹੁਤਾ ਕੁਛ ਤਾਂ 23 ਨੂੰ ਜਿਹੜਾ ਜੀ ਉਹ ਆ ਜਾਣਾ, ਲੋਕ ਜਿਤਾਉਂਦੇ ਨੇ ਜਾਂ ਨਹੀਂ। ਤੇ ਕੋਣੀ ਫਾਈਟ ਹੈ ਜੀ ਔਰ ਉਹਦੇ ਵਿੱਚੋਂ ਜਿੱਤ ਸਕਣਾ ਨਾ ਜਿੱਤ ਸਕਣਾ। ਕਿਉਂਕਿ ਇਸ ਤਰ੍ਹਾਂ ਹੈ ਕਿ ਜੇ ਤੁਸੀਂ ਗਰਾਊਂਡ ਰਿਐਲਿਟੀ ਦੱਸਦੇ ਹੋ ਤਾਂ ਕੁਛ ਲੋਕਾਂ ਨੂੰ ਚੁੱਭਦੀ ਬੜੀ ਹੈ ਜੀ ਤੁਸੀਂ ਇਹ ਗੱਲ ਕਿਉਂ ਕਰਦੇ ਹੋ। ਉਹ ਇਹ ਕਹਿੰਦੇ ਆ ਕਿ ਤੁਸੀਂ ਸਿਰਫ ਇਹ ਗੱਲ ਕਰੋ ਕਿ ਉਹ ਤਾਂ ਜੀ ਬਹੁਤ ਵੱਡੇ ਮਾਰਜਨ ਦੇ ਨਾਲ ਜਿੱਤ ਰਹੇ ਆ, ਪਰ ਹੋ ਸਕਦਾ ਫੇਸਬੁੱਕ ਦੇ ਉੱਤੇ ਜਿਹੜਾ ਜੀ ਉਹ ਜਿੱਤ ਰਹੇ ਹੋਣ। ਗਰਾਊਂਡ ਦੇ ਉੱਤੇ ਉਹਨਾਂ ਦੇ ਕੋਲੇ ਕੋਈ ਬਹੁਤ ਵੱਡੀ ਟੀਮ ਨਹੀਂ ਹੈਗੀ ਜੀ ਜਿਹੜੀ ਕਿ ਉਹਨਾਂ ਦੀ ਸਾਰੀ ਇਸ ਚੋਣ ਪ੍ਰਕਿਰਿਆ ਨੂੰ ਸੰਭਾਲ ਰਹੀ ਹੋਵੇ। ਲਿਮਟਿਡ ਰਿਸੋਰਸ ਨੇ ਜੀ, ਇਹ ਉਹਨਾਂ ਨੂੰ ਕੋਈ ਦੋਸ਼ ਨਹੀਂ ਮੈਂ ਦੇ ਰਿਹਾ। ਉਹਨਾਂ ਦੇ ਕੋਲੇ ਵੀ ਲਿਮਟਿਡ ਜਿਹੜੇ ਉਹ ਰਿਸੋਰਸ ਨੇ। ਜੇ ਆਪਾਂ ਗੱਲ ਕਰੀਏ ਜਿਹੜੀਆਂ ਧਾਰਮਿਕ ਜਥੇਬੰਦੀਆਂ ਨੇ ਜਿੰਨੀਆਂ ਵੀ, ਉਹ ਸਾਰੀਆਂ ਦੀਆਂ ਸਾਰੀਆਂ ਉਹਨਾਂ ਦੀ ਪਿੱਠ ਤੇ ਆ ਜਾਣੀਆਂ ਚਾਹੀਦੀਆਂ ਸੀ, ਕਮ ਸੇ ਕਮ ਨਹੀਂ ਆਈਆਂ। ਇਹ ਸਵਾਲ ਹੈ। ਇਹ ਵੀ ਹੋ ਸਕਦਾ ਜੀ ਕਿ ਉਹ ਕੋਈ ਵੀ ਨਾ ਚਾਹੁੰਦਾ ਹੋਵੇ। ਇੱਕ ਪਹਿਲਾਂ ਭਾਈ ਸਾਹਿਬ ਨੇ ਗੱਲ ਕੀਤੀ ਸੀਗੀ ਜਿਹੜੀ ਪੰਥਕ ਅਸੈਂਬਲੀ ਹੋਈ ਸੀ, ਉਹੀ ਤਾਂ ਸਵਾਲ ਹੈ ਜੀ ਕਿ ਕੋਈ ਇਹ ਕਲਗੀ ਦਾ ਰੌਲਾ ਜਿਹੜਾ ਜੀ ਉਹ ਪੈ ਜਾਂਦਾ ਤੇ ਇਹ ਮਤਲਬ ਕਲਗੀ ਜਿਹੜੀ ਆ ਉਹ ਕਿਹਦੇ ਸਿਰ ਦੇ ਉੱਤੇ ਲੱਗੂਗੀ। ਤੇ ਤੀਜੀ ਧਿਰ ਦੀ ਤੁਸੀਂ ਗੱਲ ਜਿਹੜੀ ਉਹ ਕਰਦੇ ਹੋ। ਦੇਖੋ ਪਾਰਟੀਆਂ ਪੈਸੇ ਦੇ ਨਾਲ ਚੱਲਦੀਆਂ ਨੇ ਸ਼੍ਰੀਮਾਨ ਜੀ। ਮੁਸ਼ਕਿਲ ਇਹ ਆ ਇਹ ਚੋਣਾਂ ਕੋਈ ਐਡਾ ਸੌਖੀਆਂ ਨਹੀਂ ਲੜ ਸਕਣੀਆਂ ਜੀ। ਸਾਹ ਸੱਤ ਕੱਢ ਦਿੰਦੀਆਂ ਨੇ ਤਗੜੇ ਬੰਦਿਆਂ ਦੇ। ਤਗੜੇ ਲੋਕਾਂ ਦੀ ਸਿਆਸਤ ਰਹਿ ਗਈ ਆ। ਇੱਕ ਜਿਹੜੀ ਲੋਕ ਸਭਾ ਦੀ ਚੋਣ ਹੈ ਉਹ 5-7 ਕਰੋੜ ਰੁਪਈਏ ਤੋਂ ਘੱਟ ਲੜਨ ਦਾ ਸੋਚਣਾ ਹੀ ਗੁਨਾਹ ਆ। ਲੱਗਦਾ ਕਿੰਨਾ ਆ ਇਹ ਕੁਛ ਨਹੀਂ ਪਤਾ ਜੀ। 500 ਕਰੋੜ ਤੱਕ ਜਿਹੜਾ ਜੀ ਉਹ ਲੱਗ ਜਾਂਦਾ। 5,000 ਰੁਪਈਆ ਪਰ ਵੋਟ ਦਾ ਮੁੱਲ ਪੈ ਰਿਹਾ ਇਸ ਵੇਲੇ। ਤੋ ਇੰਨੀਆਂ ਵੋਟਾਂ ਤੀਜੀ ਧਿਰ ਕਿੱਥੋਂ ਆ ਕੇ ਜਿਹੜੀ ਜੀ ਉਹ ਖਰੀਦ ਲੂਗੀ। ਤੀਜੀ ਧਿਰ ਜਿੱਥੇ ਰੜਕ ਰਹੀ ਆ ਥੋੜੇ ਜਿਹੇ ਥਾਵਾਂ ਦੇ ਉੱਤੇ ਜਿਹੜੀ ਜੀ ਉਹ ਰੜਕ ਰਹੀ ਆ ਉਹ ਸੰਗਰੂਰ ਆ ਲੋਕ ਸਭਾ ਦੀ ਸੀਟ, ਉਹ ਪਟਿਆਲਾ ਲੋਕ ਸਭਾ ਦੀ ਸੀਟ ਹੈ ਜਿੱਥੇ ਤੀਜੀ ਧਿਰ ਜਿਹੜੀ ਆ ਉਹ ਰੜਕ ਰਹੀ ਆ। ਉਹ ਖਡੂਰ ਸਾਹਿਬ ਥੋੜਾ ਲਾ ਲਓ ਕਿ ਉੱਥੇ ਫਾਈਟ ਦੇ ਵਿੱਚ ਤਾਂ ਹੈਗੇ ਆ ਬੀਬੀ ਖਾਲੜਾ ਹੋਰੀ। ਇੰਨੀਆਂ ਸੀਟਾਂ ਜਿਹੜੀਆਂ ਦੀ ਉਹ ਹੈਗੀਆਂ ਨੇ। ਕੌਣ ਇਹਦੇ ਵਿੱਚੋਂ ਜਿੱਤਦਾ ਕੌਣ ਹਾਰਦਾ ਇਹ ਸਮਾਂ ਜਿਹੜਾ ਜੀ ਉਹ ਦੱਸੂਗਾ। ਤੀਜੀ ਧਿਰ ਵਾਲੀ ਜਿਹੜੀ ਗੱਲ ਹੈ ਨਾ ਹਾਲ ਦੀ ਘੜੀ ਨਹੀਂ ਉਹ ਜਿਹੜੀ ਉਹ ਦਿਸ ਰਹੀ ਕਿ ਤੀਜੀ ਧਿਰ ਜਿਹੜੀ ਆ ਉਹ ਆ ਜਾਊਗੀ ਇਹਨਾਂ ਚੋਣਾਂ ਦੇ ਦੌਰਾਨ। ਰਿਐਲਿਟੀ ਇਹ ਆ ਲੋਕ ਲੈ ਦੇ ਕੇ ਉੱਥੇ ਹੀ ਜਿਹੜੀ ਦੀ ਉਹ ਕਹਾਣੀ ਖੜੀ ਆ। ਕਿਉਂਕਿ ਇੱਕ ਤਾਂ ਹੁੰਦਾ ਜੀ ਵਿਜ਼ੀਬਲ ਜਿਹੜਾ ਦਿਸਦਾ ਸਭ ਕੁਛ, ਇੱਕ ਇਨਵਿਜ਼ਬਲ ਆ। ਅਸੀਂ ਇਨਵਿਜ਼ਬਲ ਤਸਵੀਰ ਵੇਖਣ ਦੇ ਵਾਸਤੇ ਤਿਆਰ ਨਹੀਂ ਜਿਹੜੀਆਂ ਕਿ ਇਹ ਰਵਾਇਤੀ ਸਿਆਸੀ ਪਾਰਟੀਆਂ ਅੰਦਰ ਖਾਤੇ ਜਿਹੜਾ ਦੀ ਗੁੰਦਦੀਆਂ ਨੇ। ਤੂੰ ਮੇਰਾ ਬਾਈ ਮੈਂ ਤੇਰਾ ਬਾਈ। ਉਹ ਜਿਹੜੀ ਗੇਮ ਹੈ ਨਾ ਉਹ ਬਹੁਤ ਵੱਡੀ ਗੇਮ ਹੈ। ਉਹਨੂੰ ਸਮਝ ਸਕਣਾ ਆਮ ਹਾਰੀਸਰੀ ਦੇ ਵੱਸ ਦੀ ਗੱਲ ਜਿਹੜੀ ਉਹ ਨਹੀਂ ਗੀ। ਅਸੀਂ ਅਕਸਰ ਉਸ ਚੀਜ਼ ਦੇ ਵਿੱਚ ਜਿਹੜਾ ਜੀ ਉਲਝ ਕੇ ਰਹਿ ਜਾਂਦੇ ਆ ਜਿਹੜੀ ਸਾਨੂੰ ਦਿਸਦੀ ਆ ਜਿਹੜੀ ਨਹੀਂ ਦਿਸਦੀ। ਕਿਉਂਕਿ ਜਿਹੜਾ ਪ੍ਰਚਾਰ ਕੀਤਾ ਜਾਂਦਾ ਨਾ ਅਸੀਂ ਜਿਹੜੀ ਤੀਜੀ ਧਿਰ ਉਹ ਆਪ ਹੀ ਦੱਬ ਕੇ ਇੱਕ ਕਿਸਮ ਦੇ ਨਾਲ ਜਿਹੜਾ ਜੀ ਉਹ ਭਜਾਤੀ। ਅੱਜ ਸੁਖਪਾਲ ਸਿੰਘ ਖਹਿਰਾ ਹੋਰੀ ਜੇ ਆਮ ਆਦਮੀ ਪਾਰਟੀ ਦੇ ਨਾਲ ਹੁੰਦੇ ਤਾਂ ਤੇ ਗਰੰਟੀ ਸੀਗੀ ਕਿ ਪੰਜਾਬ ਦੇ ਵਿੱਚੋਂ ਘੱਟੋ ਘੱਟ 6 ਸੀਟਾਂ ਜਿਹੜੀਆਂ ਜੀ ਉਹ ਆਮ ਆਦਮੀ ਪਾਰਟੀ ਜਿੱਤਣ ਦੀ ਸਥਿਤੀ ਦੇ ਵਿੱਚ ਹੁੰਦੀ। ਪਰ ਕਿਹਨੇ ਉਹਨਾਂ ਨੂੰ ਇੱਥੋਂ ਪਾਸੇ ਕੀਤਾ, ਕੀ ਹੋਇਆ ਕੀ ਨਹੀਂ, ਉਹ ਬਹੁਤ ਲੰਬੀਆਂ ਚੌੜੀਆਂ ਜਿਹੜੀਆਂ ਜੀ ਉਹ ਗੱਲਾਂ ਨੇ। ਔਰ ਉਹਨਾਂ ਦੇ ਵਿੱਚੋਂ ਹੁਣ ਬਹੁਤਾ ਕੁਛ ਨਿਕਲਣਾ ਨਹੀਂ ਦੇਗਾ ਕਿਉਂਕਿ ਚਿੜੀਆ ਚੁੱਗ ਗਈ ਖੇਤ ਵਾਲੀ ਗੱਲ ਤਾਂ ਉਦੇ ਸੀ। ਹਰਭਜਨ ਸਿੰਘ ਜੀ। ਹਾਂਜੀ ਸਤਿ ਸ਼੍ਰੀ ਅਕਾਲ ਬੀਬੀ ਜੀ। ਪੰਨੂ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਵਾਲ ਇੱਕ ਬਿਲਕੁਲ ਛੋਟਾ ਜਿਹਾ ਹੀ ਸਵਾਲ ਹੈ ਜੀ। ਜਿਹੜੇ ਅਸੀਂ ਅਪੀਲ ਤਾਂ ਕਰਦੇ ਹਾਂ ਵੀ ਵੋਟਾਂ ਵੱਧ ਤੋਂ ਵੱਧ ਪਾਓ। ਇਹ ਨੋਟਾ ਕੀ ਚੀਜ਼ ਆ ਜੀ? ਨੋਟਾ ਜਿਹੜਾ ਹੈਗਾ ਇਹਦੀ ਕੋਈ ਲੀਗਲ ਵੈਲਿਡਿਟੀ ਵੀ ਹੈਗੀ ਆ ਵੀ ਕਿੰਨੇ % ਨੋਟਾ ਹੋਵੇ ਤਾਂ ਇਲੈਕਸ਼ਨਾਂ ਦਾ ਕੀ ਬਣੂਗਾ, ਕੈਂਸਲ ਹੋ ਜਾਊਗੀ? ਇਹ ਕੋਈ ਕੰਸਟੀਟਿਊਸ਼ਨਲੀ ਹੈਗੀ ਜਾਂ ਇਲੈਕਸ਼ਨ ਕਮਿਸ਼ਨ ਦਾ ਕੋਈ ਹੈ ਰੂਲਿੰਗ ਭਈ ਇੰਨੇ % ਨੋਟਾ ਹੋ ਜਾ ਤਾਂ ਇਲੈਕਸ਼ਨਾਂ ਕੈਂਸਲ ਹੋ ਜਾਣਗੀਆਂ ਜਾਂ ਦੁਬਾਰਾ ਹੋਊਗੀ ਜਾਂ ਵਟ ਐਵਰ? ਸਵਾਲ ਇੰਨਾ ਜੀ। ਥੈਂਕ ਯੂ। ਨਹੀਂ ਹੈ ਜੀ, ਨਹੀਂ ਲੀਗਲੀ ਤੌਰ ਦੇ ਉੱਤੇ ਨਹੀਂ ਹੈਗਾ ਜੀ। ਕਹਿਣ ਨੂੰ ਐਵੇਂ ਕਹੀ ਜਾਂਦੇ ਆ ਲੋਕ। ਇਹ ਤਾਂ ਮਹਿਜ਼ ਇਹ ਆ
ਤੇ ਉਹਦੇ ਨਾਲ ਇੱਕ ਫਿਕਰਮੰਦੀ ਤੁਸੀਂ ਜਿਹੜੀ ਉਹ ਪਵਾ ਸਕਦੇ ਹੋ ਰਾਜਨੀਤਿਕਾਂ ਨੂੰ, ਕਿੰਨੇ ਲੋਕਾਂ ਨੇ ਇੱਥੇ ਜਿਹੜਾ ਨੋਟਾ ਦੱਬਿਆ। ਇਦੋਂ ਵੱਧ ਤਾਂ ਨਹੀਂ ਬਹੁਤਾ ਕੁਛ ਜਿਹੜਾ ਵੀ ਉਹ ਹੈਗਾ ਕਿ ਇਹਦੇ ਨਾਲ ਕੋਈ ਬਹੁਤ ਵੱਡਾ ਅਸਰ ਪੈ ਜਾਊਗਾ, ਨਹੀਂ ਹੈ ਇਸ ਤਰ੍ਹਾਂ ਦਾ। ਇਹਨੂੰ ਲੀਗਲੀ ਤੌਰ ਦੇ ਉੱਤੇ ਅਜੇ ਨਹੀਂ ਜਿਹੜਾ ਜੀ ਕੀਤਾ ਜਾ ਸਕਦਾ। ਤੇ ਨਿਗਮ ਦੀਆਂ ਚੋਣਾਂ ਹੋਈਆਂ ਸੀ ਹਰਿਆਣੇ ਦੇ ਵਿੱਚ, ਉਹਨਾਂ ਨੇ ਉੱਥੇ ਜ਼ਰੂਰ ਸਟੇਟ ਲੈਵਲ ਦੇ ਉੱਤੇ ਇਹ ਕਰ ਦਿੱਤਾ ਸੀਗਾ ਉਦੋਂ, ਸਿਰਫ ਉਹਨਾਂ ਚੋਣਾਂ ਤੱਕ, ਕਿ ਜੇ ਨੋਟਾ ਕਿਸੇ ਉਮੀਦਵਾਰ ਤੋਂ ਵੱਧ ਦੱਬਿਆ ਜਾਂਦਾ ਔਰ ਜਿਹੜਾ ਦੂਜੇ ਨੰਬਰ ਦੇ ਉੱਤੇ ਉਮੀਦਵਾਰ ਆਉਂਦਾ ਜਾਂ ਤੀਜੇ ਦੇ ਉੱਤੇ ਜਿਹੜਾ ਆਉਂਦਾ, ਨੋਟਾ ਪਹਿਲੇ ਤੇ ਆ ਗਿਆ, ਮੰਨ ਲਓ 100 ਵੋਟਾਂ ਪਈਆਂ, 60 ਵੋਟਾਂ ਨੋਟਾਂ ਨੂੰ ਪੈ ਗਈਆਂ ਤੇ ਬਾਕੀ 40 ਜਿਹੜੀਆਂ ਸੀਗੀਆਂ ਉਹ ਦੂਜਿਆਂ ਨੂੰ ਪਈਆਂ, ਉਹ ਉਮੀਦਵਾਰ ਜਿਹੜੇ ਆ ਉਹ ਚੋਣ ਨਹੀਂ ਲੜ ਸਕਣਗੇ ਨਿਗਮ ਦੇ ਵਿੱਚ, ਚੋਣ ਦੁਬਾਰਾ ਹੋਊਗੀ ਉਹ ਨਿਗਮ ਵਾਲੀ ਦੇ। ਪਰ ਇਹ ਲੋਕ ਸਭਾ ਦੀਆਂ ਚੋਣਾਂ ਜਾਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਅਜੇ ਲੀਗਲ ਨਹੀਂ ਹੋ ਸਕਿਆ ਜੀ। ਹੈਪੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਪੰਨੂ ਸਾਹਿਬ ਨੂੰ ਵੀ ਜੀ। ਆਪਣਾ ਪੰਨੂ ਸਾਹਿਬ, ਇੱਕ ਤਾਂ ਜੀ ਜ਼ਰੂਰ ਵਿਊ ਦਿਓ, ਮਤਲਬ ਮਾੜਾ ਮੋਟਾ ਪਾਸੇ ਆਸੇ ਨਾ ਟਰਾਈ ਕਰਿਓ ਵੀ ਟਾਲਣ ਜੇ ਦੀ ਕਹਿਣ ਦਾ ਭਾਵ। ਇੱਕ ਤਾਂ ਪਟਿਆਲੇ ਤੋਂ ਗਾਂਧੀ ਸਾਹਿਬ ਦੀ ਪਲੀਜ਼ ਕਲੀਅਰਲੀ ਸਿਚੁਏਸ਼ਨ ਜੀ ਕਿਸ ਤਰ੍ਹਾਂ ਤੁਹਾਨੂੰ ਲੱਗ ਰਹੀ ਆ ਉਹ ਜ਼ਰੂਰ ਦੱਸਿਓ। ਇੱਕ ਗੁਰਦਾਸਪੁਰ ਬਾਰੇ ਜ਼ਰੂਰ ਪਲੀਜ਼ ਕਰਿਓ ਕਲੀਅਰ ਕਿ ਸਨੀ ਦਿਓਲ ਜਿੱਤ ਸਕਦਾ ਜਾਂ ਕੀ ਲੱਗ ਰਿਹਾ ਤੁਹਾਨੂੰ ਤੁਹਾਡੇ ਵਿਊਆਂ 'ਚ। ਤੇ ਇਹਦੀ ਤਾਂ ਹੁਣ ਅੱਗੇ ਨਾਲੋਂ ਕਾਫੀ ਜਾਣੀ ਫੇਸਬੁੱਕ ਵਗੈਰਾ ਤੇ ਵੇਖਦੇ ਹਾਂ ਸਥਿਤੀ ਤਕਰੀਬਨ ਕਲੀਅਰ ਕਾਫੀ ਹੋ ਚੁੱਕੀ ਭਗਵੰਤ ਮਾਨ ਦੀ, ਪਰ ਤੁਹਾਡੇ ਵਿਊ ਕੀ ਹੈ ਜੀ ਇਹ 3 ਸੀਟਾਂ ਬਾਰੇ ਪਲੀਜ਼ ਥੋੜਾ ਜ਼ਰੂਰ ਜ਼ਿਕਰ ਕਰਕੇ ਦੱਸਿਓ। ਥੈਂਕ ਯੂ। ਇੱਧਰ ਉੱਧਰ ਤਾਂ ਮੈਂ ਕਦੀ ਵੀ ਨਹੀਂ ਜਿਹੜਾ ਜੀ ਉਹ ਕਰਦਾ। ਜੇ ਤੁਸੀਂ ਪ੍ਰੋਗਰਾਮ ਸੁਣ ਰਹੇ ਹੋ ਤੇ ਉਹਦੇ ਵਿੱਚ ਬਾਰ-ਬਾਰ ਤਾਂ ਜ਼ਿਕਰ ਜਿਹੜਾ ਜੀ ਉਹ ਪਟਿਆਲੇ ਵਾਲੀ ਸੀਟ ਦਾ ਆਇਆ ਕਿ ਇਸ ਵੇਲੇ ਪ੍ਰਨੀਤ ਕੌਰ ਹੋਰਾਂ ਨੂੰ ਵਕਤ ਪਿਆ ਹੈ, ਜਿਹੜੇ ਡਾਕਟਰ ਗਾਂਧੀ ਹੋਰੀ ਜਿਹੜੇ ਆ ਉਹ ਅੱਜ ਦੀ ਤਰੀਕ ਦੇ ਵਿੱਚ, ਦੇਖੋ ਜੇ ਡਾਕਟਰ ਗਾਂਧੀ ਹੋਰੀ ਇਹ ਸੀਟ ਲੂਜ਼ ਕਰਦੇ ਆ ਤਾਂ ਉਹਦੇ ਜਿਹੜਾ ਰੀਜ਼ਨ ਹੋਊਗਾ ਉਹ ਇਹ ਹੋਊਗਾ ਕਿ ਉਹਨਾਂ ਦੇ ਕੋਲੇ ਹੇਠਲਾ ਕਾਡਰ ਨਾ ਹੋਣਾ, ਜਿਹੜਾ ਉਹਨਾਂ ਕੋਲ ਇੱਕ ਬਹੁਤ ਵੱਡੀ ਟੀਮ ਨਾ ਹੋਣੀ ਜਿਹੜੀ ਕਿ ਕਾਂਗਰਸ ਦੇ ਕੋਲੇ ਬਹੁਤ ਵੱਡੀ ਆ। ਇਹ ਰੀਜ਼ਨ ਹੋ ਸਕਦਾ, ਨਹੀਂ ਤਾਂ ਹਰਮਨ ਪਿਆਰਤਾ ਔਰ ਫਾਈਟ ਦੇ ਹਿਸਾਬ ਦੇ ਨਾਲ ਡਾਕਟਰ ਗਾਂਧੀ ਹੋਰੀ ਜਿਹੜੇ ਦੀ ਬਿਗ ਟਾਈਮ ਫਾਈਟ ਦੇ ਵਿੱਚ ਨੇ, ਇਹਦੇ ਵਿੱਚ ਕੋਈ ਲੁਕੀ ਛਿਪੀ ਜਿਹੜੀ ਉਹ ਗੱਲ ਹੈ ਨਹੀਂ ਮੇਰੇ ਕਹਿਣ ਦੇ ਨਾਲ। ਦੂਜੀ ਗੱਲ ਆ, ਹਰ ਬੰਦੇ ਦੇ ਆਪਣੇ ਇੰਨੇ ਸੋਰਸ ਜਿਹੜਾ ਵੀ ਉਹ ਪਏ ਆ, ਇਹ ਕਿਵੇਂ ਹੋ ਸਕਦਾ ਕਿ ਇੱਥੇ ਕੋਈ ਗੱਲ ਜਿਹੜੀ ਜੀ ਉਹ ਗੋਲ ਮੋਲ ਕਰਕੇ ਕਹਿ ਦਿੱਤੀ ਜਾਵੇ। ਤੇ ਔਰ ਮੈਂ ਕੱਲ ਨੂੰ ਵੀ ਤਾਂ ਜਵਾਬ ਦੇ ਆ ਨਾ ਜੀ, ਅਗਲੇ ਹਫ਼ਤੇ ਫੇਰ ਕਾਲਸ ਜਿਹੜੀਆਂ ਉਹ ਖੁੱਲਣੀਆਂ ਨੇ। ਇੱਦਾਂ ਕਿਵੇਂ ਜਿਹੜਾ ਦੀ ਉਹ ਗੁੰਮਰਾਹ ਤੱਕ ਕਦੇ ਕੀਤਾ ਹੀ ਨਹੀਂ ਜਾ ਸਕਦਾ, ਨਾ ਕਰਨ ਦੀ ਜਿਹੜੀ ਦੀ ਉਹ ਕੋਸ਼ਿਸ਼ ਹੈ। ਡਾਕਟਰ ਗਾਂਧੀ ਹੋਰੀ ਬਿਗ ਟਾਈਮ ਫਾਈਟ ਦੇ ਵਿੱਚ ਨੇ। ਜਿੱਥੋਂ ਤੱਕ ਗੁਰਦਾਸਪੁਰ ਵਾਲੀ ਗੱਲ ਹੈ, ਜਿਹੋ ਜਿਹਾ ਸਹਿਯੋਗ ਜਾਂ ਜਿਹੋ ਜਿਹਾ ਹੁੰਗਾਰਾ ਜਿਹੜਾ ਸਨੀ ਦਿਓਲ ਦੇ ਰੋਡ ਸ਼ੋਜ਼ ਨੂੰ ਮਿਲ ਰਿਹਾ, ਜੇ ਉਹ ਵੋਟਾਂ ਦੇ ਵਿੱਚ ਤਬਦੀਲ ਹੁੰਦਾ ਤਾਂ ਇਹ ਜਿਹੜੇ ਸੁਨੀਲ ਜਾਖੜ ਹੋਰੀ ਨੇ ਜੀ ਉਹਨਾਂ ਦੇ ਵਾਸਤੇ ਮੁਸੀਬਤ ਖੜੀ ਹੋ ਸਕਦੀ ਹੈ। ਸੁਨੀਲ ਜਾਖੜ ਹੋਰੀ ਇੱਕ ਸੁਹਿਰਦ ਸਿਆਸਤਦਾਨ ਨੇ ਪੰਜਾਬ ਦੇ, ਉਹ ਕੁਝ ਸਿਆਸਤਦਾਨਾਂ ਦੇ ਵਿੱਚੋਂ ਇੱਕ ਨੇ ਪਾਰਟੀ ਲੈਵਲ ਤੋਂ ਪਾਸੇ ਹਟ ਕੇ ਜਿਹੜਾ ਇਸ ਗੱਲ ਨੂੰ ਸੋਚਣਾ, ਜਿਹੜੇ ਲੋਕ ਫੈਕਟਸ ਐਂਡ ਫਿਗਰਸ ਦੇ ਨਾਲ ਜਿਨ੍ਹਾਂ ਦੇ ਫਿੰਗਰ ਟਿਪਸ ਦੇ ਉੱਤੇ ਜਿਹੜਾ ਜੀ ਉਹ ਪੰਜਾਬ ਦੇ ਬਾਰੇ ਦੇ ਵਿੱਚ ਸਭ ਕੁਝ ਹੈਗਾ ਕਿ ਪੰਜਾਬ ਕਿਸ ਸਿਚੁਏਸ਼ਨ ਦੇ ਵਿੱਚੋਂ ਜਿਹੜਾ ਜੀ ਉਹ ਲੰਘ ਰਿਹਾ ਔਰ ਇਹਨੂੰ ਕੱਢਣ ਦੇ ਤਰੀਕੇ ਕੀ ਨੇ, ਨਹੀਂ ਉਹਨਾਂ ਨੂੰ ਮੌਕਾ ਮਿਲਿਆ ਵੱਖਰੀ ਗੱਲ ਹੈ। ਅਦਰਵਾਈਜ਼ ਉਹ ਹਾਰਨੇ ਇਸ ਪੱਖੋਂ ਨਹੀਂ ਜਿਹੜਾ ਜੀ ਉਹ ਚਾਹੀਦੇ। ਸਨੀ ਦਿਓਲ ਹੋਰੀ ਕੱਲ ਜਿਹੜਾ ਜੀ ਉਹ ਆ ਕੇ ਜੇ ਸੀਟ ਕੱਢ ਜਾਂਦੇ ਆ ਤੇ ਇਹ ਬਦਕਿਸਮਤੀ ਗੁਰਦਾਸਪੁਰੀਆਂ ਦੀ ਹੋਊਗੀ। ਹਾਂ ਇੰਨਾ ਜ਼ਰੂਰ ਆ, ਫਾਈਟ ਬਣ ਗਈ ਬਹੁਤ ਤਕੜੀ ਜਿਹੜੀ ਜੀ, ਔਰ ਸਨੀ ਦਿਓਲ ਹੋਰੀ ਬਰਾਬਰ ਤੇ ਜਿਹੜਾ ਵੀ ਕਮ ਸੇ ਕਮ ਚੱਲ ਰਹੇ ਆ। ਧਰਮਿੰਦਰ ਦਾ ਉੱਥੇ ਆ ਕੇ ਇਹ ਕਹਿਣਾ ਕਿ ਜੇ ਸਾਨੂੰ ਪਤਾ ਹੁੰਦਾ ਕਿ ਸੁਨੀਲ ਜਾਖੜ ਹੋਰੀ ਇੱਥੇ ਉਹਨਾਂ ਦੇ ਖਿਲਾਫ ਅਸੀਂ ਚੋਣ ਲੜਨੀ ਤੇ ਅਸੀਂ ਸ਼ਾਇਦ ਨਾ ਆਉਂਦੇ, ਇਹ ਸੁਨੀਲ ਜਾਖੜ ਹੋਰਾਂ ਦੇ ਹੱਕ ਦੇ ਵਿੱਚ ਜਿਹੜਾ ਜੀ ਉਹ ਜਾ ਸਕਦਾ। ਜਿਹੜੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਦਾ ਇਹ ਕਹਿ ਦੇਣਾ ਕਿ ਅਗਲੇ CM ਨੇ ਜਾਖੜ ਸਾਹਿਬ, ਇਹ ਵੀ ਉਹਨਾਂ ਦੇ ਹੱਕ ਦੇ ਵਿੱਚ ਜਿਹੜਾ ਜੀ ਉਹ ਭੁਗਤ ਸਕਦਾ ਹੈ। ਪਰ ਕਿਉਂਕਿ ਮੈਂ ਗੁਰਦਾਸਪੁਰ ਹਲਕੇ ਦੇ ਵੀ ਸਾਰੇ ਜਿਹੜਾ ਜੀ ਉਹ ਜਾ ਕੇ ਆਇਆ, ਇੱਕ ਜਿਹੜੀ ਉਹ ਹੈਗੀ ਹੈ ਜਿਹੜੀ ਕੱਟੜ ਵੋਟ ਹੈ, ਉਹ RSS ਵੋਟ ਹੈ, ਉਹ ਕਿਸੇ ਪਾਸੇ ਨਹੀਂ ਭੁਗਤਦੀ, ਹੋਰ ਜਿਹੜਾ ਦੀ ਪਾਸੇ ਉਹ ਮੋਦੀ ਨੂੰ ਪਊਗੀ। ਜਿਹੜਾ ਯੂਥ ਹੈ ਜੇ ਉਹ ਸਨੀ ਨੂੰ ਪੈਂਦਾ ਤਾਂ ਫਿਰ ਸਨੀ ਦਾ ਹੱਥ ਜਿਹੜਾ ਜੀ ਉਹ ਉੱਪਰ ਹੋ ਸਕਦਾ। ਸੰਗਰੂਰ ਵਾਲੀ ਜਿਹੜੀ ਸੀਟ ਦੀ ਤੁਸੀਂ ਗੱਲ ਪੁੱਛੀ ਹੈ ਜੀ, ਸੰਗਰੂਰ ਦੇ ਵਿੱਚ ਭਗਵੰਤ ਮਾਨ ਦਾ ਹੱਥ ਜਿਹੜਾ ਜੀ ਉਹ ਉੱਪਰ ਹੈ, ਇਸ ਵੇਲੇ ਸਭ ਤੋਂ ਉੱਪਰ ਹੈ ਬਾਕੀ ਜਿਹੜੇ ਜੀ ਉਹ ਕੈਂਡੀਡੇਟ ਦੇ ਮੁਕਾਬਲੇ ਦੇ ਉੱਤੇ। ਬਾਕੀ ਜਿਹੜਾ ਜੀ ਵੋਟਾਂ ਤੱਕ ਕੋਈ ਗਲਤੀ ਵੀ ਕਈ ਵਾਰੀ ਜਿਹੜੀ ਜੀ ਉਹ ਹੋ ਜਾਂਦੀ ਹੈ, ਕੋਈ ਬਿਆਨਬਾਜ਼ੀ ਉਸ ਤਰ੍ਹਾਂ ਦੀ ਆ ਜਾਂਦੀ ਹੈ, ਉਹ ਕੀ ਅਸਰ ਪਾਉਂਦੀ ਆ ਇਹ ਸਮਾਂ ਜਿਹੜਾ ਜੀ ਉਹ ਦੱਸੂਗਾ। ਪਰ ਅੱਜ ਦੀ ਡੇਟ ਦੇ ਵਿੱਚ ਜਿਹੜਾ ਜੀ ਇਹ ਕਿਹਾ ਜਾਵੇ ਤਾਂ ਭਗਵੰਤ ਮਾਨ ਨੇ ਜਿਹੜੀ ਹੈ ਜੀ ਉਹ ਫਾਈਟ ਉੱਥੇ ਤਕੜੀ ਦਿੱਤੀ ਹੋਈ ਆ। ਉਹਨੇ ਜਿਹੜੇ ਉਹਦੇ ਕੈਂਡੀਡੇਟ ਨੇ ਕੇਵਲ ਸਿੰਘ ਢਿੱਲੋਂ ਹੋਰੀ ਕਾਂਗਰਸ ਦੇ ਤੇ ਪਰਮਿੰਦਰ ਸਿੰਘ ਢੀਂਡਸਾ ਅਕਾਲੀ ਦਲ ਦੇ, ਉਹਨਾਂ ਨੂੰ ਬਹੁਤ ਵੱਡੀ ਟੱਕਰ ਜਿਹੜੀ ਹੈ ਜੀ ਉਹਨੇ ਦਿੱਤੀ ਹੋਈ ਹੈ। ਇਹ ਰਿਐਲਿਟੀ ਜਿਹੜੀ ਹੈਗੀ ਆ, 3 ਤਿਕੋਣੀ ਉੱਥੇ ਜਿਹੜੀ ਦੀ ਟੱਕਰ ਆ, ਪਰ ਭਗਵੰਤ ਮਾਨ ਦਾ ਹੱਥ ਉੱਪਰ ਹੈ ਜੀ। ਤਜਿੰਦਰ ਸਤਿ ਸ਼੍ਰੀ ਅਕਾਲ।
ਹੈਲੋ ਸਰ, ਸਤਿ ਸ਼੍ਰੀ ਅਕਾਲ ਜੀ। ਜੀ ਜੀ ਸਰ, ਮੈਂ ਤੁਹਾਨੂੰ ਇਹਨੇ ਕਹਿਣਾ ਸੀਗਾ ਸਰ, ਜਿਸ ਤਰ੍ਹਾਂ ਭਗਵੰਤ ਮਾਨ ਸਾਹਿਬ ਦਾ ਉੱਥੇ ਆਲਰੇਡੀ ਸੰਗਰੂਰ ਦੇ ਵਿੱਚ ਤਾਂ ਹੀ ਗਾਣਾ ਵਨ ਐਂਡ ਨੋ ਡਾਊਟ ਅਬਾਊਟ, ਪਰ ਸਰ ਗੱਲ ਇੱਦਾਂ ਹੈਗੀ ਜਿੱਦਾਂ ਗੁਰਮੇਹਰ ਕੌਰ ਦੀ ਤੁਸੀਂ ਗੱਲ ਕੀਤੀ ਪਹਿਲਾਂ, ਕਿ ਭਗਵੰਤ ਮਾਨ ਸਾਹਿਬ ਨੂੰ ਨਹੀਂ ਪਤਾ ਵੀ ਉਹ ਕਿਤੋਂ ਪੰਜਾਬ ਦੇ ਵਿੱਚੋਂ ਵੀ ਕੁਝ ਹੈਲਪ ਕਰ ਸਕਦੇ। ਬਿਹਾਰ ਦੇ ਜਵਾਕ ਪੰਜਾਬ ਆਉਂਦੇ, ਪਰ ਅੱਜ ਕੱਲ੍ਹ ਆਪਣੇ ਜਵਾਕ ਜਾਂ ਤਾਂ ਬਿਹਾਰ ਜਾ ਰਹੇ ਨੇ ਜਾਂ ਅੱਜ ਕੱਲ੍ਹ ਕੈਨੇਡਾ ਜਾਂ ਅਮਰੀਕਾ ਆ ਰਹੇ ਨੇ। ਕੀ ਇਹ ਕੋਈ ਫਰਕ ਚੇਂਜ ਹੋ ਸਕਦਾ ਕਿ ਨਹੀਂ ਸਰ? ਥੈਂਕ ਯੂ। ਕੁਝ ਇਹ ਕੰਮ ਸਰਕਾਰਾਂ ਨਹੀਂ ਕਰਨੇ ਹੁੰਦੇ ਆ। ਜਿਹੜੇ ਇੱਕ ਅੱਧੇ ਪਾਰਟੀਆਂ ਦੇ MP ਹੁੰਦੇ ਆ, ਉਹਨਾਂ ਦੇ ਪਿੜ ਪੱਲੇ ਤਾਂ ਇੰਨਾ ਕੁ ਕੁਛ ਹੀ ਹੁੰਦਾ ਜੀ ਕਿ ਜਿਹੜਾ MP ਲੈਂਡ ਆ ਉਹਨੂੰ ਉਹ ਪ੍ਰੋਪਰ ਤਰੀਕੇ ਦੇ ਨਾਲ ਖਰਚ ਦੇਣ ਜਾਂ ਛੋਟੇ ਮੋਟੇ ਲੋਕਾਂ ਦੇ ਕੰਮ ਕਰਵਾ ਦੇਣ। ਜਿਹੜੇ ਇਸ ਤਰ੍ਹਾਂ ਦੀ ਜਿਹੜੀ ਤੁਸੀਂ ਗੱਲ ਕਰਦੇ ਹੋ, ਇਹ ਸਰਕਾਰਾਂ ਜਿਹੜੀਆਂ ਦੀ ਉਹ ਕਰਦੀਆਂ ਹੁੰਦੀਆਂ ਨੇ। ਇੰਨੀ ਪਾਵਰ ਤਾਂ ਮੇਰਾ ਖਿਆਲ ਨਹੀਂ ਉਹਦੇ ਕੋਲੇ ਜਿਹੜੀ ਦੀ ਹੈਗੀ ਕਿ ਉਹ ਐਡਾ ਵੱਡਾ ਜਿਹੜਾ ਦੀ ਸਟੈਪ ਜਿਹੜਾ ਉਹ ਲੈ ਸਕਣ, ਜਿਹੜੇ ਮੁੰਡਿਆਂ ਨੂੰ ਵਾਪਸ ਜਿਹੜਾ ਦੀ ਉਹ ਲੈ ਆਉਣ, ਨਿਆਣਿਆਂ ਨੂੰ ਇਸ ਪਾਸੇ ਵੱਲ ਜਿਹੜਾ ਵਾਪਸ ਲੈ ਆਉਣ। ਸਰਕਾਰਾਂ ਹੀ ਇਸ ਮਾਮਲੇ ਦੇ ਉੱਤੇ ਕੁਛ ਨਹੀਂ ਕਰਨ ਦੇ ਵਾਸਤੇ ਤਿਆਰ। ਅਵਤਾਰ ਸਿੰਘ ਜੀ। ਹਾਂਜੀ ਭੈਣ ਜੀ ਤੇ ਪੰਨੂ ਸਾਹਿਬ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪੰਨੂ ਸਾਹਿਬ, ਆਪਣਾ ਇੱਕ ਛੋਟੇਪੁਰ ਸੀਗਾ, ਐਤਕੀ ਇਲੈਕਸ਼ਨਾਂ 'ਚ ਉਹਨਾਂ ਦੀ ਕੋਈ ਗੱਲ ਗੋਲੀ ਨਹੀਂ ਸੁਣੀ। ਉਹ ਸੁੱਚਾ ਸਿੰਘ ਛੋਟੇਪੁਰ ਸੀ ਸ਼ਾਇਦ ਉਹਨਾਂ ਦਾ ਨਾਂ। ਉਹ ਕਿੱਧਰ ਗਏ? ਤੇ ਇੱਕ ਸੂਰਤ ਸਿੰਘ ਉਹਨਾਂ ਨੇ ਭੁੱਖ ਹੜਤਾਲ ਰੱਖੀ ਸੀ, ਉਹਨਾਂ ਦਾ ਕੀ ਬਣਿਆ ਜੀ? ਜੇ ਭੈਣ ਜੀ ਸੁਣ ਲੈਣ ਦਿਓ ਮਾੜਾ ਜੀ, ਦੱਸਿਓ। ਤੁਸੀਂ ਸਟਾਇਰ ਕਰ ਰਹੇ ਹੋ ਕਿ ਸ਼ਾਇਦ ਉਹਨਾਂ ਦਾ ਨਾਮ ਸੁੱਚਾ ਸਿੰਘ ਛੋਟੇਪੁਰ ਸੀ। ਤੁਹਾਨੂੰ ਯਾਦ ਹੀ ਹੈ ਜੀ, ਸੁੱਚਾ ਸਿੰਘ ਛੋਟੇਪੁਰ ਹੀ ਨਾਮ ਹੈ ਜੀ ਉਹਨਾਂ ਦਾ। ਪਹਿਲਾਂ ਗੱਲਾਂ ਬਾਤਾਂ ਕਾਫੀ ਜਿਹੜੀਆਂ ਜੀ ਉਹ ਚੱਲੀਆਂ ਸੀਗੀਆਂ। ਇਹ ਕਿਹਾ ਗਿਆ ਕਿ ਆਮ ਆਦਮੀ ਪਾਰਟੀ ਵਾਲੇ ਵੀ ਮਨਾਉਣ ਉਹਨਾਂ ਨੂੰ ਗਏ ਸੀ। ਸੁੱਚਾ ਸਿੰਘ ਛੋਟੇਪੁਰ ਹੋਰੀ ਕੁਛ ਅੜੀ ਵੱਡੀ ਕਰ ਗਏ। ਵੱਡੀ ਅੜੀ ਉਹ ਇਹ ਕਰ ਗਏ ਕਿ ਪਹਿਲਾਂ ਅਰਵਿੰਦ ਕੇਜਰੀਵਾਲ ਹੋਰੀ ਮੇਰੇ ਘਰੇ ਆਉਣ, ਘਰ ਆ ਕੇ ਮਾਫੀ ਮੰਗਣ, ਫਿਰ ਮੈਂ ਜਿਹੜਾ ਜੀ ਉਹ ਤੁਰੂੰਗਾ। ਆਈ ਥਿੰਕ ਅਰਵਿੰਦ ਕੇਜਰੀਵਾਲ ਵੀ ਅੜੀਅਲ ਨੇ, ਸਭ ਨੂੰ ਪਤਾ ਉਹ ਕਿਵੇਂ ਮਾਫੀ ਜਿਹੜੀ ਦੀ ਉਹ ਮੰਗਣ ਜਾਂਦੇ। ਵਿਕਰਮ ਸਿੰਘ ਮਜੀਠੀਆ ਤਾਂ ਮੰਗ ਸਕਦੇ, ਉੱਥੋਂ ਤਾਂ ਕਿਉਂ ਮੰਗਣੀ ਸੀ ਉਹਨਾਂ ਨੇ। ਤੋ ਉਹ ਉੱਥੇ ਨਹੀਂ ਗਏ। ਸੁੱਚਾ ਸਿੰਘ ਛੋਟੇਪੁਰ ਹੋਰਾਂ ਦਾ ਭਰਾ ਜਿਹੜਾ ਜੀ ਥੋੜਾ ਜਿਹਾ ਵੱਧ ਗਿਆ ਸ਼ਾਇਦ, ਸੁਖਪਾਲ ਸਿੰਘ ਖਹਿਰਾ ਹੋਰੀ ਉਹਨਾਂ ਦੇ ਪਿੱਛੇ ਤੁਰੇ ਫਿਰਦੇ ਰਹੇ ਔਰ ਕੋਸ਼ਿਸ਼ ਵੀ ਕੀਤੀ, ਪਰ ਉਹ ਉਸ ਪਾਸੇ ਵੱਲ ਵੀ ਨਹੀਂ ਆਏ। ਅਕਾਲੀ ਦਲ ਨੇ ਟਰਾਈ ਕੀਤੀ, ਪਰ ਇੰਨਾ ਕੁ ਤਾਂ ਜਾਣਦੇ ਨੇ ਸੁੱਚਾ ਸਿੰਘ ਛੋਟੇਪੁਰ ਹੋਰੀ, ਸਿਆਸਤ 'ਚ ਬਥੇਰਾ ਸਾਰੀ ਉਮਰ ਹੀ ਉਹਨਾਂ ਨੇ ਕੱਢਤੀ ਕਿ ਖੜੀ ਬੱਸ 'ਚ ਉਹਨਾਂ ਨੇ ਕਿਉਂ ਚੜ੍ਹਨਾ। ਤੋ ਜਗਮੀਤ ਸਿੰਘ ਬਰਾੜ ਹੋਰਾਂ ਵਾਲੀ ਗਲਤੀ ਉਹਨਾਂ ਨੇ ਜਿਹੜੀ ਜੀ ਉਹ ਨਹੀਂ ਕੀਤੀ। ਇਸ ਕਰਕੇ ਉਹ ਮੰਨਫੀ ਨੇ ਸਾਰੀ ਜਿਹੜੀ ਸੀ ਉਹ ਸਿਆਸਤ ਤੋਂ ਕਿਤੇ ਵੀ ਨਹੀਂ ਹੈਗੇ, ਕਿਸੇ ਵੀ ਪਾਰਟੀ ਵੱਲ ਨਹੀਂ ਗਏ। ਲਾਸਟ ਕਾਲ ਅਰਵਿੰਦਰ ਨਤੂਰ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਪੰਨੂ ਸਾਹਿਬ, ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਬਹੁਤ ਹਰਮਨ ਪਿਆਰਾ ਹੋ ਗਿਆ ਤੁਹਾਡਾ ਕਰਕੇ ਪੰਨੂ ਸਾਹਿਬ, ਰੇਡੀਓ USA। ਤੇ ਗੱਲ ਇਸ ਤਰ੍ਹਾਂ, ਮੇਰੇ ਦੋ ਨਿੱਕੇ ਨਿੱਕੇ ਕੁਐਸਚਨ ਹੈ। ਇੱਥੇ NRIਆਂ ਨੂੰ ਵੀ ਪਾੜ ਦਿੱਤਾ ਆਪ ਪਾਰਟੀ ਨੇ, ਜਿਸ ਤਰ੍ਹਾਂ ਆਪ ਪਾਟੇ ਆ ਪੰਜਾਬ ਦੇ ਵਿੱਚ, ਇੱਥੇ ਵੀ NRI ਜੇ ਇੱਕ ਕੋਈ ਵੀ ਮੈਸੇਜ ਲਿਖਦਾ ਨਾ ਤੇ ਦੂਸਰਾ ਉਹਦਾ ਵਿਰੋਧ ਦੇ ਵਿੱਚ ਲਿਖਦਾ, ਤੇ ਜਦ ਕਿ ਪਹਿਲਾਂ ਸਾਰੇ NRI ਇਕੱਠੇ ਹੀ ਹੁੰਦੇ ਸੀ। ਇਹਦਾ ਬੜਾ ਫਰਕ ਪਿਆ ਜੀ ਇੱਥੇ ਵੀ। ਤੇ ਮੇਰਾ ਦੂਸਰਾ ਸਵਾਲ ਇਹ ਹੈ ਵੀ ਮੰਨ ਲਓ ਇੱਕ ਪਾਰਟੀ 13 ਦੇ 13 ਹੀ ਜਿੱਤ ਜਾਂਦੀ ਹੈ MP, ਕੀ ਫਰਕ ਪਊਗਾ ਪੰਜਾਬ ਨੂੰ ਇਹਦਾ? ਜਾਂ ਤਾਂ ਉੱਥੇ ਕੋਈ ਬੋਲਣ ਜਾ ਕੇ ਪਾਰਲੀਮੈਂਟ 'ਚ, ਤੇ ਬੋਲਣਾ ਤਾਂ ਕਿਸੇ ਨੇ ਹੈ ਨਹੀਂ, ਕਿ ਜਿੱਦਾਂ ਅਕਾਲੀ ਚੁੱਪ ਕਰਕੇ ਉੱਥੇ ਬੈਠੇ ਰਹਿੰਦੇ ਆ। ਤੇ ਆ ਹੁਣ ਬਿੱਟੂ ਸੀ ਜਿਹੜਾ ਬੇਅੰਤ ਸਿੰਘ ਦਾ ਪੋਤਰਾ, ਉਹ ਵੀ ਨਹੀਂ ਕੁਛ ਵੀ ਕਦੀ ਨਹੀਂ ਬੋਲਿਆ। ਜਿੰਨਾ ਪੜ੍ਹੇ ਲਿਖਿਆ, ਬੋਲਣਾ ਚਾਹੀਦਾ ਉਹਨਾਂ ਨੂੰ ਪੰਜਾਬ ਦੀਆਂ ਮੰਗਾਂ ਲਈ, ਪਰ ਬੋਲਦਾ ਕੋਈ ਨਹੀਂ ਸੁਣਿਆ। ਤੇ ਖਹਿਰਾ ਸਾਹਿਬ ਬੋਲਣ ਵਾਲੇ ਜਿਤਾਉਣੇ ਚਾਹੀਦੇ, ਜਿਹੜੇ ਪਾਰਲੀਮੈਂਟ 'ਚ ਜਾ ਕੇ ਬੋਲਣ, ਜਿਹੜੇ ਬੋਲਣ ਵਾਲੇ ਹੋਣ ਬੁਲਾਰੇ। ਥੈਂਕ ਯੂ। ਦੇਖੋ ਏਦਾਂ ਵੀ ਪੜ੍ਹਿਆ ਲਿਖਿਆ ਨਹੀਂ ਬਿੱਟੂ, ਜਿੰਨਾ ਤੁਸੀਂ ਜਿਹੜਾ ਦੀ ਉਹ ਕਿਹਾ 10 ਪੜ੍ਹਿਆ, ਬਹੁਤ ਪੜ੍ਹਿਆ ਲਿਖਿਆ ਨਹੀਂ ਹੁੰਦਾ। ਦੂਜੀ ਗੱਲ ਜਿਹੜੀ ਜੀ ਤੁਸੀਂ ਆਖੀ ਕਿ 13 ਦੇ 13 ਵੀ ਜੇ ਜਿਤਾ ਦਿੱਤੇ ਜਾਂਦੇ ਤੇ ਉਹ ਕੀ ਕਰ ਲੈਣਗੇ। ਦੇਖੋ ਇਹ ਤਾਂ ਜੇ ਮੰਨ ਲਓ ਉਹ ਜਿੱਤ ਵੀ ਗਏ, ਕਾਂਗਰਸ ਪਾਰਟੀ ਦੇ ਜਿੱਤ ਜਾਂਦੇ, ਸਰਕਾਰ ਨਾ ਬਣੀ ਸੈਂਟਰ ਦੇ ਵਿੱਚ, ਫਿਰ ਉਹਦਾ ਕੋਈ ਜਿਹੜਾ ਜੀ ਉਹ ਫਾਇਦਾ ਨਹੀਂ ਹੋਣਾ। ਹਾਲਾਂਕਿ ਜਿਹੜੀਆਂ ਰਿਪੋਰਟਾਂ ਤਾਂ ਇਹ ਕਹਿੰਦੀਆਂ ਨੇ ਕਿ ਮੋਦੀ ਖੁਦੀ ਜਾ ਰਹੇ ਆ, ਬਾਕੀ ਜਿਹੜਾ ਜੀ ਬਹੁਤਾ ਕੁਛ ਆ ਜਾਣਾ ਸਾਹਮਣੇ। ਜਿਹੜੀ ਗੱਲ ਤੁਸੀਂ ਪਹਿਲੀ ਆਖੀ ਉਹ ਬੜੀ ਸਿਆਣੀ ਗੱਲ ਹੈ। ਦੇਖੋ ਆਪਸ ਦੇ ਵਿੱਚ ਨਾ ਲੜੋ, ਆਪਸ ਦੇ ਵਿੱਚ ਨਾ ਭਿੜੋ। ਵਿਚਾਰਾਂ ਦਾ ਵਿਰੋਧੀ ਹੋਣਾ ਕੋਈ ਏਡੀ ਗੱਲ ਨਹੀਂ ਹੈਗੀ। ਕਿਸੇ ਦੀ ਵਿਚਾਰਾਂ ਦੀ ਵਿਰੋਧਤਾ ਕਰਨ ਦੇ ਵਾਸਤੇ ਸਾਨੂੰ ਸਲੀਕਾ ਜਿਹੜਾ ਦੀ ਉਹ ਕਾਇਮ ਜ਼ਰੂਰ ਰੱਖਣਾ ਚਾਹੀਦਾ। ਸਾਡੀਆਂ ਆਪਸੀ ਜਿਹੜੀਆਂ ਭਾਈਚਾਰਕ ਤੰਦਾਂ ਨੇ ਉਹ ਬਹੁਤ ਪੀਡੀਆਂ ਨੇ। ਅਸੀਂ ਕਿਸੇ ਨਾ ਕਿਸੇ ਸਮਾਗਮ ਦੇ ਉੱਤੇ, ਕਿਸੇ ਦੇ ਜੰਮਣ ਤੇ, ਕਿਸੇ ਦੇ ਮਰਨ ਤੇ, ਕਿਸੇ ਦੇ ਵਿਆਹ ਤੇ ਇੱਕ ਦੂਜੇ ਦੇ ਸਾਹਮਣੇ ਹੋ ਜਾਣਾ ਹੁੰਦਾ। ਇਸ ਕਰਕੇ ਸੋਸ਼ਲ ਮੀਡੀਆ ਨੂੰ ਆਧਾਰ ਬਣਾ ਕੇ ਦੁਸ਼ਮਣੀਆਂ ਨਾ ਪਾਓ। ਔਰ ਮੈਂ ਕਿਉਂਕਿ ਲਾਸਟ ਕਾਲ ਹੀ ਸੀਗੀ, ਲਾਸਟ ਦੇ ਵਿੱਚ ਮੈਂ ਇਹ ਜ਼ਰੂਰ ਜਿਹੜਾ ਦੀ ਆਖੂੰਗਾ ਕਿ ਇਸ ਵੇਲੇ ਜਿਹੜਾ ਪ੍ਰਵਾਸੀ ਭਾਈਚਾਰਾ ਹੈ, ਜਿਹੜਾ ਪੰਜਾਬੀ ਭਾਈਚਾਰਾ, ਉਹ ਕੁਛ ਸਮੇਂ ਦੇ ਵਾਸਤੇ ਚੁੱਪ ਕਰ ਜੇ। ਇਹ ਪੰਜਾਬ ਦੀ ਬਿਹਤਰੀ ਦੇ ਵਾਸਤੇ ਜਿਹੜਾ ਜੀ ਇਸ ਪੱਖੋਂ ਚੰਗਾ। ਉਹ ਕਿਉਂ ਚੁੱਪ ਕਰ ਜੇ ਇਹ ਨਹੀਂ ਮੈਂ ਕਹਿੰਦਾ ਕਿ ਤੁਸੀਂ ਇਸ਼ੂਜ਼ ਨਾ ਉਠਾਓ,
ਬੋਲੋ ਨਾ, ਇਸ਼ੂਜ਼ ਉਠਾਉਂਦੇ ਰਹਿਣਾ, ਬੋਲਦੇ ਰਹਿਣਾ, ਪਰ ਕਿਸੇ ਸਿਆਸੀ ਧਿਰ ਦੇ ਪਿਛਲੱਗ ਨਾ ਜਿਹੜਾ ਜੀ ਉਹ ਬਣੋ। ਇਸ ਮਾਮਲੇ ਦੇ ਉੱਤੇ ਜਿਹੜੀ ਹੈ ਨਾ ਜੀ ਉਹ ਚੁੱਪ ਧਾਰਨ ਕਰ ਲਓ। ਕਿਸੇ ਵੀ ਵਿਅਕਤੀ ਨੂੰ ਪੈਸੇ ਨਾ ਦਿਓ, ਕਿਸੇ ਵੀ ਸਿਆਸੀ ਧਿਰ ਨੂੰ ਪੈਸੇ ਨਾ ਦਿਓ, ਔਰ ਜੇ ਤੁਸੀਂ ਪੈਸੇ ਰੋਕ ਦਿਓਗੇ ਤਾਂ ਬਹੁਤੀਆਂ ਸਮੱਸਿਆਵਾਂ, ਮੈਂ ਗਰੰਟੀ ਦੇ ਨਾਲ ਕਹਿ ਸਕਦਾ ਕਿ 50% ਸਮੱਸਿਆਵਾਂ ਜਿਹੜੀਆਂ ਪੰਜਾਬ ਦੀਆਂ ਉਹ ਹੱਲ ਹੋ ਜਾਣਗੀਆਂ, ਔਰ ਇੱਥੋਂ ਅਸੀਂ ਨੇਤਾ ਜਿਹੜਾ ਜੀ ਕੋਈ ਨਾ ਕੋਈ ਲੱਭ ਲਾਂਗੇ, ਲੱਭ ਪਊਗਾ। ਹੈਗੇ ਆ ਨੇਤਾ। ਇੱਕ ਭਾਈ ਸਾਹਿਬ ਨੇ ਕੁਛ ਜਿਹੜਾ ਜ਼ਿਕਰ ਕੀਤਾ ਸੀਗਾ, ਜਿਹੜੀਆਂ ਕੁਛ ਵੀਡੀਓਜ਼ ਦਾ, ਕੁਝ ਕੁੜੀਆਂ ਮੁੰਡਿਆਂ ਦਾ ਜਿਹੜੇ ਬੋਲਣਾ ਚਾਹੁੰਦੇ ਆ ਉਹ ਬੋਲਣਗੇ। ਉਹ ਡਰਦੇ ਕਿਉਂ ਨਹੀਂ ਬੋਲਦੇ ਕਿ ਟ੍ਰੋਲਿੰਗ ਜਿਹੜੀ ਹੈ ਜੀ ਕਈ ਵਾਰੀ ਹੋ ਜਾਂਦੀ ਆ। ਕਿ ਟ੍ਰੋਲਿੰਗ ਕਰਨ ਵਾਲੇ ਕੌਣ ਨੇ? IT ਸੈੱਲ। ਇੱਕ ਤਾਂ IT ਸੈੱਲ ਇੱਥੇ ਹਾਇਰ ਕੀਤੇ ਹੋਏ ਨੇ ਵੱਖ-ਵੱਖ ਸਿਆਸੀ ਪਾਰਟੀਆਂ ਨੇ। BJP ਦਾ ਸਭ ਤੋਂ ਵੱਡਾ, ਬੈਂਸ ਭਰਾਵਾਂ ਦਾ ਵੀ ਹੈਗਾ, ਸੁਖਪਾਲ ਸਿੰਘ ਖਹਿਰਾ ਦਾ ਵੀ ਹੈਗਾ, ਆਮ ਆਦਮੀ ਪਾਰਟੀ ਦਾ ਵੀ ਹੈਗਾ IT ਸੈੱਲ। ਇੱਕ ਤਾਂ ਉਹ ਨੇ ਜਿਹੜੇ ਪੇਡ ਨੇ, ਇੱਕ ਅਨਪੇਡ ਨੇ ਜਿਹੜੇ ਊਂ ਹੀ ਚਮਚੇ ਬਣੇ ਹੋਏ ਆ ਜੀ ਵੀ ਐਸ ਸੂਨ ਤੁਸੀਂ ਜਿਹੜਾ ਜੀ ਕਿਸੇ ਪਾਰਟੀ ਦੇ ਖਿਲਾਫ ਗੱਲ ਕਰੋ, ਉਹ ਨਾਲ ਦੀ ਨਾਲ ਤੁਹਾਨੂੰ ਜਿਹੜਾ ਜੀ ਉਹ ਠਾਹ ਕਰਦੇ, ਤੁਹਾਡੇ ਉੱਤੇ ਜਿਹੜਾ ਉਹ ਨਿੱਜੀ ਸਵਾਲ ਤੇ ਗਾਲਾਂ ਵਰਗੀ ਭਾਸ਼ਾ ਜਿਹੜੀ ਹੈ ਜੀ ਉਹ ਵਰਤਣੀ ਸ਼ੁਰੂ ਕਰ ਦਿੰਦੇ ਆ। ਉਹਨਾਂ ਲੋਕਾਂ ਨੂੰ ਆਇਡੈਂਟੀਫਾਈ ਕਰੋ, ਔਰ ਜਿਹੜੇ ਲੋਕ ਵੀ ਮਾੜੀ ਭਾਸ਼ਾ ਦਾ ਇਸਤੇਮਾਲ ਕਰਦੇ ਆ ਸਟੇਟਸ ਦੇ ਰੂਪ ਦੇ ਵਿੱਚ ਜਾਂ ਥੱਲੇ ਜਿਹੜਾ ਜੀ ਉਹਨੂੰ ਕਮੈਂਟਸ ਦੇ ਰੂਪ ਦੇ ਵਿੱਚ, ਉਹਨੂੰ ਸਵਾਦ ਲੈ ਕੇ ਨਾ ਪੜੋ, ਉਸ ਬੰਦੇ ਨੂੰ ਬਲੌਕ ਮਾਰੋ ਉਸੇ ਵੇਲੇ। ਇਹਨਾਂ ਨੂੰ ਜਿਹੜਾ ਜੀ ਡੱਕਣ ਦਾ ਤਰੀਕਾ ਇਹੀ ਆ। ਇਹ ਲੋਕ ਵੰਡੀਆਂ ਜਿਹੜੀਆਂ ਜੀ ਉਹ ਪਾ ਰਹੇ ਆ। ਬਰਾਏ ਮਿਹਰਬਾਨੀ ਹੱਥ ਜੋੜ ਕੇ ਬੇਨਤੀ ਆ, ਆਪਸ ਦੇ ਵਿੱਚ ਵੰਡੀਆਂ ਨਾ ਪਾਓ। ਸਿਆਸੀ ਪਾਰਟੀਆਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ, ਇਹ ਚੱਲਦੀਆਂ ਜਿਹੜੀਆਂ ਜੀ ਉਹ ਰਹਿੰਦੀਆਂ ਨੇ। ਮੈਂ ਇੱਕ ਲਫ਼ਜ਼ ਵਰਤਿਆ ਸੀ, ਤੂੰ ਮੇਰਾ ਬਾਈ ਮੈਂ ਤੇਰਾ ਬਾਈ। ਜੇ ਸਿਆਸੀ ਲੋਕ ਇਹ ਜਿਹੜਾ ਜੀ ਕਰ ਸਕਦੇ ਆ, ਇਨਵਿਜ਼ੀਬਲ ਸਮਝੌਤੇ ਜਿਹੜੇ ਜੀ ਉਹ ਕਰ ਸਕਦੇ ਆ, ਤੇ ਅਸੀਂ ਨਹੀਂ ਕਰ ਸਕਦੇ ਜੀ। ਅਸੀਂ ਆਪਣਾ ਜਿਹੜਾ ਭਰਾਤਰੀ ਜਿਹੜਾ ਭਾਈਚਾਰਾ ਹੈ, ਜਿਹੜੀਆਂ ਸਾਡੀਆਂ ਸਾਂਝਾਂ ਨੇ, ਅਸੀਂ ਕਿਉਂ ਤੋੜੀਏ ਇਹਨਾਂ ਸਿਆਸਤ ਵਾਲਿਆਂ ਦੇ ਪਿੱਛੇ ਲੱਗ ਕੇ, ਸਿਆਸੀ ਪਾਰਟੀਆਂ ਦੇ ਪਿੱਛੇ ਲੱਗ ਕੇ। ਇੱਕਜੁੱਟ ਰਹੋ, ਪੰਜਾਬ ਦੇ ਵਾਸਤੇ ਇੱਕਜੁੱਟ ਰਹੋ, ਪੰਜਾਬ ਸਿਉਂ ਦੇ ਵਾਸਤੇ ਇੱਕਜੁੱਟ ਰਹੋ। ਤੁਸੀਂ ਸਾਰੇ ਧੀਆਂ ਪੁੱਤ ਹੋ ਪੰਜਾਬ ਦੇ, ਔਰ ਬਰਾਬਰ ਦੇ ਧੀਆਂ ਪੁੱਤ ਹੋ। ਇਹਦੇ ਵਿੱਚ ਕਿਸੇ ਇਹ ਨਹੀਂ ਹੈਗਾ ਕਿਸੇ ਦਾ ਹਿੱਸਾ ਵੱਧ ਹੈ, ਕਿਸੇ ਦਾ ਹਿੱਸਾ ਜਿਹੜਾ ਜੀ ਉਹ ਘੱਟ ਹੈ। ਤੁਸੀਂ ਇੱਥੋਂ ਦਾ ਪਾਣੀ ਪੀਤਾ, ਪੰਜਾਬ ਸਿਓ ਤੁਹਾਨੂੰ ਉਡੀਕਦਾ, ਤੁਹਾਨੂੰ ਪੁਕਾਰਦਾ ਇਸ ਪੱਖੋਂ ਕਿ ਉਹਨੂੰ ਇਸ ਖੂਹ ਦੇ ਵਿੱਚੋਂ ਕੱਢਣ ਦੇ ਵਾਸਤੇ ਉਹਦੇ ਧੀਆਂ ਪੁੱਤ ਇੱਕਜੁੱਟ ਹੋਣ। ਜਿਹੜੀ ਮੈਂ ਕਹਾਣੀ ਸੁਣਾਈ ਸੀ ਖੂਹ ਵਾਲੀ, ਆਪਾਂ ਖੂਹ 'ਚ ਡਿੱਗੇ ਹੋਏ ਆ, ਖੂਹ ਦੇ ਵਿੱਚੋਂ ਨਿਕਲਣ ਦਾ ਆਪਾਂ ਕੋਈ ਹੀਲਾ ਕਰ ਲਈਏ, ਕੋਈ ਜੁਗਾੜ ਕਰ ਲਈਏ। ਲੜਾਈਆਂ ਝਗੜੇ, ਵੈਰ ਵਿਰੋਧ, ਕਾਮਰੇਡ, ਅਕਾਲੀ, ਕਾਂਗਰਸੀ, ਆਪੀ, ਕੁਛ ਵੀ, ਇਹ ਸਾਰਾ ਕੁਛ ਜਿਹੜਾ ਜੀ ਉਹ ਬਾਅਦ ਦੇ ਵਿੱਚ ਆਪਾਂ ਕਰਦੇ ਰਹਾਂਗੇ। ਬਹੁਤ ਧੰਨਵਾਦ ਜੀ, ਮਿਹਰਬਾਨੀ। ਬਤੇ ਤੁਹਾਨੂੰ ਜੀ ਇੱਕ ਆਪਾਂ ਤੋਂ ਦੇ ਨਾਲ ਕਾਲਰ ਇੰਡੀਆ ਤੋਂ, ਉਹਨਾਂ ਦੀ ਗੱਲ ਸੁਣ ਲੈਂਦੇ ਹਾਂ ਜੀ। ਮੰਗਲ ਸਿੰਘ ਜੀ। ਹਾਂਜੀ, ਬਲਵਿੰਦਰ ਕੌਰ ਜੀ, ਬਹੁਤ ਬਹੁਤ ਸਤਿ ਸ੍ਰੀ ਅਕਾਲ। ਪੰਨੂ ਸਾਹਿਬ ਬਹੁਤ ਬਹੁਤ ਸਤਿ ਸ੍ਰੀ ਅਕਾਲ। ਮੈਂ ਇੱਕੋ ਲਾਈਨ 'ਚ ਕਹਿਣਾ, ਮੈਂ ਉਡੀਕਦਾ ਰਹਿਣਾ ਬਲਵਿੰਦਰ ਭੈਣ ਜੀ ਤੁਹਾਨੂੰ, ਤੇ ਪੰਨੂ ਸਾਹਿਬ ਜੋ ਵਿਆਖਿਆ ਕਰਦੇ ਆ, ਜੋ ਖਬਰਾਂ ਦਿੰਦੇ, ਮੈਂ ਇਹਨਾਂ ਦੀਆਂ ਰੋਜ਼ ਸੁਣਦਾ। ਕੋਈ ਨਹੀਂ ਦੇ ਸਕਦਾ ਸਾਡੇ ਇੰਡੀਆ 'ਚ। ਮੈਂ ਸਾਰੇ ਰੇਡੀਓ ਟੈਲੀਵਿਜ਼ਨ ਸੁਣਦਾ, ਇੰਨਾ ਵਧੀਆ ਕੋਈ ਨਹੀਂ ਦੇ ਸਕਦਾ। ਮੈਂ ਪੰਜਾਬੀ ਰੇਡੀਓ USA ਦਾ ਬਲਵਿੰਦਰ ਕੌਰ ਤੁਹਾਡਾ, ਔਰ ਮੈਂ ਪੰਨੂ ਸਾਹਿਬ ਤੁਹਾਡਾ ਬਹੁਤ ਬਹੁਤ ਥੈਂਕਸ ਕਰਦਾ। ਮੈਂ ਲੁਧਿਆਣੇ ਤੋਂ ਬੋਲ ਰਿਹਾ। ਥੈਂਕ ਯੂ ਜੀ, ਥੈਂਕ ਯੂ ਮੰਗਲ ਸਿੰਘ। ਬਹੁਤ ਮਿਹਰਬਾਨੀ ਜੀ, ਬਹੁਤ ਮਿਹਰਬਾਨੀ ਜੀ, ਧੰਨਵਾਦ ਜੀ, ਧੰਨਵਾਦ ਸਾਡਾ ਬਹੁਤ ਜ਼ਿਆਦਾ, ਇੰਨਾ ਪਿਆਰ ਜਿਹੜਾ ਜੀ ਉਹ ਦੇਣ ਦੇ ਵਾਸਤੇ। ਮੈਂ ਇੱਕ ਇੰਟਰਵਿਊ 'ਚ ਵੀ ਗੱਲ ਕੀਤੀ ਸੀ ਵੀ ਇੱਕ ਤਾਂ ਪਰਿਵਾਰ ਉਹ ਆ ਜਿਹੜਾ ਮੇਰੇ ਆਲੇ ਦੁਆਲੇ ਆ, ਬਹੁਤ ਛੋਟਾ ਜਿਹਾ, ਉਹ ਪਤਨੀ ਆ, ਬੇਟਾ ਆ, ਬੇਟੀ ਆ, ਮੇਰੀਆਂ ਸਿਸਟਰ ਨੇ। ਇੱਕ ਪਰਿਵਾਰ ਉਹ ਆ ਜਿਹਦਾ ਕੋਈ ਅੰਤ ਹੀ ਨਹੀਂ ਹੈਗਾ ਜੀ। ਉਹ ਐਡੇ ਵੱਡੇ ਜਿਹੜਾ ਜੀ ਉਹ ਵਿਹੜੇ ਦੇ ਵਿੱਚ ਹੈ ਤੇ ਸਮੁੱਚੀ ਦੁਨੀਆ ਦੇ ਵਿੱਚ ਜਿਹੜਾ ਜੀ ਉਹ ਫੈਲਿਆ ਹੋਇਆ, ਔਰ ਉਸ ਪਰਿਵਾਰ ਦੇ ਸਾਰੇ ਜੀਆਂ ਦੇ ਉੱਤੇ ਜੀ ਮੈਨੂੰ ਮਾਣਾ ਮੂੰਹੀ ਮਾਣ ਹੈ। ਬੇਸ਼ੱਕ ਮੇਰੇ ਵਿਚਾਰਾਂ ਦੇ ਨਾਲ ਕੋਈ ਨਾ ਵੀ ਸਹਿਮਤ ਜਿਹੜਾ ਜੀ ਉਹ ਹੁੰਦਾ ਹੋਵੇ, ਪਰ ਇਸ ਪ੍ਰੋਗਰਾਮ ਦੇ ਵਿੱਚ ਜਿਹੜਾ ਹਫ਼ਤੇ ਦੇ ਵਿੱਚ ਇੱਕ ਵਾਰੀ ਹੁੰਦਾ, ਕਦੀ ਕਿਸੇ ਨੇ ਆਪਣਾ ਸਲੀਕਾ ਨਹੀਂ ਗਵਾਇਆ ਜੀ। ਇਸ ਗੱਲ ਦਾ ਪ੍ਰਾਊਡ ਆ ਮੈਨੂੰ, ਇਹ ਇਸ ਪੱਖੋਂ ਪ੍ਰਾਊਡ ਹੈ ਕਿ ਇਹ ਪਲੇਟਫਾਰਮ ਇਹੋ ਜਿਹਾ ਹੈ ਜੀ ਕਿ ਅਸੀਂ ਵਿਰੋਧੀ ਵਿਚਾਰਾਂ ਦੇ ਵੀ ਕਿਉਂ ਨਾ ਹੋਈਏ, ਅਸੀਂ ਸਲੀਕੇ ਦੇ ਨਾਲ ਗੱਲ ਜਿਹੜੀ ਹੈ ਉਹ ਕਰਨੀ ਜਾਣਦੇ ਹਾਂ। ਬਹੁਤ ਧੰਨਵਾਦ ਜੀ, ਥੈਂਕ ਯੂ ਵੈਰੀ ਮਚ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਤੇ ਸਰੋਤੇ ਇਸੇ ਦੇ ਨਾਲ ਪ੍ਰੋਗਰਾਮ ਦੀ ਇੱਥੇ ਸਮਾਪਤੀ ਆ। ਹੁਣ ਬਲਵਿੰਦਰ ਕੌਰ ਵੱਲੋਂ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ।